अस्सलामुअलैकुम जनाब नादरीन, कैसे हैं आप सब? खुश आमदीद जनाब अपना टी टाइम में। अज साढ़े नाल मुदस्सर है जी, मिठा जी भाजी और फैसले और अब्बास है बेटा मैं अब्बास साहब साढ़े नाल आ गए ने जनाब। अब्बास साहब ਨੂੰ ਜਦੋਂ 25,000 ਰੁਪਏ ਦੀ ਲੋੜ ਪੈਂਦੀ ਹੈ, ਅब्बास ਸਾਹਿਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਹਾਜ਼ਰ ਹੋ ਜਾਂਦੇ ਨੇ। अब्बास ਸਾਹਿਬ, ਹੈਲੋ अब्बास ਸਾਹਿਬ, जी जी उस्ताद जी। ਕਿੰਨੇ ਪੈਸੇ ਚਾਹੀਦੇ ਨੇ? उस्ताद जी पैसे कोई नहीं चाहिए, उदा मैं ना एक पर्सनल ਤੈਨੂੰ ਤੇਰੇ ਪਿਓ ਦੀ ਕਸਮ ਲੱਗੇ, ਤੈਨੂੰ ਤੇਰੀ ਮਾਂ ਦੀ ਕਸਮ ਲੱਗੇ ਜੇ ਅੱਜ ਤੋਂ ਬਾਅਦ ਮੰਗੇ। उस्ताद जी नहीं चाहिए मैनू। हाँ ਉਸਤਾਦ ਜੀ ਕਹਿੰਦਾ ਮੈਨੂੰ ਨਹੀਂ ਚਾਹੀਦੇ, ਘਰਦਿਆਂ ਨੂੰ ਅੱਜ ਚਾਹੀਦੇ। नहीं उस्ताद जी उदा मैं ना वैसे इन्ना तो हट के इस मौजू तो मैं एक पर्सनल मैसेज करूंगा, वो तुसी सुन लेना उस्ताद जी। ਉਸਤਾਦ ਜੀ ਤੁਹਾਡੇ ਕੋਲ ਪੈਸੇ ਲੈ ਕੇ ਤੁਹਾਨੂੰ ਛੇੜਦਾ ਵਾ, ਇੱਥੇ ਬੈਠੇ ਰਹੋ, ਮਰ ਜਾਓ, ਮਿਹਨਤ ਕਰ ਕਰ, ਪੰਜੀ ਲੈ ਚਲਾ ਵਾ, ਐਦਾਂ ਕਰਦਾ ਵਾ। ਸਾਹ ਜੀ ਉਹ ਸ਼ਰਤ ਲਾ ਕੇ ਆਂਦਾ, ਲੈ ਗੇੜਾ ਕਰਾ ਕੇ ਆਵਾਂ ਤੇਰਾ। ਹਾਂ ਇੱਕ ਮਿੰਟ ਮੇਰੀ ਗੱਲ ਸੁਣੋ, ਇਹਦੇ ਮੈਂ ਤੁਹਾਨੂੰ ਮੈਸੇਜ ਸੁਣਾਉਣਾ, ਇਹਨਾਂ ਮੈਂ ਕੱਲ ਕੀਤੀ ਕੀ ਆ, ਇਹਨੂੰ ਪੁੱਛਣਾ ਕਿ ਪੜ੍ਹ ਕੇ ਇਹਨੂੰ ਕੀ ਲੱਗਾ ਸੀ। ਇਹ ਕੱਲ ਨਹੀਂ ਨਾ ਆਇਆ ਨਾਜ਼ਰੀਨ, ਮੈਂ ਤੁਹਾਨੂੰ ਦੱਸ ਦੇਣਾ, ਕੱਲ ਅਸੀਂ ਟੀ ਟਾਈਮ ਨਹੀਂ ਰਿਕਾਰਡ ਕੀਤਾ। ਕੱਲ 2 ਜਣੇ ਆਏ ਸੀ, ਸਿਰਫ ਅब्बास ਦੀ ਵਜ੍ਹਾ ਤੋਂ ਸਾਡਾ ਨੁਕਸਾਨ ਹੋ ਗਿਆ 25-30 ਹਜ਼ਾਰ ਦਾ। ਸੱਚੀ ਗੱਲ ਸੀ ਦੱਸਾਂ ਤੁਹਾਨੂੰ ਮੈਂ, ਠੀਕ ਹੈ ਜੀ। 2 ਜਣੇ ਜਿਹੜੇ ਆਏ ਉਹ ਵੀ ਵਿਚਾਰੇ ਮਿੱਟੀ ਹੋ ਗਏ, ਯਾਨੀ ਕਿ ਉਹਨਾਂ ਦਾ ਵੀ ਗੇੜਾ ਪਿਆ, ਕਿਉਂਕਿ ਅਸੀਂ 2 ਜਣੇ ਨੇ ਕਿੱਦਾਂ ਕਰਦੇ ਹੁਣ ਟੀ ਟਾਈਮ। ਅਤੇ अब्बास ਸਾਹਿਬ ਦਾ ਮੈਨੂੰ ਮੈਸੇਜ ਆਇਆ, ਉਸਤਾਦ ਜੀ ਮੈਂ ਨਾ ਰਾਤੀ ਪੀਜ਼ਾ ਖਾ ਲਿਆ ਸੀ, ਮੇਰੀ ਤਬੀਅਤ ਹੋ ਗਈ, ਫਿਰ ਮੈਂ ਛੁੱਟੀ ਕਰ ਲਈ। ਅਤੇ ਮੈਂ अब्बास ਨੂੰ ਜਿਹੜਾ ਅੱਗੇ ਮੈਸੇਜ ਕੀਤਾ ਜ਼ਰਾ ਉਹ ਤੁਸੀਂ ਸੁਣਨਾ ਵਾ। ਇਹ ਲਹਿਦਾ ਹੀ ਸਾਡਾ ਨਾ ਚੇਜ਼ਾ ਬਣਿਆ ਵਾ। ਇਹ ਜ਼ਰਾ ਨਾਜ਼ਰੀਨ ਤੁਸੀਂ ਚੈੱਕ ਕਰਨਾ ਕਿ ਜਿਹੜਾ ਮੈਂ अब्बास ਨੂੰ ਫਿਰ ਬਾਅਦ 'ਚ ਮੈਸੇਜ, ਪਹਿਲੇ अब्बास ਦਾ ਸੁਣ ਲਓ। ਰਾਤੀ ਤਾਜੀ ਪੀਜ਼ਾ ਖਾਦਾ, ਉਹਦੀ ਵਜ੍ਹਾ ਤੋਂ ਤਬੀਅਤ ਬਹੁਤ ਖਰਾਬ ਹੋਈ, ਇਸ ਵਜ੍ਹਾ ਤੋਂ ਨਹੀਂ ਆਇਆ। ਅੱਛਾ, ਇਹ ਹੁਣ ਅੱਗੋਂ ਮੇਰਾ ਮੈਸੇਜ ਸੁਣਨਾ। ਤੇ ਤੂੰ ਇਸ ਵਜ੍ਹਾ ਤੋਂ ਨਹੀਂ ਆਇਆ, ਪੀਜ਼ਾ ਖਾਦਾ ਤਬੀਅਤ ਖਰਾਬ ਹੋ ਗਈ, ਤੇ ਜ਼ਿੰਦਾ ਤੇ ਹੈਗਾ ਨਾ। ਜਿੱਥੇ ਤੂੰ ਬੈਠਾ ਵਾ ਪੀਜ਼ਾ ਨਾ ਖਾ ਕੇ ਤਬੀਅਤ ਖਰਾਬ ਹੁੰਦੀ, ਉੱਦਾਂ ਹੀ ਤੂੰ ਸ਼ੋਅ 'ਚ ਆ ਕੇ ਬਹਿ ਜਾਂਦਾ। ਮਤਲਬ ਤੂੰ ਜ਼ਿੰਦਾ ਤੇ ਮਰ ਤੇ ਨਹੀਂ ਨਾ ਗਿਆ ਪੀਜ਼ਾ ਖਾ ਕੇ, ਜਾਂ ਤੇ ਪੀਜ਼ਾ ਖਾ ਕੇ ਮਰ ਗਿਆ ਹੋਵੇ ਵੀ ਤੂੰ ਦੁਨੀਆ ਤੋਂ ਹੋਵੇਂ ਹੀ ਨਾ, ਤੇਰੀ ਕਬਰ ਬਣ ਗਈ ਹੋਵੇ, ਤੂੰ ਮਤਲਬ ਥੱਲੇ ਚਲਾ ਗਿਆ ਹੋਵੇ, ਤੈਨੂੰ ਦਫਨਾ ਆਏ ਹੋਣ, ਤੇ ਅਸੀਂ ਕਹੀਏ ਵੀ ਚਲੋ ਠੀਕ ਹੈ ਯਾਰ ਉਹ ਹੈਗਾ ਹੀ ਨਹੀਂ ਦੁਨੀਆ ਤੇ। ਪੀਜ਼ਾ ਖਾ ਕੇ ਤੂੰ ਹੈਗਾ ਕਿੱਥੇ ਆ? ਜ਼ਿੰਦਾ ਤੇ ਹੈ ਨਾ, ਕਿਤੇ ਬੈਠਾ ਨਾ, ਕਿਸੇ ਮੰਜੀ ਤੇ, ਬੈੱਡ ਤੇ, ਕਿਸੇ ਜਗ੍ਹਾ ਤੇ ਬੈਠਾ ਨਾ ਜ਼ਿੰਦਾ, ਉੱਦਾਂ ਹੀ ਜ਼ਿੰਦਾ ਆ ਕੇ ਟੀ ਟਾਈਮ 'ਚ ਬਹਿ ਜਾਂਦਾ। ਬੇਟਾ ਪੀਜ਼ਾ ਖਾ ਕੇ ਮੈਸੇਜ ਕਰਨ ਦੀ ਹਿੰਮਤ ਹੈਗੀ ਨਾ ਬੋਲਣ ਦੀ, ਇੱਦਾਂ ਹੀ ਆ ਕੇ ਉੱਥੇ ਬਹਿ ਜਾਂਦਾ, ਨਾ ਬੋਲਦਾ ਵੈਸੇ ਹੀ ਬਹਿ ਜਾਂਦਾ। ਸਹੀ, ਬਿਲਕੁਲ ਠੀਕ। ਠੀਕ ਆ ਭੈਣ? ਉਸਤਾਦ ਜੀ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗਦੀ ਕਿ ਖਾ ਕੇ ਅਗਲੇ ਦਿਨ ਠੀਕ ਹੋ ਜਾਂਦੇ ਨੇ, ਜਾਂ 2-3 ਦਿਨ ਬੰਦਾ ਬੁਖਾਰ ਰਵੇ ਨਾ, ਕਿ ਪਤਾ ਲੱਗੇ ਯਾਰ ਬੜਾ ਬੁਖਾਰ, ਅਗਲੇ ਦਿਨ ਠੀਕ ਹੋ ਜਾਂਦਾ। भाई फैसला ले भी तबीयत उस्ताद जी हल्ले भी सही ਬਸ ਕਰ। ਤਬੀਅਤ ਤਾਂ ਬਾਕੀ ਸਹੀ ਕਹਿਣਾ, ਤਬੀਅਤ ਖਰਾਬ ਆ, ਪ੍ਰਾਊਡ ਆਇਆ ਹੋਇਆ ਉਹਦੀ ਤਬੀਅਤ 'ਚ। ਅੱਗੋਂ ਕਹਿਣ ਡਿਆ ਮੈਨੂੰ ਭਾਰ ਕੋਈ ਨਹੀਂ ਫੈਸਲ ਸਾਹਿਬ, ਫਲਾਣੇ ਚੈਨਲ ਵਾਲੇ ਮੈਨੂੰ ਡਬਲ ਦੇਣ ਦੇ ਨੇ, ਫਲਾਣਾ ਮੈਨੂੰ ਡਬਲ ਦੇਣ ਡਿਆ। ਉਸਤਾਦ ਜੀ ਹੁਣ ਬੰਦਾ ਤੁਹਾਨੂੰ ਪਤਾ ਚੈਨਲ ਬਣਾ ਕੇ ਫਿਰਨ ਦਿਆ ਵਾ, ਬਾਸ ਨੂੰ ਆਫਰਾਂ ਬਹੁਤ ਹੋ ਰਹੀਆਂ, ਇਹਦੀ ਟੂਨ ਖਰਾਬ ਹੋਈ ਜੇ ਪੀਦੇ ਨਾਲ ਨਹੀਂ ਹੋਈ। ਨਹੀਂ ਪੀਜ਼ੇ ਨਾਲ ਨਹੀਂ ਹੋਈ ਭਾਜੀ। ਮੈਨੂੰ ਕਹਿੰਦਾ, ਮੈਂ ਕਿਹਾ ਯਾਰ ਉਸਤਾਦ ਜੀ ਨੂੰ ਨਾ, ਮੈਂ ਕਿਹਾ ਨਾ ਘੇਰਿਆ ਕਰ, ਉਦਾਂ ਨੂੰ ਮੈਂ ਕਿਹਾ ਨਾ ਗੇੜੇ 'ਚ ਲਿਆ ਕਰ, ਉਹਨੇ ਵੱਟ ਪੱਟੀ ਕੀਤੀ ਹੈ। ਕਹਿੰਦਾ ਜਿਹੜੀ ਮੈਂ ਉਹਨਾਂ ਕੀਤੀ ਤੇ ਉਹਨੂੰ ਤੈਨੂੰ ਪਤਾ ਵਾ ਕੀ, ਕਹਿੰਦਾ ਇੱਕ ਸ਼ੌਕ ਕਰੀਦਾ 25,000 ਲੈ ਜਾਈਦਾ। ਮੈਂ ਕਿਹਾ ਬਹੁਤ ਅੱਛਾ ਯਾਰ। उस्ताद जी 25,000 ਤੁਸੀਂ ਧਮਾਈ ਆਨੇ। ਉਸਤਾਦ ਜੀ ਮੈਂ ਸਹੀ ਕਹਿ ਰਿਹਾ, ਉਸਤਾਦ ਜੀ ਪੀਜ਼ਾ ਖਾਦਾ ਸੀ, ਉਸ ਤੋਂ ਬਾਅਦ ਦੁੱਧ ਪੀ ਕੇ ਨਾ ਮੈਂ ਉਸਤਾਦ ਜੀ ਬਾਅਦ ਚੋਂ ਤੂੰ ਵੈਸੇ ਹੀ ਰਾਸ਼ਨ ਘਰ ਪਵਾ ਲੈਂਦਾ ਜਿਹੜਾ ਪੀਜ਼ਾ ਖਾਧਾ ਤੂੰ। ਹੈ ਓਏ ਇਹਦੇ ਘਰ ਰਾਸ਼ਨ ਕਿਤੋਂ, ਸਾਸ਼ੇ ਵੀ ਨਹੀਂ ਸਿਉਣੇ ਰਾਸ਼ਨ ਤੇ ਫਿੱਟੇ ਮੂੰਹ। ਨਹੀਂ ਦੂਧ ਕਿਹੜਾ ਪੀਂਦਾ ਪੀਜ਼ੇ ਤੋਂ ਖਾ ਕੇ, ਕਿਤੇ ਕੰਡੇ ਵਾਲਾ ਪੀਜ਼ਾ ਸੀ। ਮੈਂ ਤੈਨੂੰ ਦੱਸਾਂ ਮੁਦੱਸਰ, ਹਾਂਜੀ। ਮੁਦੱਸਰ ਮੇਰੀ ਗੱਲ ਸੁਣੀ, ਮੈਂ ਕੋਈ ਐਸਾ ਮੁੰਡਾ ਰਾਹਲ ਵਾ ਨਾ ਜਿਹੜੇ 16 ਭਰਾ ਹੋਣ, ਹਾਂਜੀ, ਯਾਨੀ ਜਿਹਦੇ ਘਰ ਦਾ 4 ਜਣੇ ਘਰ ਰਹਿ ਰਹੇ, 4 ਭਰਾ ਇੱਕ ਮਕਾਨ 'ਚ, ਇੱਕ ਮੇਰੇ ਕੋਲ ਕੰਮ ਕਰਦਾ ਵਾ, ਘਰ ਦਾ ਮੀਟਰ ਖਰਾਬ ਹੋ ਗਿਆ, ਉਸੇ ਸਾਲੇ ਨੇ ਜਾ ਕੇ ਛੁੱਟੀ ਕਰਕੇ ਸਹੀ ਕਰਾਉਣਾ ਜਿਹੜਾ ਮੇਰੇ ਕੋਲ ਹੁੰਦਾ। ਹਾਂਜੀ ਸਮਝ ਆ ਰਹੀ ਗੱਲ ਦੀ? ਉਸਤਾਦ ਜੀ ਮੈਨੂੰ ਲੇਕਿਨ ਘਰ ਉਸਤਾਦ ਜੀ ਉਹਦਾ ਫਾਇਦਾ ਹੁੰਦਾ ਨਾ ਕਿ ਉਹ ਜਿੱਥੇ ਵੀ ਜਾਂਦਾ ਉਹ ਅਗਲਾ ਬੰਦਾ ਪਛਾਣ ਲੈਂਦਾ, ਓਏ ਤੂੰ ਸਜਾਜਾ ਨਹੀਂ ਨਾ ਹੁੰਦਾ ਨਾ, ਔਰ ਯਾਦ ਰਾਤ 'ਚ ਕੰਮ ਜਲਦੀ ਹੋ ਜਾਏਗਾ। ਉਹ ਫਿਰ ਤਦ ਘਰਦਿਆਂ ਨੂੰ ਕਹਿੰਦੇ ਤੂੰ ਛੁੱਟੀ ਕਰ ਲਾ, ਬਾਕੀ ਤੁਸੀਂ ਜਾਓ ਕੰਮ ਤੇ, ਤੁਹਾਨੂੰ ਨਹੀਂ ਬਚਾ। ਯਾਨੀ ਕਿ 5 ਭਰਾ ਨੇ, 4 ਭਰਾ ਨੇ, ਜਾਂ 2 3 4 ਭਰਾ ਨੇ, ਭਣਵਈਏ ਨਾਲ ਕੋਈ ਮਸਲਾ ਬਣ ਗਿਆ ਤੇ ਉਸੇ ਸਾਲੇ ਨੇ ਜਾਣਾ ਜਿਹੜਾ ਇੱਥੇ ਆ, ਉਹਦੀ ਭੈਣ ਹੀ ਹੁੰਦੀ ਇਕੱਲੇ ਦੀ, ਬਾਕੀ ਨਹੀਂ ਹੁੰਦੀ ਕਿਸੇ ਦੀ। ਨਹੀਂ ਉਸਤਾਦ ਜੀ ਇਹ ਗੱਲ ਤੁਹਾਡੀ ਨਹੀਂ ਉਸਤਾਦ ਜੀ ਲੋਕੀ ਬਾਸ ਨੂੰ ਪਛਾਣਦੇ ਆ, ਪਛਾਣ ਕੇ ਕਹਿਣਗੇ ਓਏ ਤੂੰ ਸਜਾਦੇ ਨਹੀਂ ਆਫੀਸ਼ੀਅਲ, ਤੇ ਉਹਨਾਂ ਕਹੂੰਗਾ ਹਾਂਜੀ ਚਲ ਉਹਨਾਂ ਕੋਲ ਲੈ ਕੇ ਨੇਲ ਕਰਦੇ।
ਨਹੀਂ ਇਹਨੂੰ ਲੋਕੀ ਕਹਿੰਦੇ ਓਏ ਓਏ ਤੂੰ ਸਜਾਦ ਜਾਨੀ ਆਫੀਸ਼ੀਅਲ ਤੇ ਉਹਨਾਂ ਨਾ ਕਦੀ ਕਦੀ ਸਾਜੀ ਲੋਕੀ ਹੁਣ ਏਦਾਂ ਕਰਕੇ ਫੋਨ ਕਰਦੇ ਓਏ ਬਾਸ ਤੈਨੂੰ ਅਸੀਂ ਪਿਛਲੇ ਸਾਲ ਦੇਖਿਆ ਸੀ ਟੀ ਟਾਈਮ ਚ ਓਏ ਹੋਏ ਓਏ ਸਾਜੀ ਹੁਣ ਤੇ ਜੈਨਮਨ ਦਫ਼ਤਰ ਵੱਲੋਂ ਕੋਈ ਛੁੱਟੀ ਆ ਜਾਵੇ ਨਾ ਤੇ ਕੋਈ ਫੈਨ ਮੈਨੂੰ ਮਿਲ ਕੇ ਕਹੂਗਾ ਕੱਢਤਾ ਫੇਰ ਇਹ ਇੱਕ ਹਫ਼ਤੇ 'ਚ ਇੱਕ ਵਾਰੀ ਆਵੇ ਨਾ ਤੇ 4-5 ਦਿਨ ਬਾਅਦ ਫੇਰ ਆ ਜਾਵੇ ਤੇ ਲੋਕੀ ਕਹਿੰਦੇ ਖੈਰ ਆ ਅੱਜ ਕੱਲ ਉੱਥੇ ਹੀ ਵੜਿਆ ਰਹਿਣਾ। ਉਸਤਾਦ ਉਸਤਾਦ ਜੀ ਜੀ ਘਰ- ਮੈਂ ਤੁਹਾਨੂੰ ਜੈਨੂਨ ਕਹਿਣ ਡਿਆ ਵਾ ਇੱਕ ਮਿੰਟ ਭੰਨ ਫੈਸਲ ਉਸਤਾਦ ਜੀ ਘਰ ਚ ਗੱਲ ਹੁੰਦੀ ਨਾ ਵੀ ਯਾਰ 30,000 ਮੇਰੇ ਲੋ 40,000 ਮੇਰੇ ਲੋ ਇਹ ਬਿਲਾ ਵਜੇ ਤੁਹਾਡੇ ਸਿਰ ਤੇ ਕਾਉ ਪੰਜੀ ਮੇਰੇ ਲੋ ਜੀ ਪੰਜੀ ਮੈਂ ਪਾਉਣਾ ਤੁਹਾਡੇ ਸਿਰ ਤੇ ਗਿਆ ਤਾਂ ਪੰਜੀ ਉਸਤਾਦ ਜੀ ਇੱਕ ਦੋ ਵਾਰੀ ਨਾ ਬਾਸ ਦੇ ਵਾਲਦ ਸਾਹਿਬ ਆਏ ਸਨ। ਆਹੋ ਆਏ ਸੀ ਮੈਂ ਦੇਖਿਆ ਸੀ ਬਾਹਰ ਰਸ਼ ਲੱਗਾ ਸੀ ਕਾਫੀ। ਨਹੀਂ ਉਸਤਾਦ ਜੀ ਇਹ ਕਿਸੇ ਯਾਰ ਸੱਜਣ ਨੂੰ ਲੈ ਕੇ ਆਇਆ ਮਿੰਤਰਲੇ ਕਰਕੇ ਤੇ ਅੱਬੂ ਨੂੰ ਤੁਸੀਂ ਨਹੀਂ ਮਿਲੇ ਅਜੇ ਤੱਕ। ਜਾਂ ਦੋ ਉਦੋਂ ਮਿਲੇ ਆ ਨਹੀਂ ਉਹ ਤੇਰੇ ਅੱਬੂ ਨਹੀਂ ਸੀ ਨਹੀਂ ਹੈਗੇ। ਮੈਂ ਤੈਨੂੰ ਦੱਸਦਾ ਭਾਵੇਂ ਮੈਨੂੰ ਨਾ ਯਕੀਨ ਹੁੰਦਾ ਉੱਦਾਂ ਲੇਕਿਨ ਉਹ ਸੱਲਾ ਦੇ ਬੰਦੇ ਨੇ 5-7 ਮਿੰਟ ਮੇਰੇ ਨਾਲ ਗੱਲ ਕੀਤੀ ਮੈਨੂੰ ਕਨਫਰਮ ਹੋ ਗਿਆ ਕਿ ਇਹੀ ਬਾਸ ਦਾ ਅੱਬਾ ਹੋ ਸਕਦਾ ਬਸ। ਅੱਛਾ ਜੀ। ਹਾਂਜੀ ਸਾਜੀ ਪਤਾ ਚੱਲ ਗਿਆ ਫਿਰ ਮੇਰੇ ਜ਼ਹੀਨ ਹੁੰਦਾ। ਨਹੀਂ ਸ਼ਰੀਫ ਆਦਮੀ ਨੇ ਮਾਸ਼ਾਅੱਲਾ ਅੱਲਾਹ ਉਹ ਬਹੁਤ ਸ਼ਰੀਫ ਆਦਮੀ ਆ ਬਹੁਤ ਭੋਲਾ ਬਹੁਤ ਨਾਈਸ ਆਦਮੀ। ਉਹ ਇਦਾਂ ਉਸਤਾਦ ਦਾ ਜੀ ਪਤਾ ਜਿਹੜੇ ਹੀ ਸ਼ਰੀਫ ਹੁੰਦੇ ਉਹਨਾਂ ਦੀ ਔਲਾਦ ਅੱਛਾ, ਕਿਉਂ ਕਈ- ਗੰਦੀ ਹੁੰਦੀ ਹੈ ਮੈਨੂੰ ਇਹ ਦੱਸੋ। ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਗੱਲ ਮੇਰੀ ਪੱਲੇ ਬੰਨ ਲੈਣੀ ਹੈ। ਜਿਨ੍ਹਾਂ ਦੇ ਵਿਆਹ ਹੋ ਗਏ ਨੇ ਉਹ ਵੀ ਅਪਲਾਈ ਕਰ ਦੇਣ ਜਿਨ੍ਹਾਂ ਦੇ ਹਾਲੇ ਹੋਣੇ ਨੇ ਉਹ ਵੀ ਜ਼ੇਨ 'ਚ ਰੱਖਣ ਗੱਲ। ਕੁਛ ਪਿਓ ਇਦਾਂ ਦੇ ਹੁੰਦੇ ਨੇ ਆਪ 50 ਸਾਲ ਦੇ ਨੇ ਤੇ 14 ਸਾਲ ਦੇ ਬੱਚੇ ਨਾਲ ਮਤੱਕਾ ਲਾਇਆ ਹੁੰਦਾ। ਕਿੱਦਾਂ ਦਾ ਭਲਾ ਮਤਲਬ ਉਹ ਕੰਮ ਨਹੀਂ ਕਰਦਾ। ਉਹਨੂੰ ਪੁੱਛਿਆ ਚਾਚਾ ਜੀ ਕੀ ਗੱਲ ਮੁੰਡਾ ਕੰਮ ਨਹੀਂ ਯਾਰ ਕਿੰਨਾ ਕੁ ਸਮਝਾਈਏ ਹੁਣ ਮਾਸ਼ਾ ਆਪ ਸਮਝਦਾਰ ਆ ਹੁਣ ਕਿੰਨਾ ਕੁ ਸਮਝਾ ਲਈਏ ਰੋਣਗੇ ਆਪੇ ਹੀ ਦੇਖਣਗੇ ਫਿਰ ਜਦੋਂ ਅਸੀਂ ਨਾ ਰਹੇ ਫਿਰ ਉਹਨਾਂ ਨੂੰ ਪਤਾ ਲੱਗ ਜਾਏਗਾ। ਓਏ ਉਹਦੇ ਲਪੇੜਾ ਮਾਰ ਇੱਕ ਉਹਦੇ ਨਾਲ ਮਤੱਕਾ ਲਾ ਕੇ ਉਹਦੇ ਨਾਲ ਸੱਸ ਨੂੰਹ ਵਾਲਾ ਰਿਸ਼ਤਾ ਬਣਾ ਲੈਂਦੇ ਕਈ ਪਿਓ ਪੁੱਤਰਾਂ ਦੇ ਨਾਲ। ਮੈਂ ਸਹੀ ਕਹਿ ਰਿਹਾ ਤੁਹਾਨੂੰ ਇਸ ਅਬਾਸ ਦਾ ਅੱਬਾ ਸੇਮ ਉਹ ਕੈਟਾਗਰੀ ਆ। ਉਹ ਮੇਰੇ ਕੋ ਆਇਆ ਮੈਂ ਕਿਹਾ ਜੀ ਇਦਾਂ ਮੈਂ ਕੀ ਕਰ ਸਕਦਾ ਜੀ ਹੁਣ ਤੇ ਆਪ ਸਿਆਣੇ ਨੇ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਜੀ ਪੁੱਛ ਲਓ ਮੈਂ ਇਹਨਾਂ ਨੂੰ ਜ਼ਿੰਦਗੀ 'ਚ ਕਦੀ ਕੁਝ ਕਿਹਾ ਮੈਂ ਕਿਹਾ ਚਾਚਾ ਜੀ ਇਹਨਾਂ ਗੱਲਾਂ ਦੇ ਨਾਲ ਨਹੀਂ ਉਹਨਾਂ ਨੂੰ ਸਮਝ ਆਉਣੀ। ਯਾਨੀ ਕਈ ਮਾਂ-ਬਾਪ ਇਦਾਂ ਦੇ ਹੁੰਦੇ ਨੇ ਉਹ ਆਪਣੇ ਧੀਆਂ ਪੁੱਤਰਾਂ ਕੋ ਚਾਹੁੰਦੇ ਨੇ ਕਿ ਜਿੰਨੀ ਸਾਨੂੰ ਅਕਲ ਹੈ ਨਾ ਉਸੇ ਅਕਲ ਦੇ ਨਾਲ ਇਹ ਵੀ ਸੋਚਣ ਗੱਲ ਜਿੰਨੀ ਸਾਡਾ ਐਕਸਪੀਰੀਅੰਸ ਆ ਉਸੇ ਐਕਸਪੀਰੀਅੰਸ ਨਾਲ ਇਹ ਵੀ ਸੋਚਣ। ਹੈਗੇ ਹੋ ਕਿ ਫੌਤ ਹੋ ਗਏ ਹੋ? ਹੈਗੇ ਨਹੀਂ ਹੈਗੇ ਤਾਜੀ ਅੱਛਾ ਜਦੋਂ ਦੇ ਅੱਬੂ ਤੁਹਾਡੇ ਕੋ ਹੋ ਕੇ ਗਏ ਨਾ ਉਦੋਂ ਦੇ ਥੋੜਾ ਜਿਹਾ ਚੇਂਜ ਹੋ ਗਏ ਆ। ਢਿੱਲੇ ਹਾਂ ਮੱਠੇ ਜਦੋਂ ਦੇ ਰਹਿ ਅੱਬੂ ਮੇਰੇ ਕੋ ਹੋ ਗਏ ਉਦੋਂ ਦੀਆਂ ਫਿੱਕੀਆਂ ਲੱਗਣ ਮਠਿਆਈਆਂ ਫੇਟੇ ਮੂੰਹ। ਹਾਂ ਉਸਤਾਦ ਜੀ ਮੈਨੂੰ ਨਾ ਸੱਚੀ ਮੁੱਚੀ ਆਪਣੇ ਅੱਬੂ ਯਾਦ ਆ ਗਏ ਉਸਤਾਦ ਜੀ। ਹਾਏ ਹਾਏ ਅੱਲਾ ਜਨਤਾ ਹੀ ਕਰਦੇ ਹੋ ਕਹਿੰਦੇ ਪੁੱਤਰ ਮੇਰੀ ਜੀਂਦੇ ਜੀ ਤੂੰ ਕੰਮ ਨਹੀਂ ਕਰਨਾ। ਤੇ ਬਾਅਦ ਚੋਂ ਵੀ ਨਹੀਂ ਕਰਨਾ। ਮੈਂ ਉਸਤਾਦ ਜੀ ਕਸਮ ਵਾਲੀ ਗੱਲ ਮੈਂ ਆਪਣੀ ਜ਼ਿੰਦਗੀ 'ਚ ਕਦੇ ਤੀਲਾ ਭੰਨ ਕੇ ਨਹੀਂ ਦੇਖਿਆ ਕਿ ਕਿਸ ਤਰ੍ਹਾਂ ਭੰਨੀਦਾ। ਤੇ ਅੱਬਾ ਮੇਰੇ ਹੱਥਾਂ 'ਚ ਵੀ ਇਹ ਮੇਰੇ ਨਰਮੋ ਮੁਲਾਇਮ ਲਿਸ਼ਮ ਵਰਗੇ ਹੱਥ ਨੇ ਮੇਰੇ। ਤੇ ਅੱਬਾ ਜੀ ਕੋ ਵਾਸ ਬਣਾਉਂਦਾ ਰਿਹਾ। ਫੈਸਲ ਜੀ, ਤੇਰੇ ਯਕੀਨ ਅੱਬੇ ਨੇ ਕਰੋ, ਸਹੀ ਕਿਹਾ ਤੈਨੂੰ ਕਿ ਜਿੰਨੀ ਦੇਰ ਮੈਂ ਜ਼ਿੰਦਾ ਨਾ ਤੂੰ ਕੰਮ ਨਹੀਂ ਕਰਨਾ ਦਿਨੇ ਸਿਰਫ ਰਾਤ ਨੂੰ 2 ਘੰਟੇ ਜਾਣਾ ਤੂੰ। ਉਸਤਾਦ ਜੀ ਤੁਸੀਂ ਫੇਰ ਉਧਰ ਹੀ ਆਣ ਡੇ ਹੋ ਨਾ ਫਿਰ। ਉਸਤਾਦ ਜੀ ਸੱਚੀ ਮੁੱਚੀ ਮੇਰੇ ਹੱਥ ਕੁੜੀਆਂ ਵਰਗੇ ਹੱਥ ਨੇ ਮੇਰੇ ਨਰਮੋ ਮੁਲਾਇਮ ਓਏ ਮਾਫੀ ਭਰਾ ਰੇਸ਼ਮ ਵਰਗੇ ਹੱਥ ਨੇ ਮੇਰੇ। ਮੇਰੀ ਵਾਈਫ ਮੇਰੇ ਹੱਥਾਂ ਤੇ ਮਰਦੀ ਜੇ। ਉਹ ਭਾਜੀ ਤੁਹਾਡੇ ਹੱਥਾਂ 'ਚ ਮਰੇਗੀ। ਹੱਥਾਂ ਤੇ ਮਰਦੀ ਨਹੀਂ ਹੱਥਾਂ ਤੇ ਮਾਰਦੀ ਆ। ਮੁਦੱਸਰ ਖੈਰ ਆ ਤੂੰ ਅੱਜ ਬੋਲ ਨਹੀਂ ਰਿਹਾ ਮਤਲਬ ਚੁੱਪ ਕਰਕੇ ਬੈਠਾ ਕੀ ਗੱਲ ਆ ਕੀ ਮੈਂ- ਸੋਚ ਰਿਹਾ? ਮੈਂ ਦੇਖ ਰਿਹਾ ਮੈਂ ਕਿਹਾ ਵਾਲਦੈਨ ਵੀ ਕਈ ਬੱਚੇ ਗਲਤ ਨਿਕਲ ਆਏ ਨਾ ਤੇ ਬੱਚੇ ਨੂੰ ਨਹੀਂ ਸਮਝਾਉਣਾ। ਉਹ ਕਰਿਆਨੇ ਵਾਲੇ ਨੂੰ ਉਹਦੀ ਪੂਰੀ ਕਹਾਣੀ ਸੁਣਾਉਣੀ ਆ ਕੰਮ ਨਹੀਂ ਕਰਦਾ ਵਿਹਲਾ ਫਿਰਦਾ ਰਹਿੰਦਾ ਵਾ ਸੁੱਤਾ ਰਹਿੰਦਾ ਵਾ ਠੀਕ ਆ। ਉਹ ਸਬਜ਼ੀ ਵਾਲਾ ਆ ਗਿਆ ਉਹਨੂੰ ਪੂਰੀ ਕਹਾਣੀ ਸੁਣਾ ਦੇਣੀ ਉਹਦੀ ਕੰਮ ਨਹੀਂ ਜਾਂਦਾ ਜੀ ਵਿਹਲਾ ਵਾ ਸੁੱਤਾ ਰਹਿੰਦਾ ਵਾ ਮੈਂ ਜਾਣਾ ਵਾ 60 ਸਾਲ ਉਮਰ ਹੋ ਗਈ ਆ। ਉਹ ਪੁੱਤ ਵੀ ਘਰ ਹੀ ਫਿਰਨ ਦਿਆ ਵਾ ਤਾਂ ਉਹਨੂੰ ਭਾ ਕੇ ਸਮਝਾ ਉਹਨੂੰ ਨਹੀਂ ਸਮਝਾਉਣਾ। ਨਹੀਂ ਪੂਰੇ ਮਹੱਲੇ 'ਚ ਉਹਦੀ ਕਹਾਣੀ ਸੁਣਾ ਦੇਣੀ ਆ ਰਿਸ਼ਤੇਦਾਰਾਂ 'ਚ ਸੁਣਾ ਦੇਣੀ ਆ। ਉਸਤਾਦ ਜੀ ਉਹ ਵਿਚਾਰਾ ਉਹ ਉੱਥੇ ਹੀ ਆ ਉਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਮੁਦੱਸਰ ਸਾਹਿਬ ਮੈਂ- ਉਸਤਾਦ ਜੀ ਕਈ ਵਾਲਦੈਨ ਦਾ ਹੁਣ ਥੋੜੇ ਜਿਹੇ ਫਾਸਟ ਫੂਡ ਤੇ ਰੰਗਬਾਜ਼ੀ ਕਰਕੇ ਨਾ ਇੱਕ ਸਿਗਰਟ ਲੈਣਾ ਕੈਪਟਨ ਦਾ ਪਾਨ ਵਾਲੇ ਕੋ ਤੇ ਆਪਣੇ ਬੱਚੇ ਨੂੰ ਇਸ ਕਿਸਮ ਦਾ ਗੰਦਾ ਕਰਨਾ ਉਹਨੂੰ ਜਾ ਕੇ ਨਾ ਸਿਗਰਟ ਦੇ ਪੈਸੇ ਸਿਗਰਟ ਲੈਣੇ ਚਾਹੀਦਾ। ਕੀ ਗੱਲ ਆ ਬੜਾ ਹਾਲਾਤ ਖਰਾਬ ਹੋ ਕੀ ਦੱਸਾਂ। ਹਾਂ ਹੁਣ ਮੂੰਹ ਵੀ ਵਿੰਗਾ ਕਰਨਾ ਸਿਗਰਟ ਵੀ ਲਾਉਣੇ ਕਿਹੜਾ ਹੋਰ ਨਾ ਤੇ ਜਾ ਪਤਾ ਗੱਡੀ ਮੇਰੀ ਗੱਡੀ ਉਹ ਮੇਰੀ ਗੱਡੀ ਦਾ ਸੁੱਚ ਬੰਦ ਕਰ ਦੇ। ਗੱਡੀ ਆ ਆਹੋ ਉਹ ਸੁੱਚ ਬੰਦ ਕਰ ਦੇ ਉਹਦਾ। ਅੱਛਾ ਕਈ ਪਿਓ ਇਦਾਂ ਦੇ ਹੁੰਦੇ ਇਹਨਾਂ ਨੇ ਆਪ ਨਹੀਂ ਮੁੰਡੇ ਨੂੰ ਕੁਝ ਕਹਿਣਾ
ਕੋਈ ਯਾਰ ਦੋਸਤ ਘਰ ਆ ਗਿਆ ਨਾ ਕੋਈ ਸਿਆਣਾ, ਉਹਨੂੰ ਕਹਿਣਾ ਨਾ ਮੈਂ ਉਹਨੂੰ ਭੇਜਦਾ ਸ਼ਹਜ਼ਾਦ ਨੂੰ ਅੰਦਰ, ਮੁੰਡਾ ਨਹੀਂ ਮੇਰਾ। ਆਹੋ ਆਹੋ ਕੀ ਗੱਲ ਹੋਈ? ਉਹ ਯਾਰ ਉਹ ਤੰਗ ਬੜਾ ਕਰਦਾ, ਇਹਨੂੰ ਸਮਝਾਦਾ, ਕੰਮ ਤੇ ਨਹੀਂ ਜਾਂਦਾ। ਉਹਨੇ ਕਹਿਣਾ ਕੋਈ ਨਹੀਂ ਭੇਜ ਉਹਨੂੰ, ਤੇ ਆਪ ਬਹਾਨੇ ਨਾਲ ਬਾਹਰ ਨਿਕਲ ਜਾਣਾ ਤੇ ਉਹਨੂੰ ਕਹਿਣਾ ਓਏ ਅੰਦਰ ਚਾਚੇ ਨੂੰ ਪੁੱਛੋ ਕਿ ਚਾਹ ਪਾਣੀ। ਉਹ ਚਾਹ ਪਾਣੀ ਪੁੱਛਣ ਦਾ ਤਾਂ ਚਾਚਾ ਭਲਾ ਬਹਿ ਜਾ, ਆ ਜਾਂਦੀ ਚਾਹ ਵੀ, ਬਹਿ ਜਾ। ਆਹੋ। ਹਾਂ ਕੀ ਕਰ ਰਿਹਾ ਅੱਜ ਕੱਲ੍ਹ? ਕੁਛ ਨਹੀਂ ਜੀ, ਬਸ ਜੋਬ ਲੱਭ ਰਿਹਾ। ਪੁੱਤਰ ਪਿਓ ਵੱਲ ਵੇਖ, ਜੋਬ ਲੱਭ ਰਿਹਾ, ਪਿਓ ਦੇ ਨਾਲ ਹੀ ਚੱਲ ਜਾ, ਇੱਥੇ ਬਾਹਰ ਰੇਹੜੀ ਲਾ ਲਾ ਕੋਈ, ਕੁਛ ਕਰ ਤੇ ਸਹੀ। ਆਹੋ। ਹਾਂਜੀ ਚਾਚੂ ਜੀ ਮੈਂ ਬਸ ਕਰ ਰਿਹਾ। ਬਸ ਦੇਖ ਲਾ ਤੇ ਪੁੱਤਰ ਸ਼ਿਕਾਇਤਾਂ ਆ ਰਹੀਆਂ ਨੇ, ਦੌਰ ਨਹੀਂ ਹੈਗਾ, ਟਾਈਮ ਨਹੀਂ ਹੈਗਾ, ਪੈਸੇ ਤੋਂ ਬਗੈਰ ਕੁਛ ਨਹੀਂ ਸਰਦਾ ਸਰ। ਅੱਛਾ ਜੀ, ਤੇ ਉਹਨੂੰ ਫੌਰਨ ਪਤਾ ਲੱਗ ਜਾਂਦਾ ਕਿ ਇਹ ਪੇਸ਼ੀ ਮੇਰੇ ਵਾਲਦ ਸਾਹਿਬ ਨੇ ਪਾਈ ਹੈ। ਉਹ ਹੁਣ ਸਿੱਧਾ ਜਾ ਕੇ ਮਾਂ ਨੂੰ ਕਹਿੰਦਾ ਅੰਮੀ ਜੀ ਗੱਲ ਸੁਣੋ, ਗੱਲ ਇਹ ਹੈ ਗੱਬੂ ਨੂੰ ਕੋ ਆਪ ਜੋ ਮਰਜ਼ੀ ਕਹਿ ਲਿਆ ਕਰੋ, ਆਪਣੇ ਯਾਰਾਂ ਦੋਸਤਾਂ ਕੋਲੋਂ ਬਿਸਤ ਨਾ ਕਰਾਇਆ ਕਰੋ। ਹੁਣ ਮਾਂ ਪਿਓ ਨੂੰ ਕਹਿੰਦੀ ਆ ਕਿ ਤੁਸੀਂ ਉਹ ਉੱਦਾਂ ਕਰ, ਤੇ ਪਿਓ ਫੌਰਨ ਮੁੱਕਰ ਜਾਂਦਾ, ਮੈਂ ਕਿਦੋਂ ਕਿਹਾ? ਮੈਂ ਉਹ ਪਾਗਲ ਉਹਨੂੰ ਕਵਾਂ ਮੈਂ? ਮੇਰੀ ਗੱਲ ਸੁਣ ਮਿੱਠੇ, ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਗੱਲ, ਜਿਹੜੇ ਜਿਹੜੇ ਬਾਪ ਨੇ ਜਾਂ ਜਿਨ੍ਹਾਂ ਨੇ ਬਣਨਾ, ਇੱਕ ਗੱਲ ਤੇ ਇਹ ਕਰਨੀ ਆ ਕਿ ਆਪਣੀ ਬੁੱਢੀ ਨੂੰ ਕਹਿ ਦੇਣਾ ਕਿ ਰਾਤ ਨੂੰ ਪਿਓ ਦੇ ਆਉਣ ਦਾ ਵੇਟ ਨਹੀਂ ਕਰਨਾ। 12 ਵਜੇ ਮੁੰਡੇ ਨੇ ਕੋਈ ਗਲਤੀ ਕੀਤੀ ਹੈ ਤੇ ਆ ਲੈਣ ਦੇ ਤੇਰੇ ਪਿਓ ਨੂੰ, ਉਹਨੇ ਆਉਣਾ ਰਾਤ ਨੂੰ 8 ਵਜੇ। ਹਾਂਜੀ ਠੀਕ ਆ ਜੀ, ਇਹ ਬਰਬਾਦੀ ਬੱਚਿਆਂ ਦੀ ਇਹ ਗੱਲ ਫੇਰਦੀ ਆ ਲੈਣ ਦੇ ਤੇਰੇ ਪਿਓ ਨੂੰ। ਹਾਂ ਕਦੀ ਤੁਸੀਂ ਵੇਖ ਲੈਣਾ, ਜਿਹੜੀ ਮਾਂ ਆਪ ਝੰਬ ਦਿੰਦੀ ਨਾ, ਉਹ ਇਹ ਨਹੀਂ ਵੇਖਦੀ ਆ ਲੈਣ ਦੇ ਤੇਰੇ ਪਿਓ ਨੂੰ, ਉਹਦੇ ਬੱਚੇ ਸੂਧ ਹੁੰਦੇ ਬਿਲਕੁਲ। ਬੱਚੇ ਬਹੁਤ ਵੱਡਾ ਵਿਗੜਨ ਚ ਹੱਥੇ ਹੁੰਦਾ, ਆ ਲੈਣ ਦੇ ਤੇਰੇ ਪਿਓ ਨੂੰ। ਆ ਲੈਂਦੇ ਨੇ। ਉਹ ਰਾਤ ਨੂੰ ਪਿਓ ਹੁੰਦਾ, ਮੁੰਡਾ ਕਿੱਥੇ ਉਹ ਗੱਲ ਰਹਿੰਦੀ। ਇੱਕ ਤੇ ਇਹ ਗੱਲ ਬਰਬਾਦ ਕਰਦੀ ਹੈ, ਦੂਜੀ ਗੱਲ ਇਹ ਹੈ ਭਾਈਜਣ ਕਿ ਮਤੱਕਾ ਲਾ ਲੈਣਾ ਐਵੇਂ ਮੁੰਡੇ ਦੇ ਨਾਲ, ਯਾਨੀ ਉਹਨੂੰ ਵੀ ਆਪਣੇ ਜਿਹੜਾ ਸਮਝ ਕੇ, ਆਪਣੀ ਅਕਲ ਦੇ ਲੈਵਲ 'ਚ ਸਮਝ ਕੇ ਉਹਦੇ ਨਾਲ ਮਤੱਕਾ ਲਾਇਆ। ਸਮਝ ਆ ਰਹੀ? ਇਹ ਕਈ ਸੱਸਾਂ ਇਦਾਂ ਹੁੰਦੀਆਂ ਨੇ, ਨੂੰਹ ਨੂੰ ਡਾਇਰੈਕਟ ਨਹੀਂ ਗੱਲ ਕਰਨੀ, ਇੱਧਰ ਉੱਧਰ ਉਹਦੇ ਕਰੀ ਜਾਣੇ ਗੱਲਾਂ। ਉਹ ਵੀ ਬਰਬਾਦੀ, ਨੂੰਹ ਨੂੰ ਜਦੋਂ ਪਤਾ ਲੱਗਦਾ ਵਾ ਤੇ ਉਹ ਬਰਬਾਦੀ ਫਿਰਦੀ, ਉਹਨਾਂ ਦੇ ਸਗੋਂ ਨਫ਼ਰਤ ਪਈ ਜਾਂਦੀ। ਜਿਹੜੀ ਸੱਸ ਠੱਕ ਮੂੰਹ ਤੇ ਗੱਲ ਕਰਦੀ ਹੈ, ਕਿਸੇ ਨੂੰ ਨਹੀਂ ਕਹਿੰਦੀ, ਬਾਹਰ ਕੋਈ ਪੁੱਛੇ ਉਹਨੂੰ ਕੋਈ ਜੀ ਮੇਰੀ ਨੂੰਹ ਤੇ ਚੰਗੀ ਬੜੀ ਹੈ, ਆਪ ਘਰ ਦੇ ਅੰਦਰ ਨੂੰਹ ਨੂੰ ਭਾਵੇਂ ਜਿੱਦਾਂ ਮਰਜ਼ੀ, ਜਿੱਦਾਂ ਧੀਆਂ ਨੂੰ ਕਹਿੰਦੇ ਉੱਦਾਂ ਹੀ ਕਹਿ ਦੇਵੇ। ਉਹ ਨਹੀਂ ਸਮਝਦੀ, ਨਾ ਸਮਝੇ। ਲੇਕਿਨ ਤੁਹਾਡੀ ਨੂੰਹ ਨੂੰ ਅਗਰ ਕਦੀ ਇਹ ਨਹੀਂ ਨਾ ਪਤਾ ਲੱਗਦਾ ਕਿ ਯਾਰ ਮੇਰੀ ਸੱਸ ਨੇ ਬਾਹਰ ਮੇਰੀ ਕੋਈ ਬਦਖੋਈ ਕੀਤੀ ਹੈ, ਮੈਂ ਕਹਿੰਦਾ ਉਹ ਸਾਰੇ ਦੁੱਖ ਫੇਰ ਵੀ ਭੁੱਲ ਜਾਂਦੀ ਹੈ। ਬਾਹਰ ਕੋਈ ਪੁੱਛੇ ਉਹਨੂੰ ਕਹੋ ਜੀ ਮੇਰੀ ਨੂੰਹ, ਮੇਰੀਆਂ ਧੀਆਂ ਬਾਅਦ 'ਚ, ਮੇਰੀ ਨੂੰਹ ਪਹਿਲੇ, ਮੇਰੀਆਂ ਝਿੜਕਾਂ ਵੀ ਸਹਿ ਲੈਂਦੀ ਆ, ਮੇਰਾ ਸਾਰਾ ਕੁਝ ਕਰਦੀ, ਮੇਰੀ ਖਿਦਮਤ ਵੀ ਕਰਦੀ, ਮੇਰੀ ਨੂੰਹ ਵਰਗੀ ਤਾਂ ਨੂੰਹ ਲੱਭਣੀ ਨਹੀਂ ਕਿਤੇ। ਤੇ ਘਰ 'ਚ ਜਦੋਂ ਗੱਲ ਹੋਵੇ ਤਾਂ ਉਹਨੂੰ ਭਾਵੇਂ ਪੈ ਜਾਵੇ, ਜੋ ਮਰਜ਼ੀ ਕਰੇ, ਉਹਨੂੰ ਭਾਵੇਂ ਗਾਲਾਂ ਕੱਢ ਦੇਵੇ, ਜੋ ਮਰਜ਼ੀ ਕਰੇ, ਅੰਨੀ ਹੋਈ ਤੇ ਨਜ਼ਰ ਨਹੀਂ ਆਉਂਦਾ, ਇਹ ਉਹ ਫਲਾਂਟਿੰਗ। ਲੇਕਿਨ ਉਸਤਾਦ ਜੀ ਉਹ ਨੂੰਹ ਨੂੰ ਅਗਰ ਗੁੱਸਾ ਵੀ ਚੜਦਾ ਨਾ ਵਕਤੀ, ਉਹ ਜਦੋਂ ਬਾਹਰ ਕਿਸੇ ਕੋ ਸੁਣੇਗੀ ਨਾ ਕਿ ਨਹੀਂ ਤੇਰੀ ਸੱਸ ਤੇ ਤੇਰੀਆਂ ਤਾਰੀਫਾਂ ਹੀ ਬੜੀਆਂ ਕਰਦੀ, ਉਹ ਸਾਰਾ ਕੁਝ ਭੁੱਲ ਜਾਏਗੀ। ਆਹੋ ਸਹੀ ਗੱਲ। ਕਈਆਂ ਸੱਸਾਂ ਦੀ ਆਦਤ ਹੁੰਦੀ ਆ, ਨੂੰਹ ਦੇ ਸਾਹਮਣੇ ਚੁੱਪ ਕਰ, ਉਹਨੇ ਕੋਈ ਹਰਕਤ ਕੀਤੀ ਤੇ ਚੁੱਪ ਕਰ ਜਾਣਾ। ਉਸ ਤੋਂ ਬਾਅਦ ਕੋਈ ਆ ਗਈ ਘਰ ਮਿਲਣ ਮਾਂ ਨੂੰ, ਉਹ ਅੰਦਰ ਬਹਿ ਕੇ ਉਹਨੇ ਕੁੰਡੀ ਲਾ ਕੇ ਤੇ ਉਹਨੇ ਸ਼ੁਰੂ ਹੋ ਜਾਣਾ, ਆ ਵੇਖ ਨਾ ਆ ਸਵੇਰੇ ਇਦਾਂ ਕੀਤਾ, ਪਰਸੋਂ ਇਦਾਂ ਕੀਤਾ, ਚੌਥ ਇਦਾਂ ਕੀਤਾ ਹੈ, ਮਹੀਨਾ ਪਹਿਲੇ ਵੀ ਇਦਾਂ ਕੀਤਾ ਹੈ, ਠੰਡੀ ਰੋਟੀ ਮੇਰੇ ਅੱਗੇ ਰੱਖ ਦਿੱਤੀ ਲਿਆ ਕੇ ਫਲਾਂ। ਉਹ ਹੁਣ ਜ਼ਾਹਰੀ ਬਾਤ ਆ, ਜਿਹਨੇ ਸੁਣੀ ਆ ਗੱਲ ਉਹਨੇ ਉਹ ਵੀ ਆਪਣੀ ਵੱਲੋਂ ਬਜ਼ੁਰਗ ਹੋਣ ਦਾ, ਸਿਆਣੇ ਹੋਣ ਦਾ ਸਬੂਤ ਕਿੱਦਾਂ ਦਿੰਦੇ ਨੇ ਕਿ ਹਿਸਾਬ ਦੇ ਨਾਲ ਨੂੰਹ ਨੂੰ ਬੈਨੇ ਧੀ ਇਹ ਗੱਲ ਸੁਣੋ ਤੇਰੀ ਮਾਂ ਮਾਰ ਗਈ, ਉਹਨੂੰ ਪਤਾ ਲੱਗਦਾ ਕਿ ਅੰਮੀ ਨੇ ਸ਼ਿਕਾਇਤ ਲਾਈ ਇਹਨੂੰ। ਉਹ ਭਾਜੀ ਉਹ ਜਿਹੜਾ ਨਫ਼ਰਤ ਆ ਨਾ, ਉਹ ਕਦੀ ਨਹੀਂ ਜਾਂਦੀ ਮੁੜ ਕੇ। ਇਦਾਂ ਹੀ ਹੈ। ਸਿੱਧਾ ਉਹਨੂੰ ਕਹਿ ਦੇ, ਜਦੋਂ ਰੋਟੀ ਠੰਡੀ, ਉਹਨੂੰ ਕਹੇ ਗੱਲ ਸੁਣਨੀ ਆ, ਰੋਟੀ ਆ ਖਾਣ ਵਾਲੀ ਹੈ, ਠੰਡੀ ਰੋਟੀ ਮੈਨੂੰ ਤਾਜ਼ੀ ਪਕਾ ਕੇ ਦੇ, ਤੇ ਖਬਰਦਾਰ ਅੱਗੇ ਤੋਂ ਇਦਾਂ ਮੈਨੂੰ ਰੋਟੀ ਦਿੱਤੀ ਤੇ ਗੱਲ ਮੁੱਕੀ। ਹਾਂਜੀ ਤੇ ਉਸ ਤੋਂ ਫੌਰਨ ਬਾਅਦ ਕੋਈ ਮਿਲਣ ਆ ਗਈ ਤੇ ਉਹ ਕਵੇ ਸੁਣਾ, ਉਹਨੂੰ ਕਵੇ ਮੇਰੀ ਨੂੰਹ ਤੇ ਆ ਦੇਖ ਮੈਨੂੰ ਐਡਾ ਸੋਹਣਾ ਪਕਾ ਕੇ ਦਿੰਦੀ ਹੈ ਮਾਸ਼ਾਅੱਲਾ ਸਰ। ਉਹਨੂੰ ਇਹ ਨਾ ਦੱਸੋ ਵੀ ਥੋੜੀ ਦੇਰ ਪਹਿਲੇ ਕੀ ਹੋਇਆ। ਇੰਨੇ ਫਰਕ ਨੇ ਸਿਰਫ ਹੈ ਜਿਹੜੇ ਜ਼ਿੰਦਗੀ ਆਸਾਨ ਕਰ ਸਕਦੇ ਨੇ। ਇਦਾਂ ਹੀ ਉਸਤਾਦ ਜੀ। ਬਿਲਕੁਲ ਸਹੀ ਗੱਲ। ਉਸਤਾਦ ਜੀ ਮੇਰਾ ਇੱਕ ਨਾ ਦੋਸਤ, ਉਹਦੀ ਅੰਮੀ ਬਹੁਤ ਸਖਤ ਸੀ, ਅਸੀਂ ਉਹ ਤੋਂ ਬਹੁਤ ਡਰਦੇ ਸੀਗੇ, ਉਹਦੀ ਅੰਮੀ ਤੋਂ ਬਹੁਤ ਸਖਤ ਉਸਤਾਦ ਜੀ। ਤੇ ਉਹ ਨਾ ਮੁੰਡਾ ਹੁਣ ਮੇਰੇ ਨਾਲ ਸੁਬਾਹ ਤੋਂ ਮੇਰੇ ਨਾਲ ਫਿਰੀ ਆ ਰਿਹਾ, ਸ਼ਾਮ ਦੇ 5-6 ਵੱਜ ਗਏ, ਕਹਿੰਦਾ ਅੱਜ ਨਾ ਘਰੋਂ ਕੁੱਟ ਬਹੁਤ ਪੈਣੀ ਹੈ। ਤੇ ਉਹਦੀ ਅੰਮੀ, ਅਸੀਂ ਇਦਾਂ ਆ ਰਹੇ ਤੇ ਉਹਦੀ ਅੰਮੀ ਸਾਹਮਣੇ ਖੜੀ, ਕਹਿੰਦੀ ਹੋ ਰਿਹਾ ਸੁਬਾਹ ਦਾ ਕਿੱਥੇ ਸੀ? ਤੇ ਉਹ ਨਾ ਹੁਣ ਪਿੱਛੇ ਨੂੰ ਜਾਵੇ, ਤੇ ਉਹਦੀ ਅੰਮੀ ਨੇ ਬੜੀ ਅੱਛੀ ਐਂਟਰੀ ਕੀਤੀ, ਕਹਿੰਦੀ ਚੱਲ ਮੇਰਾ ਪੁੱਤ ਨਾ ਆ ਪੈਸੇ ਫੜ 100 ਰੁਪਏ ਤੇ ਮੂੰਗੀ ਮਸਰਾਂ ਦੀ ਦਾਲ ਲਿਆ। ਉਹਨੇ ਕਿਹਾ ਕਿ ਮਾਈ ਔਖੀ ਹੋ ਗਈ ਹੈ, ਠੰਡੀ ਹੋ ਗਈ ਹੈ, ਕੋਈ ਗੱਲ ਨਹੀਂ। ਤੇ ਐਂ ਕਰਕੇ ਉਹ ਸੌ ਫੜਨ ਆਇਆ ਤੇ ਉਹਨੇ ਗੁੱਟ ਫੜ ਕੇ ਉਹਦੇ ਥੈਮੜਾ ਫੇਰਿਆ। ਉਸਤਾਦ ਜੀ ਕਈ ਮਾਵਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਕਹਿੰਦੀਆਂ ਆਜਾ ਪੁੱਤਰ ਨਹੀਂ ਮਾਰਦੀ। ਹਾਏ ਹਾਏ ਹਾਏ, ਹਾਂ ਕੀ ਯਾਦ ਆ ਗਿਆ ਉਸਤਾਦ ਜੀ? ਉਸਤਾਦ ਜੀ ਸਾਡੇ ਨਾਲ ਦੋਸਤ ਦਾ ਅੱਬਾ ਸੀਗਾ, ਜ਼ਿੱਦ ਕਰਕੇ ਨਾਲ ਗਿਆ, ਕਹਿੰਦਾ ਕੁਰਬਾਨੀ ਤੇ ਜਾਨਵਰ ਮੇਰੀ ਪਸੰਦ ਦਾ ਲੈਣਾ। ਉਹ ਮੈਂ ਲੈਣਾ, ਤੁਹਾਨੂੰ ਨਹੀਂ ਪਤਾ, ਤੁਸੀਂ ਐਦਾਂ ਵਾ, ਤੁਸੀਂ ਨਿਆਣੇ, ਤੁਹਾਨੂੰ ਕੀ ਪਤਾ। ਮੰਡੀ ਚਲੇ ਗਏ, ਸੌਦਾ ਹੋਣ ਲੱਗਾ, ਕਹਿੰਦੇ ਅੱਬੂ ਜੀ ਤੁਹਾਡੇ ਸਾਰਾ ਕੀ ਹੋਣਾ ਚਾਹੀਦਾ। ਤੇ ਅੱਬਾ ਜੀ ਦਾ ਮੂਡ ਬਣ ਗਿਆ, ਪਤਾ ਨਹੀਂ ਕਿਸ ਗੱਲ ਤੋਂ
ਤੇ ਉੱਥੇ ਹੁਣ ਉਹ ਸੌਦਾ ਹੁੰਦਾ, ਕਹਿੰਦਾ ਦੇਖ ਲਓ ਭਾਈ ਜਿੱਦਾਂ ਕਰਨੀ, ਮੇਰੀ ਕਿਹੜਾ ਕੋਈ ਚੱਲਦੀ ਆ। ਉਹ ਚਲ ਗਏ, ਕਹਿੰਦਾ ਲਓ, ਕਹਿੰਦਾ ਉਸਤਾਦ ਜੀ, ਉਹ ਲੈ ਗਏ ਆ। ਅੱਲਾ ਜਨਤਾ ਜੀ ਘਰ ਦੇ ਅੱਬੂ ਦੀ ਗੱਲ ਤੇ ਮੇਰੇ ਨਾ ਦੋਸਤ ਹਬਾਬ ਯਾਨੀ ਕਿ ਨਾ ਆ ਗਏ, ਤੇ ਇੱਕ ਟਾਈਮ ਆਇਆ ਕਿ ਅੱਬੂ ਦੀ ਇੱਕ ਨਾ ਆਦਤ ਬਣ ਗਈ, ਸਪਿਟ ਕਰਦੇ ਸੀਗੇ, ਯਾਨੀ ਕਿ ਉਹ ਥੁੱਕ ਯਾਨੀ ਕਿ ਸਿਰ ਤੋਂ ਇੰਜ ਨਹੀਂ ਕਰਕੇ ਨਾ ਤੀਲੀ ਮਾਰਦੇ ਰਹਿਣਾ, ਇੰਜ ਨਹੀਂ ਕਰਕੇ ਕਰਦੇ ਰਹਿਣਾ। ਤੇ ਮੈਂ ਨਾ ਅੰਮੀ ਨੂੰ ਕਿਹਾ, ਮੈਂ ਕਿਹਾ ਅੰਮੀ ਅੱਬੂ ਦੀ ਆਦਤ ਕਿਸ ਤਰ੍ਹਾਂ ਦੀ ਹੈਗੀ ਏ? ਤੇ ਮੈਂ ਕਿਹਾ ਅੰਮੀ ਮੇਰੇ ਦੋਸਤਾਂ ਨੇ ਆਣਾ ਤੇ ਅੱਬੂ ਦੀ ਆਦਤ ਮੈਨੂੰ ਨਹੀਂ ਚੰਗੀ ਲੱਗਣ ਡਈ। ਤੇ ਅੰਮੀ ਕਹਿੰਦੇ ਮੈਂ ਤੇਰੇ ਅੱਬੂ ਨੂੰ ਕਹਿ ਦਿੰਨੀ ਆ। ਤੇ ਅੰਮੀ ਨੇ ਨਾ ਕਿਤੇ ਅੱਬੂ ਨੂੰ ਕਹਿ ਦਿੱਤਾ ਕਿ ਫੈਸਲਾ ਇੰਜ ਕਹਿਣ ਡਿਆ ਸੀਗਾ, ਤੇ ਤੁਸੀਂ ਆਦਤ ਕਿਉਂ ਨਹੀਂ ਚੇਂਜ ਕਰਦੇ ਪਏ ਆਪਣੀ? ਤੇ ਚੁੱਪ। ਤੇ ਹੁਣ ਉਸਤਾਦ ਜੀ ਮੇਰੇ ਦੋਸਤ ਆ ਗਏ ਨੇ ਤੇ ਅਸੀਂ ਬੈਠੇ ਆ, ਮੈਂ ਉਹਨਾਂ ਨੂੰ ਚਾਹ ਦਿੱਤੀ ਤੇ ਆਏ ਨੇ ਤੇ ਪਾਣੀ ਦਾ ਗਲਾਸ ਹੱਥ 'ਚ ਫੜਿਆ, ਕਹਿੰਦੇ ਫੈਸਲ ਸਾਹਿਬ ਇਹ ਮੇਰਾ ਘਰ ਏ, ਆਹਾ, ਮੈਂ ਜੋ ਮਰਜ਼ੀ ਕਰਾਂ। ਫੂ 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 ਤੇ ਤੁਕਲ ਲੱਗ ਪਿਆ ਯਾਰ ਪਾਸੇ। ਤੇ ਉਸਤਾਦ ਜੀ ਮੈਂ ਉਹ ਮੈਨੂੰ ਉਹ ਵਕਤ ਯਾਦ ਆਉਂਦਾ, ਬੜੀ ਬੜੀ ਗੱਲ ਏ। ਇੱਕ ਹੋਰ ਉਹ ਦੋਸਤ ਯਾਰ ਇਹਦੇ ਨਾਲੋਂ ਫੈਸਲ, ਫਿਰ ਇਹਦੇ ਨਾਲੋਂ ਉਹ ਅੱਬੂ ਸਹੀ ਸੀ ਤੇਰੇ, ਜਿਹੜੇ ਕਹਿੰਦੇ ਸੀ ਫੈਸਲ ਜਿੰਨੀ ਦੇਰ ਮੈਂ ਜ਼ਿੰਦਾ ਵਾਂ ਤੂੰ ਕੰਮ ਨਹੀਂ ਕਰਨਾ। ਇਹ ਨਹੀਂ ਸਹੀ। ਉਸਤਾਦ ਜੀ ਖੁਦਾ ਦਾ ਵਾਸਤਾ ਉਹ ਇੱਕੋ ਦੀ ਗੱਲ ਸੁਣਨੇ ਆ। ਬੇਸਿਕ ਤੌਰ ਤੇ ਨਾ ਅੱਬੂ ਦਾ ਐਕਸੀਡੈਂਟ ਹੋਇਆ ਸੀ ਤੇ ਉਹਨਾਂ ਦਾ ਨਾ ਦਿਮਾਗ ਨਹੀਂ ਸੀ ਕੰਮ ਕਰਦਾ। ਆਪ ਉਹ ਕਿਹੜਾ ਬੇ- ਕਰਦੇ ਸੀਗੇ? ਨਹੀਂ ਯਾਰ ਉਹਨਾਂ ਦਾ ਨਾ ਦਿਮਾਗ, ਉਹ ਗੱਲ ਭੁੱਲ ਜਾਂਦੇ ਸੀਗੇ, ਉਹਨਾਂ ਨੂੰ ਭੁੱਲਣ ਦੀ ਆਦਤ ਹੈ। ਮੇਰੇ ਅੱਬੂ ਦੀ ਗੱਲ ਹੈ ਉਸਤਾਦ ਜੀ, ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਦੱਸੀ ਕਿ ਉਹ ਚਿੱਟ ਲਿਖਾ ਕੇ ਲੈ ਆਏ, ਆਹੋ, ਕਿ ਮੌਲਵੀ ਕੋਈ ਚਿੱਟ ਲਿਖਾ ਕੇ ਲੈ ਆਏ ਕਿ ਤੂੰ ਔਰ ਤੇਰਾ ਸਾਰਾ ਮਾਲ ਤੇਰੇ ਬਾਪ ਕਾ ਹੈ, ਤੇ ਪੈਸੇ ਕੱਢ ਲੈਣੇ ਨੇ ਸਾਰਿਆਂ ਦੇ, ਮੇਰੇ ਵੀ ਕੱਢ ਲਏ, ਛੋਟੇ ਦੇ ਵੀ ਕੱਢ ਲਏ ਹੈ। ਲੇਕਿਨ ਉਸਤਾਦ ਜੀ ਉਹਨਾਂ ਲਈ ਬਹਾਰਾਂ ਨੇ, ਉਹਨਾਂ ਲਈ ਬਹਾਰਾਂ ਸੀ। ਮੇਰਾ ਇੱਕ ਦੋਸਤ ਆ ਉਸਤਾਦ ਜੀ, ਰਾਸ਼ੀ ਮਦਰਸੋਂ ਨੂੰ ਪਤਾ, ਉਹਦਾ ਅੱਬਾ ਨੂੰ ਡਿੱਕੀ ਜਾਣ ਡਿਆ ਯਾਰ, ਰਾਸ਼ੀ ਪਤਾ ਨਹੀਂ ਕਿੱਥੇ ਰਹਿ ਗਿਆ, ਪੰਪ ਖੋਲਣਾ ਸੀ, ਰਾਸ਼ੀ ਪਤਾ ਨਹੀਂ ਕਿੱਥੇ ਰਹਿ ਗਿਆ, ਪੰਪ ਖੋਲਣਾ। ਜਦੋਂ ਰਾਸ਼ੀ ਨੂੰ ਕਿਹਾ ਉਹ ਚੱਲ ਉਹ ਪਲਾਸ ਫੜ ਪੰਪ ਖੋਲ, ਰਾਸ਼ੀ ਇੰਜੀ ਕਰਕੇ ਪਲਾਸ ਲੈ ਕੇ ਪੰਪ ਕੋਲ ਬੈਠੇ ਤੇ ਕਹਿੰਦੇ ਉਹ ਪਰੇ ਹੋਇਆ ਤੇਰੇ ਕੋਲ ਨਹੀਂ ਖੁੱਲਣਾ, ਤੇ ਆਪ ਸ਼ੁਰੂ ਹੋ ਗਏ। ਮੈਂ ਕਿਹਾ ਚਾਚਾ ਸਵੇਰ ਦਾ ਤੂੰ ਡੀਕਣ ਡਿਆ ਵਿਚਾਰੇ ਨੂੰ, ਤੇ ਭਜਾ ਤੇਰੇ ਕੋਲ ਨਹੀਂ ਖੁੱਲਣਾ, ਤੇ ਲੈ ਲੱਗ ਗਏ। ਨਹੀਂ ਨਹੀਂ ਮਿੱਠੇ ਉਹ ਜਿਹੜੇ ਕਈ ਅੱਬੇ ਹੁੰਦੇ ਆ, ਕਈ ਅੱਬੇ ਹੁੰਦੇ ਆ ਐਵੇਂ ਜਾ ਕੇ ਵਾਸਦੇ ਹੁੰਦੇ ਮਸੀਤੇ, ਆ 10,000 ਮੇਰੇ ਵੱਲੋਂ ਜੀ। ਆਹੋ, ਸਾਡੇ ਦੋਸਤ ਹੈ ਸੀ ਉਸਤਾਦ ਜੀ, ਕਹਿੰਦਾ ਮਸੀਤੇ ਜਿਵੇਂ ਦਾ ਨਾਮ ਹੈ ਵੀ 70,000 ਬਿੱਲ ਆ ਗਿਆ ਬੱਚੇ ਨੂੰ, ਤੇ ਤਾਂ ਹੁਣ ਇਕੱਲੇ ਕਹੇ 70,000 ਬਿੱਲ ਨੂੰ, ਤੇ ਮੁੰਡੇ ਸਾਰੇ ਕੰਮ ਤੋਂ ਵਿਹਲੇ ਬੈਠੇ। ਤੇ ਘਰ ਆ ਕੇ ਕਹਿੰਦੇ ਓਏ ਮੈਂ ਉੱਥੇ ਆਵਾਜ਼ ਦੇ ਆਇਆ ਮਾਂ, ਤੇ ਮੈਨੂੰ ਹੁਣ ਝੂਠਾ ਨਾ ਪਵਾਇਓ। ਲੈ ਕਈ ਅੱਬੇ ਐਸੇ ਹੁੰਦੇ ਕਸਮੇ, ਸਾਡੇ ਤੋਂ ਤੀਕ ਗੁਜਰ ਦੀ ਉਸਤਾਦ ਜੀ, ਤੀਕ ਮੁੰਡਾ ਗੁਜਰੇ ਨਾ, ਉਹਦੇ ਅੱਬੂ ਉਹ ਉੱਥੇ ਬੈਠਾ ਤਾਸ਼ ਖੇਡਣ ਦਾ, ਕਹਿੰਦਾ ਓਏ ਇੱਥੇ ਤਾਸ਼ ਖੇਡਣ ਡਿਆ ਹੈ, ਤੈਨੂੰ ਘੰਟਾ ਹੋ ਗਿਆ ਲੱਭਣ ਡਿਆ ਵਾ, ਤੇ ਉਹਨੂੰ ਉਠਾ ਕੇ ਕਹਿੰਦਾ ਚੱਲ ਉੱਠ, ਤੇ ਆਪਣੀ ਅੰਮੀ ਦੱਸੀ ਅੱਬਾ ਤੈਨੂੰ ਤਾਸ਼ ਤੇ ਬੈਠਾ ਆ ਲੋ। ਸਾਡੇ ਨਾ, ਮੈਂ ਤਾਂ ਦੱਸਦਾ, ਅਸੀਂ ਨਾ ਰਜ਼ਾਬਾਦ ਰਹਿੰਦੇ ਹੁੰਦੇ ਸੀ 14 ਨੰਬਰ ਗਲੀ 'ਚ। ਸਾਡੇ ਬਾਹਰ 13 ਦੀ ਨੁੱਕਰ ਤੇ ਨਾ ਸਾਦਕ ਕਰਿਆਨਾ ਹੁੰਦਾ ਸੀ, ਸਾਦਕ ਹੁੰਦਾ ਸੀ, ਉਹ ਪਤਾ ਨਹੀਂ ਹੁਣ ਅੱਲਾ ਹੈਗੇ ਨੇ ਕਿ ਨਹੀਂ, ਕਾਫੀ ਦੇਰ ਦੀ ਗੱਲ। ਮੈਨੂੰ ਨਾ ਬਿਸਕੁਟ ਬੜੇ ਪਸੰਦ, ਉਹਦੇ ਕੋਲ ਇੱਕ ਕਰੀਮ ਵਾਲੇ ਬਿਸਕੁਟ ਸੀ ਉਸਤਾਦ ਜੀ, ਉਹ ਮੈਨੂੰ ਭਾਵੇਂ 100 ਖਵਾ ਦਿਓ। ਆਹਾ, ਹਾਂਜੀ। ਉੱਥੇ ਹੁਣ ਲੱਗਾ ਸੀ ਸਾਡਾ ਆਧਾਰ। ਅੱਛਾ ਜੀ। ਹੁਣ ਮੈਂ ਹਰ 5 ਮਿੰਟ ਜਾਣਾ, ਬਾਅਦ ਜਾਣਾ, ਚਾਚੂ ਇਹ ਬਿਸਕੁਟ ਇੱਕ ਦੇ ਦਿਓ, ਚਾਚੂ ਮੇਰੇ ਅੱਬੂ ਕਹਿੰਦੇ ਬਿਸਕੁਟ ਦੇ ਦਿਓ, ਚਾਚੂ ਮੇਰੇ ਅੱਬੂ ਕਹਿੰਦੇ ਉਹ 1 ਮਹੀਨਾ ਨਾ ਮੈਂ ਨੇਰ ਪਾਤਾ। ਉਦੋਂ ਕੋਈ ਮਤਲਬ ਜਦੋਂ 700-800 ਬਿੱਲ ਬਣਦਾ ਸੀ ਨਾ, ਉਦੋਂ ਕੋਈ ਮੇਰਾ ਹਾਲ ਮਤਲਬ ਕੋਈ 500-600 ਬਿਸਕੁਟਾਂ ਦਾ ਹੀ ਬਣ ਗਿਆ। ਤੇ ਯਾਰ ਮੇਰਾ ਅੱਬਾ ਆਇਆ, ਮੇਰੇ ਅੱਬੇ ਨੇ ਕਿਹਾ ਓਏ ਤੂੰ ਇੰਨੇ ਬਿਸਕੁਟ ਖਾ ਗਿਆ? ਮੈਂ ਕਿਹਾ ਮੈਨੂੰ ਚੰਗੇ ਬੜੇ ਲੱਗਦੇ ਆ ਜੀ। ਕਹਿੰਦੇ ਯਾਰ ਖਾਣ ਦਾ ਰੌਲਾ ਨਹੀਂ ਹੈਗਾ, ਲੇਕਿਨ ਇਹ ਹੈ ਕਿ ਤੂੰ ਬਿਮਾਰ ਹੋ ਜਾਏਗਾ, ਫਿਰ ਕਦੀ ਕੋਈ ਚੀਜ਼ ਖਾ ਲਿਆ ਕਰ, ਕਦੀ ਕੋਈ ਚੀਜ਼ ਖਾ ਲਿਆ ਕਰ। ਯਾਰ ਮੈਂ ਹੈਰਾਨ, ਇਹੀ ਜਦੋਂ 30 ਸਾਲ ਬਾਅਦ ਕਰਿਆਨੇ ਵਾਲਾ ਤੁਹਾਨੂੰ ਕਹਿੰਦਾ ਉਹ ਯਾਰ ਉਹ ਚਾਚਾ ਜੀ ਸਿਗਟਾਂ 4 ਲੈ ਗਏ ਯਾਰ, ਇੱਕ ਤੇ ਅੱਬੇ ਨੇ ਯਾਰ ਲੈਦਾ ਹੀ ਸਿਸਟਮ, ਅੱਗੇ ਹਾਲਾਤ ਨਹੀਂ ਚੱਲਣ ਦੇ, ਬੱਚੇ ਨੇ ਉਤੋਂ ਅੱਬੇ ਹੋਣੀ ਲੈਦਾ ਹੀ ਮਤਲਬ ਹੁਣ 1700 ਰੁਪਏ ਦੀਆਂ ਸਿਗਟਾਂ ਹੀ ਪੀ ਗਏ ਨੇ ਯਾਰ। ਇਹ ਕੈਸੀ ਗੱਲ ਆ, ਹੈ ਨਾ? ਠੀਕ 30 ਸਾਲ ਬਾਅਦ ਜਦੋਂ ਗੇਮ ਹੁੰਦੀ ਹੈ। ਸਾਜੀ ਅੱਬੂ ਮੇਰੇ ਬਹਰਾਲ ਯਾਰ ਗੱਲ ਇਹ ਆ, ਪਹਿਲੇ ਵੀ ਇੱਕ ਦੋ ਸ਼ੋਆਂ ਦੇ ਵਿੱਚ ਮੈਂ ਵਾਲਾ ਸਾਹਿਬ ਦੀ ਗੱਲ ਦੱਸੀ, ਮਤਲਬ ਉਹਦੇ ਤੋਂ ਤੁਸੀਂ ਕਾਫੀ ਲੋਕਾਂ ਨੇ ਕਿਹਾ ਯਾਰ ਅਸੀਂ ਬਹੁਤ ਰੋਏ ਆ, ਇਹ ਉਹ, ਮੈਨੂੰ ਕਾਫੀ ਲੋਕਾਂ ਨੇ ਕਿਹਾ। ਭਾਈਜਾਨ ਗੱਲ ਇਹ ਹੈ ਕਿ ਖਾਲੀ ਰੋਣਾ ਨਹੀਂ, ਜਾਂ ਖਾਲੀ ਇਹ ਨਹੀਂ ਕਰਨਾ ਕਿ ਜੀ ਬੜਾ ਦੁੱਖ ਹੋਇਆ ਜਾਂ ਜਾਨੀ ਭਾਈ ਤੁਹਾਡੀ ਗੱਲ ਨਹੀਂ, ਉਹਦੇ ਤੁਸੀਂ ਅਪਲਾਈ ਕੀ ਕੀਤਾ ਆਪਣੇ ਆਪਣੇ ਬਾਪ ਤੇ, ਜਿਨ੍ਹਾਂ ਦੇ ਬਾਪ ਜ਼ਿੰਦਾ ਨੇ, ਉਹਦੇ ਤੇ ਅਪਲਾਈ ਕੀ ਕੀਤਾ, ਇਹ ਦੱਸੋ ਮੈਨੂੰ। ਹਾਂ, ਮੈਨੂੰ ਹੁਣ ਕਮੈਂਟਸ ਦੇ ਵਿੱਚ ਤੁਸੀਂ ਇਹ ਦੱਸਣਾ ਵਾ ਕਿ ਤੁਹਾਡੇ ਉਸ ਸ਼ੋਅ ਤੋਂ ਬਾਅਦ ਜਾਂ ਤੁਹਾਡੀਆਂ ਇਹਨਾਂ ਗੱਲਾਂ ਤੋਂ ਬਾਅਦ ਅਸੀਂ ਆਪਣੇ ਆਪਣੇ ਬਾਪ ਦੇ ਨਾਲ ਤਲਕਾਤ ਦੇ ਵਿੱਚ ਚੇਂਜਿੰਗ ਕੀ ਲਿਆਂਦੀ ਆ। ਇਹ ਮਕਸਦ ਅਸਲ, ਇਹ ਨਹੀਂ ਮੈਨੂੰ ਚਾਹੀਦੇ ਤੁਹਾਡੇ ਕਮੈਂਟਸ।
ਬਈ ਫਿਰ ਉਸਤਾਦ- ਅਸੀਂ ਰੋਣ ਲੱਗ ਪਏ, ਅਸੀਂ ਬੜਾ ਦੁੱਖ ਹੋਇਆ। ਨਹੀਂ, ਮੈਨੂੰ ਨਹੀਂ ਚਾਹੀਦੇ। ਮੈਨੂੰ ਇਹ ਕਮੈਂਟਸ ਕਰੋ ਕਿ ਜਾਨੀ ਭਾਈ ਮੈਂ ਆਪਣੇ ਬਾਪ ਦੇ ਨਾਲ ਇਸ ਤਰ੍ਹਾਂ ਸੀ, ਤੁਹਾਡੇ ਤੋਂ ਬਾਅਦ ਇਸ ਤਰ੍ਹਾਂ ਹੋ ਗਿਆ। ਵਾਹ ਵਾਹ। ਮੈਨੂੰ ਆਪਣੇ ਅੱਬੂ ਦੀ ਗੱਲ ਦਾ ਗੁੱਸਾ ਲੱਗਦਾ ਸੀ, ਤੁਹਾਡੇ ਸ਼ੋਅ ਦੇ ਵੇਖਣ ਤੋਂ ਬਾਅਦ, ਤੁਹਾਡੀ ਗੱਲ ਸੁਣਨ ਤੋਂ ਬਾਅਦ ਹੁਣ ਮੈਂ ਗੁੱਸਾ ਨਹੀਂ ਲੱਗਦਾ। ਉਹ ਗੁੱਸੇ 'ਚ ਬੋਲਦੇ ਵੀ ਹੁਣ ਤੇ ਮੈਂ ਅੱਗੋਂ ਹੱਸਦਾ ਰਹਿਣਾ। ਇੰਜ ਦੀ ਕੁਝ ਕੰਮ ਕਰਕੇ ਮੈਨੂੰ ਕਮੈਂਟਸ ਭੇਜੋ ਭੈਣ। ਉਸਤਾਦ ਜੀ ਕਮੈਂਟਸ, ਉਸਤਾਦ ਜੀ ਲਾਜ਼ਮੀ ਕਿਸੇ ਦਾ ਵਾਕਿਆ ਹੋਣਗੇ ਬੜੇ ਬੜੇ ਸੋਹਣੇ। ਅੱਬੂ ਦੇ ਨਾਲ ਬੜੇ ਸਾਡੇ ਉਸਤਾਦ ਜੀ ਇੱਕ ਮਾਈ ਦੀ ਝੁੱਗੀ ਦਾ ਵਾਕਿਆ ਤਾਂ ਤੁਸੀਂ ਸੁਣਿਆ ਹੋਵੇ ਕਿ ਉਹ ਮੁੰਡੇ ਕੰਮ ਤੇ ਨਹੀਂ ਸੀ ਜਾਂਦੇ ਤੇ ਉਹ ਪਿਓ ਅਕਿਆ ਆਹੋ। ਤੇ ਉਹ ਬੰਦਾ ਆ ਕੇ ਕਹਿੰਦਾ ਕਿ ਮੁੰਡੇ ਤੇਰੇ ਕਿੱਥੇ? ਉਹ ਕਹਿੰਦਾ ਪਤਾ ਨਹੀਂ ਬਾਹਰ ਹੀ ਕਿਤੇ ਫਿਰਦੇ ਪਏ। ਉਹ ਕਹਿੰਦਾ ਉਹ ਤੇ ਅੰਦਰ ਪਏ ਆ। ਕਹਿੰਦਾ ਇਹ ਤੇ ਮੇਰੇ ਨਸੀਬ ਸੁੱਤੇ ਆ। ਇਹ ਵੀ ਬੜਾ ਇੱਕ ਮਸ਼ਹੂਰ ਵਾਕਿਆ ਸੀ। ਤੇ ਇੱਕ ਹੋਰ ਸੀਗਾ ਵਾਕਿਆ, ਉਹ ਆਪਣੇ ਪੁੱਤਰ ਨੂੰ ਕਹਿਣ ਡਿਆ ਪੁੱਤਰ ਕੰਮ ਤੇ ਜਾਓ, ਵੇਖ ਲੈ ਤੇਰਾ ਨਾਲ ਦਾ ਚਾਚਾ ਜਿਹੜਾ ਉਹਦੇ ਮੁੰਡੇ ਕੰਮ ਤੇ ਜਾਂਦਾ। ਉਹ ਕਹਿੰਦਾ ਉਹਦੇ ਤੇ ਅੱਬਾ ਨਿਆਣੇ ਰੋਂਦੇ, ਕਹਿੰਦਾ ਤੁਹਾਡੇ ਸਿਆਣੇ ਰੋਣ ਡੇ ਆ, ਤੁਸੀਂ ਕੰਮ ਕਰੋ। ਤੇ ਬੜੇ ਬੜੇ ਇੰਟਰਸਟਿਡ ਵਾਕਿਆਤ ਹੈਗੇ ਨੇ ਉਸਤਾਦ ਜੀ ਅੱਬਿਆਂ ਦੇ। ਉਸਤਾਦ ਜੀ ਮੈਨੂੰ ਗੱਲ ਯਾਦ ਆ ਗਈ ਅੱਬੂ ਦੀ। ਮੇਰੇ ਅੱਬੂ ਦਾ ਨਾ ਪਰਫਿਊਮ ਚੁੱਕਿਆ ਗਿਆ, ਚਾਰਲੀ ਪਰਫਿਊਮ ਹੁੰਦਾ ਸੀ, ਉਸ ਦੌਰ ਦੀ ਗੱਲ ਹੈ। ਹਾਂ ਉਹਦੇ 'ਚ ਆਫਟਰ ਸ਼ੇਵ ਵੀ ਹੁੰਦੀ ਸੀ। ਹਾਂਜੀ, ਚਾਰਲੀ ਪਰਫਿਊਮ ਸੀਗਾ ਉਸਤਾਦ ਜੀ, ਤੇ ਉਹ ਚੁੱਕਿਆ ਗਿਆ ਤੇ ਅੱਬੂ ਬੜਾ ਪਰੇਸ਼ਾਨ ਤੇ ਪੂਰਾ ਘਰ ਸਿਰ ਤੇ ਚੁੱਕਿਆ ਕਿ ਵੀ ਪਰਫਿਊਮ ਮੈਨੂੰ ਚਾਹੀਦਾ। ਮੇਰੇ ਦਰਾਜ਼ ਚੋਂ ਪਰਫਿਊਮ ਕਿੰਨੇ ਕੱਢਿਆ ਤੇ ਕੋਈ ਵੀ ਨਹੀਂ ਮੰਨਣ ਡਿਆ। ਮੇਰੇ ਅੱਬੂ ਨਾ ਸ਼ਾਮ ਨੂੰ ਆਏ ਨੇ ਤੇ ਮੇਰੀ ਅੰਮੀ ਨੂੰ ਕਹਿੰਦੇ ਨੇ ਕਿ ਚਾਵਲ ਪਕਾ। ਅੰਮੀ ਨੇ ਚਾਵਲ ਬਣਾਏ ਨੇ ਤੇ ਅੱਬੂ ਨੇ ਨਾ ਕੋਈ ਮਿਰਚਾਂ ਜਿਹੀਆਂ ਸੀਗੀਆਂ, ਉਹ ਮਿਰਚਾਂ ਜਿਹੀਆਂ ਨਾ ਧੂੜ ਦਿੱਤੀਆਂ। ਤੇ ਅੱਬੂ ਕਹਿੰਦੇ ਜੀ ਇਹ ਮੈਂ ਨਾ ਪਤਾ ਨਹੀਂ ਕਿਹੜੇ ਪੀਰ ਕੋਲ ਲੈ ਕੇ ਆਇਆ ਵਾਂ, ਆ ਜਿਹੜਾ ਪਰਫਿਊਮ ਜਿਹਨੇ ਚੁੱਕਿਆ ਨਾ ਚਾਵਲ ਖਾਏਗਾ ਉਹ ਵੋਮਟਿੰਗ ਕਰ ਦੇਗਾ ਉਸੇ ਟਾਈਮ, ਉਹਨੂੰ ਖੂਨ ਦੀ ਉਲਟੀ ਆਏਗੀ। ਤੇ ਹੁਣ ਅਸੀਂ ਸਾਰੇ ਨੇ ਖਾ ਖੂ ਲਏ। ਮੇਰੀ ਚਾਚੀ ਨਾ ਖਾਵੇ, ਕਹਿੰਦੀ ਮੈਨੂੰ ਚਾਵਲ ਬਣਾ, ਮੈਂ ਨਹੀਂ ਖਾਣਾ। ਅੱਬੂ ਕਹਿੰਦੇ ਇਹ ਨਾ ਪੜ੍ਹਾਈ ਵਾਲੇ ਚਾਵਲ ਆ, ਕੁਛ ਨਹੀਂ ਤੈਨੂੰ ਕਹਿੰਦੇ। ਕਹਿੰਦੀ ਮੈਂ ਜੋ ਮਰਜ਼ੀ ਖਾ ਲਓ, ਮੈਂ ਨਹੀਂ ਯਾਨੀ ਕਿ ਖਾਣੇ। ਅੱਬੂ ਕਹਿੰਦੇ ਮੈਂ ਮੈਨੂੰ ਪਰਫਿਊਮ ਦੇ ਦੇ। ਠੀਕ ਹੈ, ਕਹਿੰਦੀ ਮੇਰੇ ਕੋਲ ਕਸਮ ਲੈ ਲੈ, ਮੈਂ ਨਹੀਂ ਚੁੱਕਿਆ। ਅੱਬੂ ਕਹਿੰਦੇ ਮੈਂ ਕਸਮ ਨਹੀਂ ਲੈਣੀ, ਤੂੰ ਚਾਵਲ ਖਾ ਲੈ। ਠੀਕ ਹੈ, ਤੇ ਉਹਨਾਂ ਨੇ ਫਿਰ ਮਾਸ਼ਾਅੱਲਾ ਫਿਰ ਬਰਾਮਦ ਹੋਇਆ ਉਹਨੂੰ ਪਰਫਿਊਮ। ਇਹ ਵੀ ਕਿਹੜਾ ਕੁਲੀਆ ਜਿਹਾ ਸੀਗਾ, ਕੁਲੀਆ ਸੀਗਾ, ਉਹ ਕੰਮ ਆ ਗਿਆ। ਓਏ ਤੂੰ ਤੇ ਕਹਿੰਦਾ ਮੇਰੇ ਅੱਬੂ ਦਾ ਕੋਈ ਸੱਟ ਲੱਗੀ ਸੀ ਤੇ ਜ਼ੇਰ ਲੱਗਿਆ, ਇਹ ਤੇ ਬੜੇ ਜੀਨੀਅਸ ਬੰਦੇ ਦਾ ਕੰਮ ਆ। ਨਹੀਂ ਇਹ ਪੁਰਾਣੀ ਗੱਲ ਏ, ਸੱਟ ਤੇ ਲਾਸਟ ਤੇ ਲੱਗੀ ਹੈ ਨਾ ਉਹਨਾਂ ਦੇ। ਉਸਤਾਦ ਜੀ ਸਾਡੇ ਨਾਲ ਘਰ ਦੇ ਬਾਹਰ ਛੋਟਾ ਜਿਹਾ ਸ਼ਤੂਤ ਲੱਗਾ, ਤੁਸੀਂ ਦੇਖਿਆ ਮਨਸਾ ਨੇ ਦੇਖਿਆ, ਛੋਟਾ ਸ਼ਤੂਤ ਲੱਗਾ। ਸਾਹਮਣਾ ਹਮਸਾਇਆ ਨਿਕਲ, ਕਹਿੰਦਾ ਚਾਚਾ ਜੀ ਇਹ ਸ਼ਤੂਤ ਤੇ ਸਾਇਆ ਤੇ ਨਹੀਂ ਹੈਗਾ। ਮੇਰਾ ਅੱਬੂ ਕਹਿੰਦਾ ਉਹ ਜਿੰਨਾ ਛੋਟਾ ਵਾ ਬੇਟਾ ਇਹਦਾ ਆਪਣਾ ਸਾਇਆ ਨਹੀਂ ਹੈਗਾ। ਸਾਇਆ ਨਹੀਂ, ਇਹ ਤਾਂ ਜਿੰਨਾ ਛੋਟਾ ਵਾ ਆਪਣਾ ਸਾਇਆ ਨਹੀਂ ਹੈਗਾ। ਅੱਛਾ ਯਾਰ, ਮਿੱਠੇ ਨੇ, ਮੈਂ ਤੈਨੂੰ ਕਹਿਣਾ ਮਿੱਠੇ ਤੇ 98 ਵਾਕਿਆਤ ਉਹ ਹੁੰਦੇ ਜਿਹੜੇ ਇਹਦੇ ਸੱਚਮੁੱਚ ਹੋਏ ਹੁੰਦੇ, ਲੇਕਿਨ ਇਹ ਕਿਸੇ ਹੋਰ ਦਾ ਨਾਂ ਲੈ ਕੇ ਗੇੜਾ ਦੇ ਦਿੰਦਾ ਸਾਨੂੰ। ਜਿਹੜਾ ਮੈਂ ਸਿੱਧੀ ਛੋਟੇ ਨੇ ਗੱਡੀ ਲਈ ਨਵੀਂ, ਛੋਟੇ ਨੇ ਉਸਤਾਦ ਜੀ ਨਵੀਂ ਗੱਡੀ ਲਈ ਤੇ ਅੱਬੂ ਕਹਿੰਦੇ ਨੇ ਕਿ ਮੈਨੂੰ ਮਠਿਆਈ ਖਵਾ। ਛੋਟਾ ਮਠਿਆਈ ਦਾ ਡੱਬਾ ਲੈ ਕੇ ਆਇਆ ਤੇ ਸਾਰੇ ਉਹਨੂੰ ਖਵਾਣੇ, ਕਹਿੰਦੇ ਮੈਨੂੰ ਤੂੰ ਲਹਿਦਾ ਲਿਆ ਕੇ ਦੇ, ਮੈਨੂੰ ਇਹਨਾਂ ਨਾਲ ਨਾ ਮਿਲਾ। ਉਹ ਕਹਿੰਦਾ ਅੱਬੂ ਜੀ ਮੈਂ ਮਠਿਆਈ ਲੈ ਆਂਦੀ, ਤੁਸੀਂ ਸਾਰੇ ਖਾ ਲਓ। ਨਹੀਂ ਮੈਨੂੰ ਲਹਿਦਾ ਲਿਆ ਕੇ ਦੇ। ਉਹ ਨਾ ਹੁਣ ਸਾਨੂੰ ਪਤਾ ਸੀ ਅੱਬੂ ਨੂੰ ਸ਼ੂਗਰ ਹੈ, ਤੇ ਸ਼ੂਗਰ ਵਾਲੇ ਬੰਦੇ ਦੀ ਮੈਂ ਇੱਕ ਗੱਲ ਦੱਸਾਂ ਉਸਤਾਦ ਜੀ, ਜਿਸ ਬੰਦੇ ਨੂੰ ਸ਼ੂਗਰ ਹੋਏਗੀ ਉਹ ਸਾਰਾ ਕੁਝ ਖਾ ਲੇਗਾ, ਸਿਰਫ ਉਹਨੇ ਚਾਹ ਫਿੱਕੀ ਪੀਣੀ ਹੈ। ਕਹਿੰਦਾ ਮੈਨੂੰ ਸ਼ੂਗਰ ਆ, ਫਿੱਕੀ ਚਾਹ ਪੀਣੀ, ਉਹਨੇ ਮਠਿਆਈ ਵੀ ਖਾ ਲੈਣੀ ਹੈ। ਇਹ ਥੋੜੀ ਜਿਹੀ ਦੇ ਦੇ ਯਾਰ ਮੈਨੂੰ ਸ਼ੂਗਰ ਆ, ਮੈਂ ਮਾੜਾ ਜਿਹਾ ਰਸਗੁੱਲਾ, ਮੈਨੂੰ ਸ਼ੂਗਰ ਆ। ਇਹ ਉਹਨੇ ਖਾਈ ਪੀਣੀ, ਖੀਰ ਵੀ ਖਾਈ, ਸਿਰਫ ਚਾਹ ਫਿੱਕੀ ਪੀਣੀ। ਅੱਬੂ ਨੇ ਉਹਦੇ ਨਾਲ ਰਫੜ ਪਾ ਲਿਆ ਕਿ ਮੈਨੂੰ ਕਹਿੰਦੇ ਲੈਦਾ ਮੈਨੂੰ ਮਠਿਆਈ ਦਾ ਡੱਬਾ ਕਿਲੋ ਲਿਆ ਕੇ ਦੇ। ਉਹ ਛੋਟਾ ਕਹਿੰਦਾ, ਸ਼ਹਜ਼ਾਦ ਕਹਿੰਦਾ ਅੱਬੂ ਜੀ ਲਿਆ ਦਾਂਗਾ, ਕੋਈ ਮਸਲਾ ਨਹੀਂ। ਮੈਨੂੰ ਕਹਿੰਦੇ ਸ਼ਾਮ ਤੱਕ ਲਿਆ ਕੇ ਦੇ, ਮੈਨੂੰ ਨਹੀਂ ਪਤਾ। ਤੇ ਉਹਨੇ ਖੈਰ ਨਹੀਂ ਲਿਆ ਕੇ ਦਿੱਤਾ, ਤੇ ਅਗਲੇ ਦਿਨ ਉਹ ਹੁਣ ਲੈ ਕੇ ਆਇਆ ਜੇ ਡੱਬਾ ਸ਼ਹਜ਼ਾਦ, ਕਿ ਅੱਬੂ ਜੀ ਤੁਸੀਂ ਮੈਨੂੰ ਕਿਹਾ ਸੀ। ਅੱਬੂ ਕਹਿੰਦੇ ਹੁਣ ਰਹਿਣ ਦਿੰਦਾ, ਮੈਂ ਤਾਂ ਤੈਨੂੰ ਕੱਲ ਕਿਹਾ ਸੀਗਾ। ਉਹ ਕਹਿੰਦਾ ਅੱਬੂ ਜੀ ਕੱਲ ਮੈਂ ਮਸਰੂਫ ਰਿਹਾ, ਮੈਂ ਕੰਮ ਤੋਂ ਆ ਗਿਆ, ਮੈਂ ਹੁਣ ਲਿਆਤਾ। ਚੱਲ ਕਹਿੰਦੇ ਠੀਕ ਆ, ਮੈਨੂੰ ਮਾਫ ਕਰ ਦੀ, ਮੈਂ ਤੇਰੇ ਇੰਜਣ ਦੇ ਵਿੱਚ ਰੇਤ ਪਾਤੀ ਆ। ਠੀਕ ਹੈ ਉਸਤਾਦ ਜੀ, ਕਸਮ ਵਾਲੀ ਗੱਲ ਜੇ, ਆਪਣੀ ਇੰਜਣ ਜਿਹੜਾ ਰੇਤ ਪਾਤੀ ਤੇ ਟੈਂਕੀ ਦੇ ਵਿੱਚ ਇੰਜਣ ਖੋਲ ਕੇ ਨਾ, ਇੰਜਣ ਆਇਲ ਨਹੀਂ ਜਿਹਦੇ ਚ ਪਾਈਦਾ ਛੋਟੀ ਜੀ, ਉਹ ਖੋਲ ਕੇ ਉਹਦੇ ਚ ਰੇਤ ਪਾਤੀ ਤੇ ਉਹਨੂੰ ਦੱਸਣ ਦੇ ਨੇ ਕਿ ਦੱਸੀ ਆ ਕਿ ਯਾਨੀ ਬਦਲਾ ਲੈ ਲਿਆ ਆਪਣੀ ਵੱਲੋਂ। ਬਦਲਾ ਲੈ ਲਿਆ। ਤੇ ਮੈਂ ਹੁਣ ਮੈਂ ਅੱਬੂ ਨੂੰ ਪੁੱਛਿਆ, ਮੈਂ ਕਿਹਾ ਅੱਬੂ ਕਦੋਂ ਪਈ ਰੇਤ? ਕਹਿੰਦੇ ਰਾਤ ਨੂੰ।
ਮੈਂ ਕਿਹਾ ਅੱਛਾ ਜੀ। ਉਹ ਫਿਰ ਮਿਸਤਰੀ ਕੋਲ ਲੈ ਕੇ ਕਿ ਉਹ ਨਹੀਂ ਕਹਿੰਦੇ ਕਿ ਸ਼ੁਕਰ ਹੈ ਟਾਈਮ 'ਤੇ ਲੈ ਆਏ ਵਰਨਾ ਹਾਂਜੀ ਮਾਦਰਤ। ਉਹ ਮਿਸਤਰੀ ਕਹਿੰਦਾ ਤੁਸੀਂ ਸ਼ੁਕਰ ਹੈ ਟਾਈਮ 'ਤੇ ਲੈ ਆਏ। ਨਹੀਂ ਉਹ ਇਦਾਂ ਹੋਇਆ ਹੋਣਾ ਨਾ ਕਿ ਗੱਡੀ ਚਲਾਈ ਨਹੀਂ ਹੋਣੀ, ਉੱਥੇ ਹੀ ਖੜੀ ਹੋਣੀ, ਉਹਨੇ ਥੱਲੇ ਉਹਨੇ ਗੱਡੀ ਚਲਾਈ ਨਹੀਂ, ਇਹਨੇ ਚਲਾਈ ਨਹੀਂ ਸੀਗੀ। ਅਗਰ ਗੱਡੀ ਚੱਲ ਪੈਂਦੀ ਤੇ ਉਹ ਮੋਬਾਈਲ ਇੰਜਨ 'ਚ ਘੁੰਮਦਾ ਫਿਰ ਉਹਦਾ ਬੇੜਾ ਗਰਕ ਹੋਣਾ ਸੀ। ਹਾਂਜੀ, ਫਿਰ ਬੇੜਾ ਤੁਹਾਨੂੰ ਦੱਸ ਰਿਹਾ ਨਾ, ਹਾਲਾਤ ਆ ਵੀ ਗੱਡੀ ਦਾ ਵੀ ਉਹ ਰੇਤ ਵਾਲਾ ਸਿਸਟਮ ਹੋ ਗਿਆ ਅੱਗੋਂ। ਫਿਰ ਉਹ ਖੈਰ ਅਸੀਂ ਸਾਰੀ ਉਹ ਟਿਊਨਿੰਗ ਸ਼ੂਨਿੰਗ ਕਰਾਈ ਉਹਨੇ। ਕਹਿੰਦੇ ਟਿਊਨਿੰਗ ਕਰਾ ਲਈ, ਕਹਿੰਦੇ ਹਾਂ। ਟੈਂਕੀ 'ਚ ਕਹਿੰਦੇ ਮੈਂ ਚੀਨੀ ਵੀ ਪਾਈ ਸੀ। ਤੇ ਉਹ ਜਦਾਦ ਰੋਲਾ ਉਹ ਜਦਾਦ ਕਹਿੰਦਾ ਅੱਬੂ ਜੀ ਤੁਸੀਂ ਗੱਡੀ ਨੂੰ ਹੀ ਅੱਗ ਲਾ ਦਿਓ, ਮੈਂ ਨਹੀਂ ਲੈਂਦਾ ਗੱਡੀ 'ਚ। ਉਹ ਕਹਿੰਦਾ ਉਹ ਸਹੀ ਕਰਾ ਕੇ ਆਏ ਆ, ਚੀਨੀ ਕਢਾ ਕੇ ਆਏ ਤੇ ਅੱਬੂ ਕਹਿੰਦੇ ਚੀਨੀ ਕਢਾ ਲਈ ਕਿਤੇ। ਹਾਂ ਦੇਖਿਆ ਸੌਰੀ ਯਾਰ ਮੈਂ ਥੋੜੀ ਪੱਤੀ ਵੀ ਪਾਈ ਸੀ। ਇਹ ਵੀ ਪਤਾ ਟੈਂਕੀ ਚਾਹ ਬਣਾਉਂਦਾ ਆ। ਉਸਤਾਦ ਜੀ ਬੜੀ ਭੈੜੀ ਦੁਸ਼ਮਣੀ ਜੇ। ਇਹਨਾਂ ਦੇ ਮਹੱਲੇਦਾਰ ਕਹਿੰਦੇ ਸੀ ਤੁਹਾਡੀ ਗੱਡੀ ਮਿੱਠਾ ਧੂਆਂ ਮਾਰਦੀ ਹੈ। ਥੋੜੀ ਜੀ ਗੱਡੀ ਚਲਾਈ, ਉਹ ਕਹਿੰਦੇ ਜੀ ਮੈਂ ਮੀਟਰ 'ਚ ਨਿੰਬੂ ਵੀ ਨਚੋੜੇ ਆ। ਭਾਜੀ ਇਹਨੇ ਗੱਡੀ ਅੰਦਰ ਕੱਢੀ, ਇਹਨੇ ਭਾਜੀ ਗੱਡੀ ਅੰਦਰ ਮੀਟਰ 'ਚ। ਕੱਢੀ, ਸਾਰੇ ਪਤਾ ਸਸਰ ਚੱਟਣ ਦੇ ਕਹਿੰਦੇ ਸ਼ੀਰਾ ਹੁੰਦਿਆ। ਉਸਤਾਦ ਜੀ ਬਹੁਤ ਭੈੜਾ ਉਹ ਸਿਸਟਮ ਹੈਗਾ ਜਿਹੜਾ ਚੀਨੀ ਵਾਲਾ ਨਾ। ਕਿਸੇ ਤਰ੍ਹਾਂ ਤੁਹਾਡੀ ਦੁਸ਼ਮਣੀ, ਅੱਲਾ ਰਹਿਮ ਕਰੇ, ਤੁਸੀਂ ਸੁਣਦੇ ਪਿਓ ਸਾਰੇ, ਕਿਸੇ ਨਾਲ ਦੁਸ਼ਮਣੀ ਹੈ ਨਾ, ਉਸਤਾਦ ਜੀ ਉਹਦੀ ਗੱਡੀ ਖੋਲ ਕੇ ਮਾਰੀ ਜੀ ਵਿੱਚ ਚੀਨੀ ਪਾ ਦਿਓ ਬਸ। ਇਹਦੇ ਅੱਬਾ ਜੀ ਨੇ ਟੈਂਕੀ 'ਚ ਚੀਨੀ ਪਾਤੀ, ਜਦੋਂ ਇਹਦੇ ਵੱਲ ਇਹਦੇ ਭਰਾ ਨੇ ਯਾਮਾ ਸਟਾਰਟ ਕੀਤਾ ਤੇ ਸਲੈਂਸਰ ਦੇ ਲੱਛੇ ਬਾਹਰ ਆਉਂਦੇ। ਸਾਰੇ ਬੱਚੇ ਟੀਲੇ ਲੈ ਕੇ ਖੜੋਤੇ। ਤਾਜੀ ਦਾ ਭਰਾ ਮੋਬਾਈਲ ਚੇਂਜ ਕਰਾਉਣ ਗਿਆ ਵਾ ਤੇ ਮਕੈਨਿਕ ਕਹਿੰਦੇ ਯਾਰ ਘੁੱਟ ਲਵਾਈ ਜਰਾ ਮਿੱਠਾ ਵਾ। ਤਾਜੀ ਭਾਈ ਲੇਕਿਨ ਮੈਂ ਸਦਕੇ ਜਾਵਾਂ, ਮੇਰੇ ਛੋਟੇ ਵੀਰ ਨੇ ਅੱਬੂ ਮੇਰੇ ਦੇ ਹੱਥ ਚੁੰਮੇ ਨੇ। ਮੈਂ ਅਸੀਂ ਕਿਹਾ ਸਾਰਾ ਕੁਝ ਅੱਬੂ ਜੀ ਤੁਹਾਡਾ ਹੀ ਹੈ। ਉਹਨੇ ਹੱਥ ਇਸ ਤੋਂ ਚੁੰਮੇ ਨੇ ਕਿ ਅੱਬੂ ਜੀ ਮੇਰੀ ਗੱਡੀ ਤੇ ਅੱਗੇ ਖਲੋਤੇ ਸੀ, ਤੁਸੀਂ ਪਤਾ ਨਹੀਂ ਕਿਹਦੀ 'ਚ ਪਾਤੀ ਚੀਨੀ। ਨਹੀਂ ਇਹਨੇ ਹੱਥ ਚੁੰਮ ਕੇ ਇਹਨੇ ਕਿਹਾ ਅੱਬੂ ਜੀ ਸਾਰਾ ਕੁਝ ਤੁਹਾਡਾ ਹੀ ਆ, ਲੇਕਿਨ ਤੁਸੀਂ ਪੈਸੇ ਦੇ ਦਿਓ। ਅੱਜ ਤੋਂ ਬਾਅਦ ਘਰ ਨਹੀਂ ਆਉਣਾ। ਬਈ ਇਹਦੇ ਅੱਬਾ ਜੀ ਨੇ ਨਾ ਗੱਡੀ 'ਚ ਚੀਨੀ ਪਾਈ ਹੈ ਤੇ ਮੁੜ ਕੇ ਇਹਦਾ ਭਰਾ ਦੇਖਿਆ ਮੇਰੇ ਭਾਈ ਆ ਮੇਰੀ ਇਨਸੋਲੀ ਲਾਉਣ ਡਿਆ ਨਹੀਂ। ਤਾਜੀ ਭਾਈ ਫੈਤਨ ਦੀ ਗੱਡੀ ਦੀ ਬੈਟਰੀ 'ਚ ਚਣਿਆਂ ਦੀ ਦਾਲ ਵੀ ਨਿਕਲਣ ਦਈ। ਉਸਤਾਦ ਜੀ ਮੇਰੇ ਅੱਬੂ ਨਾਲ ਜਦੋਂ ਮੇਰੇ ਛੋਟੇ ਭਰਾ ਦਾ ਵਿਆਹ ਸੀ ਨਾ, ਸੌਰੀ ਮੇਰੇ ਵੱਡੇ ਭਰਾ ਦਾ ਵਿਆਹ ਸੀ, ਸਾਰਿਆਂ ਨੂੰ ਕਹਿੰਦਾ ਯਾਰ ਮੈਨੂੰ ਨਵੀਆਂ ਕਾਪੀਆਂ ਦੇਣੀਆਂ ਵਾ। ਆਦਲ ਕੋ ਵੀ ਲੈ ਲਈ, ਨਾਦਰ ਕੋ ਵੀ ਲੈ ਲਈ, ਬਾਬਰ ਕੋ ਵੀ ਲੈ ਲਈ। ਕਹਿੰਦਾ ਮੈਂ ਨਾ ਖੁਦਰੇ ਸੁੱਟਣੀਆਂ ਦਾ ਟੌਰ ਬਣੇਗੀ। ਜਦੋਂ ਅਸੀਂ ਸਾਰਿਆਂ ਕਾਪੀ ਕੂਪੀ ਦਿੱਤੇ ਨਾ, ਦੇਖਿਆ ਅੱਬੂ ਨੇ ਚਾਦਰ ਲਵੇੜੀ ਨਾ, ਸੁਣ ਅੰਦਰ ਨੂੰ ਵੜਨ ਦੇ ਘਰ ਨੂੰ। ਮੇਰਾ ਭਾਈ ਬਾਬਰ ਕਹਿੰਦਾ ਅੱਬੂ ਜੀ ਤੁਸੀਂ ਕਾਪੀਆਂ ਸੁੱਟੀਆਂ, ਕਹਿੰਦਾ ਉਹ ਲੈ ਮੇਰੇ ਜੇਬ 'ਚੋਂ ਨਿਕਲ ਗਿਆ ਯਾਰ। ਵੇਖਿਆ ਹੁਣ ਮੈਂ ਮਿੱਠੇ ਨੂੰ ਗੱਲ ਸੁਣਾਈ ਨਾ, ਤੇ ਮਿੱਠੇ ਨੇ ਆਪਣੇ ਅੱਬੂ ਦੀ ਗੱਲ ਨਹੀਂ, ਤੇ ਇਹਨੇ ਇਹ ਵੀ ਕਹਿਣਾ ਸੀ ਕਿ ਕਈ ਲੋਕ ਇਦਾਂ ਵੀ ਕਰਦੇ ਆ। ਉਸਤਾਦ ਜੀ ਹਾਂ। ਮੇਰਾ ਛੋਟਾ ਭਰਾ ਨਾ ਉਹਦੇ ਕਾਲੇ ਜਿਹੇ ਡੈਨ ਨੇ ਇੰਜ ਕਰਕੇ ਐਨਕ ਲਾਈ ਤੇ ਹਾਰ ਮਾਰਿਆ ਪੀ 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 ਪੀ। ਮੇਰੇ ਬੂ ਕਹਿੰਦੇ ਦੇਖੋ ਕੌਣ ਆਇਆ ਜੋ। ਬੂ ਇੰਜ ਕਰਕੇ ਗੇਟ ਖੋਲਿਆ, ਉਹਦੇ ਕਾਲੀ ਜਿਹੇ ਐਨਕ ਲਾਈ, ਸੁੱਕਾ ਜਿਹਾ ਮੂੰਹ, ਕਹਿੰਦਾ ਲਓ ਜੀ ਸਿੰਘਮ ਸਾਹਿਬ ਆ ਗਏ ਨੇ। ਅੱਲਾ ਜਨਤਾ ਜੀ ਘਰ ਦੇ ਲਾਸਟ ਟਾਈਮ ਮੈਂ ਡਾਕਟਰ ਕੋਲ ਲੈ ਕੇ ਜਾਣਾ ਨਾ, ਤੇ ਐ ਉਹਨਾਂ ਨੇ ਜ਼ਰੂਰ ਪੁੱਛਣਾ ਡਾਕਟਰ ਨੇ ਕੋਲੋਂ ਦਵਾਈ, ਡਾਕਟਰ ਸਾਹਿਬ ਦਵਾਈ ਕਾਹਦੇ ਨਾਲ ਖਾਣੀ ਹੈ? ਕਿ ਦੁੱਧ ਨਾਲ ਖਾ ਲਵਾਂ? ਉਹ ਕਹਿੰਦਾ ਪਾਣੀ ਨਾਲ ਖਾ ਲਓ। ਕਹਿੰਦਾ ਜੇ ਦੁੱਧ ਨਾਲ ਤੂੰ ਕਹਿ ਤਾਂ ਤੈਨੂੰ ਕੋਈ ਫਰਕ ਪੈਣਾ? ਅਸੀਂ ਕਸਮੇ ਦੇ ਹੁੰਦੀ ਸੀਗੇ ਏਦਾਂ ਹੀ ਯਾਰ। ਅੱਬੂ ਨੂੰ ਮੇਰੇ ਨੂੰ ਵੀ ਏਦਾਂ ਡਾਕਟਰ ਕਹਿਣਾ ਚਾਚਾ ਕੋਈ ਮਸਲਾ ਨਹੀਂ, ਜੋ ਮਰਜ਼ੀ ਖਾ। ਐਵੇਂ ਪੁਨਾ ਆਖਣਾ ਉਹਨੇ ਬੱਕਰਾ ਦੱਸਿਆ ਭਾਈ। ਯਾਰ ਮੁਦੱਸਰ ਸਾਹਿਬ, ਹਾਂਜੀ ਸ਼ਹਜ਼ਾਦੇ ਸੀ। ਗੱਲ ਇਹ ਹੈ ਕਿ ਤੁਸੀਂ ਆਪਣੇ ਮਾਪਿਓ ਨੂੰ ਖਵਾਉਣ ਲੱਗਿਆ ਅਗਰ ਦਿਲ 'ਚ ਇਹ ਰੱਖਦੇ ਹੋ ਕਿ ਯਾਰ ਕੀ ਫਟੀਕ ਆ ਯਾਰ, ਅੱਬੇ ਨੇ ਫੇਰ ਕਹਿਤਾ, ਤੇ ਜਿੰਨੀ ਮਰਜ਼ੀ ਖਿਦਮਤ ਕਰੀ ਜਾਓ ਤੁਹਾਨੂੰ ਕੋਈ ਸਿਲਾ ਨਹੀਂ ਮਿਲਣਾ ਉਹਦਾ, ਨਾ ਰੱਬ ਨੇ ਤੁਹਾਨੂੰ ਕੋਈ। ਜਦੋਂ ਤੁਸੀਂ ਦਿਲੋਂ ਖੁਸ਼ ਹੋ ਕੇ ਮਾਂ ਪਿਓ ਨੂੰ ਖਵਾਉਣਾ ਨਾ, ਉਦੋਂ ਰੱਬ ਨੇ ਤੁਹਾਡੀ ਬਰਕਤ ਪਾਉਣੀ ਤੁਹਾਡੀ ਕਮਾਈ ਦੇ ਵਿੱਚ, ਔਰ ਤੁਹਾਨੂੰ ਉਹਦਾ ਅਜਰ ਵੀ ਮਿਲਣਾ, ਔਰ ਦੁਨੀਆ ਤੇ ਵੀ ਉਹਦੀ ਬਰਕਤ ਹੋਣੀ। ਫਰਕ ਇਹ ਆ ਕਿ ਦੋਵਾਂ ਨੂੰ ਤੁਸੀਂ ਦੋਵੇਂ ਪਾਸੇ ਤੁਸੀਂ ਖਵਾਉਣਾ ਹੀ ਆ। ਇਹਦੇ ਅੱਬੇ ਨੇ ਕਿਹਾ ਯਾਰ ਮੇਰੇ ਲਈ ਅਨਾਰ ਲੈ ਆਈ, ਤੇ ਹੁਣ ਉੱਥੇ ਬੰਦਾ ਸੋਚੇ ਯਾਰ ਅੱਗੇ ਅੱਜ 700 ਰੁਪਏ ਦੀ ਦਿਹਾੜੀ ਲੱਗੀ ਆ, 550 ਦੇ ਅਨਾਰ ਅੱਬੇ ਨੇ ਕਹਿ ਤੇ, ਯਾਰ ਕੀ ਕਰਾਂ ਨਾ ਲੈ ਗਿਆ ਤਾਂ ਫੇਰ ਤੁਸੀਂ ਅਨਾਰ ਲੈ ਵੀ ਜਾਓ ਚਾਹੇ ਨਾ ਲੈ ਕੇ ਜਾਓ, ਮਿੱਟੀ ਨਿੱਟੀ ਹੋ ਗਿਆ। ਸਹੀ ਗੱਲ। ਤੁਹਾਡੇ ਬਾਪ ਦੀ ਉਹ ਖਿਦਮਤ ਜਿਹੜੀ ਤੁਹਾਡੇ ਕਿਸੇ ਖਾਤੇ ਨਹੀਂ ਆਉਣੀ। ਹਾਂ ਜਦੋਂ ਤੁਸੀਂ ਕਹਿਣਾ ਨਾ ਕਿ ਯਾਰ ਮੇਰੇ ਅੱਬੇ ਨੇ ਕਿਹਾ ਅਨਾਰ ਖਾਣੇ ਆ, ਜੋ ਮਰਜ਼ੀ ਆ ਭਾਈ ਮੈਂ ਲੈ ਕੇ ਜਾਣੇ, ਮੈਨੂੰ ਖੁਸ਼ੀ ਆ ਕਿ ਮੈਂ ਆਪਣੇ ਅੱਬੇ ਨੂੰ ਖਵਾਵਾਂਗਾ, ਭਾਵੇਂ ਮੇਰੀ ਖੈਰ ਆ ਅਸੀਂ ਨਾ ਵੀ ਖਾਵਾਂਗੇ ਕੋਈ ਨਹੀਂ, ਉਦੋਂ ਤੁਹਾਨੂੰ ਦਿਲ ਕਰੇ ਤੇ ਅਗਲੇ ਦਿਨ ਹੀ ਕੋਈ ਰੱਬ ਇਦਾਂ ਦੀ ਦੁਆ ਉਹਦੀ ਨਿਕਲੇ ਕਿ ਵੀ ਤੁਸੀਂ 700 ਦੀ ਜਗ੍ਹਾ 7000 ਕਦੋਂ ਰੱਬ ਤੁਹਾਨੂੰ ਦੇ ਦੇਵੇ। ਲਿਹਾਜ਼ਾ ਖਿਦਮਤ ਕਰਨ ਦੇ ਵਿੱਚ ਵੀ ਫਰਕ ਆ, ਸਿਰਫ ਖਵਾਉਣਾ ਪਿਉਣਾ ਖਿਦਮਤ ਨਹੀਂ, ਪਿੱਛੇ ਨੀਅਤ ਕੀ ਆ। ਉਸਤਾਦ ਜੀ ਅਸੀਂ ਆਪਣੇ ਅੱਬੂ ਨਾਲ ਲਾਡੀਆਂ ਕਰੀਆਂ ਸੀ, ਨਾਲ ਮੈਂ ਪੈ ਜਾਣਾ ਸ਼ੁਗਲ ਮੇਲੇ ਕਰਦੇ। ਮਿੱਠਾ ਤਾਂ ਬਹੁਤ ਲਾਡੀਆਂ ਅੱਬੂ ਕਰਦਾ ਕਹਿੰਦੇ ਸੀਗੇ ਕਿ ਯਾਰ ਅੱਬੂ ਕਹਿੰਦੇ ਯਾਰ ਅੱਲਾ ਨੇ ਤੈਨੂੰ ਬੜੇ ਭਾਗ ਲਾਉਣੇ, ਤੈਨੂੰ ਅੱਲਾ ਨੇ ਬੜੇ ਤੇਰੇ ਨਸੀਬ ਖੋਲਣੇ। ਮੈਨੂੰ ਸਾਰੇ ਯਾਰ ਦੋਸਤ ਕਹਿੰਦੇ ਯਾਰ ਤੈਨੂੰ ਤੇਰੇ ਮਗਰ ਤੇਰੀ ਮਾਂ ਦੀ ਤੇਰੇ ਪਿਓ ਦੀ ਦੁਆ ਵਾਲਾ ਤੂੰ ਹਾਜ਼ਰਾ ਕਹਿੰਦਾ ਰਹਿਣਾ ਨਾ,
ਹਰ ਟਾਈਮ ਬੋਲਦਾ ਰਹਿਣਾ, ਇੰਜੋਏ ਕਰਦਾ ਰਹਿਣਾ, ਤੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ। ਇਸੇ ਤੇਰੀ ਅੰਮੀ ਤੇਰੇ ਪੂਰੀ ਦੁਆ। ਯਾਰ ਜੀ, ਮਿੱਠੇ ਤਾਜੀ ਮਿੱਠੇ ਦੇ ਅੱਬੂ ਨੇ ਵੀ ਮਿੱਠੇ- ਕਿਹਾ ਇਹਨੂੰ ਨਾੜ ਲੈ ਕੇ ਆਣੇ ਤੂੰ ਮੇਰੇ ਲਈ। ਮਹਿੰਦੀ ਉਹਨੇ ਲੈ ਗਿਆ। ਚਲੋ ਅੱਗੇ ਗੱਲ। ਨਹੀਂ ਤਾਜੀ ਮਿੱਠੇ ਦੇ ਅੱਬੂ ਨੇ ਤਾਜੀ ਉਹਨੇ ਇਹਨੂੰ ਕਿਹਾ ਨਾੜ ਲੈ ਕੇ ਆਣੇ ਮੇਰੇ ਲਈ, ਤੇ ਸਾਜੀ ਉਹ ਡਬਲ ਨਾਲ ਲੱਪਿਆ, ਕੰਮ ਤੇ ਆਇਆ ਹੀ ਨਹੀਂ। ਰਾਤ ਵੀ ਰਾਤ ਰਾਤ ਮਿੱਠੇ ਦੇ ਅੱਬੇ ਨੂੰ ਨਾ ਮਿੱਠਾ ਆਪਣੇ ਅੱਬੇ ਨਾਲ ਮਿੱਠਾ ਇੰਨਾ ਲੇਟਦਾ ਹੁੰਦਾ ਸੀ ਆਪਣੇ ਅੱਬੇ ਦੇ ਨਾਲ ਜੱਫੀ। ਇੱਕ ਦਿਨ ਮਿੱਠੇ ਦਾ ਅੱਬਾ ਇਕੱਲਾ ਬੈਠਾ ਕਹਿੰਦਾ ਯਾਰ ਓਏ ਮੇਰੇ ਆਸੇ ਨਾ ਕੋਈ ਛੋਟਾ ਜਿਹਾ ਕੋਈ ਲੈਬਰੇ ਡੌਗ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਕੁੱਤਾ ਲੈ ਆਓ। ਹਾਲੇ ਉਹਨੇ ਗੱਲ ਹੀ ਕੀਤੀ, ਮਿੱਠਾ ਜਾ ਕੇ ਇੰਜ ਕਰਕੇ ਅੱਬੇ ਨਾਲ ਜੱਫੀ ਪਾਈ, ਕਹਿੰਦਾ ਚਲੋ ਰਹਿਣ ਦਿਓ। ਉਸਤਾਦ ਜੀ ਮੇਰੇ ਅੱਬੂ ਨੂੰ ਫੌਤ ਹੋਏ ਨੂੰ ਤਕਰੀਬਨ 2 ਸਾਲ ਹੋ ਗਏ ਆ, ਤੇ ਕੋਈ ਦਿਨ ਐਸਾ ਨਹੀਂ ਕਿ ਮੈਂ ਕਬਰਸਤਾਨ ਨਹੀਂ ਗਿਆ। ਪੁੱਛੋ ਕਿਉਂ? ਕਿਉਂ? ਕਿਉਂ ਮਤਲਬ ਰੋਜ਼ ਜਾਣਾ? ਹਾਂਜੀ, ਉਹ ਦੁਕਾਨ ਤੇ ਜਾਈਦਾ ਨਾ, ਉੱਥੋਂ ਦੀ ਲੰਘ ਕੇ ਜਾਈਦਾ, ਰਸਤਾ ਵੀ ਉਹ ਆ ਸਾਡਾ। ਚਲੋ ਵਾਹ ਵਾਹ, ਰਾਹ ਹੀ ਕੀ ਬਾਤ ਹੈ। ਬਾਜੀ ਓਏ ਯਾਰ ਮੈਨੂੰ ਕਸਮੇ ਮੇਰਾ ਦਿਲ ਭਰ ਆਇਆ ਮੁਹੱਬਤ ਸੁਣ ਕੇ। ਤਾਜੀ ਮਿੱਠੇ ਦੇ ਅੱਬੂ ਨੇ ਕਿਹਾ ਮੈਂ ਘਰ ਡੋਗ ਰੱਖ ਲੈਣਾ, ਤੇ ਆਪਣੀ ਅੰਮੀ ਨੂੰ ਜਾ ਕੇ ਕਹਿੰਦੇ ਆ ਮੈਨੂੰ ਕਿਤੇ ਕੱਢਣ ਤੇ ਨਹੀਂ ਲੱਗੇ ਘਰੋਂ। ਮੈਨੂੰ ਨਾ ਉਸਤਾਦ ਉਸਤਾਦ ਜੀ ਜੀ- ਮੇਰਾ ਇੱਕ ਯਾਰ ਹੈਗਾ, ਉਸਤਾਦ ਜੀ ਉਹਦੇ ਵਾਲਦ ਸਾਹਿਬ ਨੂੰ ਕਹਿੰਦੇ ਆ ਪੁੱਤਰ ਉਹ ਤੂੰ ਕੁੱਤਾ ਵਾਵਾ ਹੀ ਰੱਖਿਆ ਹੋਇਆ ਯਾਰ, ਇੱਕ ਅੱਧਾ ਮੈਨੂੰ ਵੀ ਕੁੱਤਾ ਲੈ ਦੇ। ਤੇ ਉਹਦਾ ਮੁੰਡਾ ਕਹਿੰਦਾ ਅੱਬਾ ਜੀ ਜਾਣਦੇ ਹੋ ਕਿਸੇ ਨੂੰ ਇਸ ਉਮਰੇ ਤੁਸੀਂ ਹੁਣ ਥਕੋਗੇ। ਉਹ ਗੱਲ ਕਰਨ ਵਾਲੀ ਕਹਿੰਦਾ ਰਹਿਣ ਦੇ ਪੁੱਤਰ ਮੈਂ ਥਕਾਂਗਾ, ਕੁੱਤੇ ਨੇ ਤੀਰ ਕਮਾਨ ਨਾਲ ਰੱਖਣਾ, ਉਹਨੇ ਤੀਰ ਸਿੱਟਣਾ, ਕੁੱਤੇ ਨੇ ਮੈਨੂੰ ਕਿਹੜਾ ਚੁੱਕ ਕੇ ਲਿਆ, ਮੈਂ ਥੱਕ ਜਾਊਂਗਾ, ਤੂੰ ਰਹਿਣ ਦੇ ਫੈਸਲ ਤੇ। ਅੱਛਾ ਯਾਰ ਇਹ ਬਹੁਤ ਗੱਲਾਂ ਦੀਆਂ ਨਹੀਂ ਰਾਹ ਰਹਿਣ ਦੇ ਪੁੱਤ। ਅੱਛਾ ਹੁਣ ਉਹਨੂੰ ਕਹਿਣਾ ਰਹਿਣ ਦੇ, ਤੇ ਨਾਲ ਉਹਨੂੰ ਵੀ ਸੁਣਾਉਣੀ ਹੈ ਆਹ ਵੀ ਮੈਂ ਥੱਕ ਜਾਊਂਗਾ, ਕੁੱਤੇ ਨੇ ਗੇਂਦ ਸੁੱਟਣੀ ਮੈਂ ਫੜ ਕੇ ਲਿਆਇਆ ਕਰਨੀ ਹੈ, ਰਹਿਣ ਦੇ ਪੁੱਤ ਮੈਂ ਥੱਕ ਜਾਊਂਗਾ। ਉਸਤਾਦ ਜੀ ਅਬਾਸ ਦੇ ਅੱਬੇ ਨੇ ਕੁੱਤਾ ਰੱਖ ਲਿਆ ਤੇ ਆਪਣੇ ਮੁੰਡਿਆਂ ਨੂੰ ਕਹਿੰਦੇ ਆ ਜਾਓ ਮੈਂ ਆਪਣੇ ਬੁਢਾਪੇ ਦਾ ਸਹਾਰਾ ਲੱਭ ਲਿਆ। ਨਹੀਂ, ਅਬਾਸ ਦੇ ਪੂਰੇ ਕੁੱਤਾ ਰੱਖਿਆ, ਤੈਨੂੰ ਮਾਰਨ ਨਹੀਂ ਡੇ। ਮੈਂ ਕਿਹਾ ਮਾਰਿਆ ਕਰ। ਕਹਿੰਦੇ ਨਹੀਂ ਯਾਰ ਮੇਰੇ ਪੁੱਤਰਾ ਵਰਗਾ ਵਾ। ਉਸਤਾਦ ਜੀ ਬਾਸ ਆਪਣੀ ਅੰਮੀ ਨੂੰ ਕਹਿੰਦਾ ਮੈਂ ਨਾ ਅੱਜ ਬਾਹਰ ਰੋਟੀ ਖਾਣੀ ਆ, ਉਹਨੇ ਇਹਨੂੰ ਘੁੱਗੂ ਬਣਾ ਕੇ ਦੇਤਾ, ਕਹਿੰਦੀ ਜਾ ਬਾਹਰ ਬੈਠ ਖਾ ਲਾ। ਇਹਦਾ ਕੁੱਤੇ ਨੇ ਇੰਨਾ ਪਿਆਰ ਕਰਦਾ ਸੀ, ਮਰਨ ਲੱਗਿਆ ਵਿਚਾਰਾ ਕਹਿ ਗਿਆ 2.5 ਮਰਲੇ ਕੁੱਤੇ ਦੇ ਆ ਬਈ। ਬਿਲਕੁਲ ਹੈ ਵੇ ਉਸਤਾਦ ਜੀ। ਇੱਕ ਉਹ ਕੁੱਤੇ ਦੇ ਨਾਮ ਬੰਦੇ ਨੇ ਜਾਇਦਾਦ ਲਈ ਹੈ ਲੰਡਨ ਦਾ, ਇਹ ਵਾਕਿਆ ਹੈਗਾ। ਨਹੀਂ ਇਦਾਂ ਦੇ ਬੜੇ ਵਾਕਿਆਤ ਨੇ। ਪੂਰਾ ਫੈਕਟਰੀਆਂ, ਪੂਰਾ ਘਰ, ਤਾਜੀ ਮਤਲਬ ਉਸਤਾਦ ਜੀ, ਮਿਲੀਅਨ ਬਿਲੀਅਨ ਅੰਬਾਨੀ ਅਗਲੇ ਦਾ ਨੇ ਕੁੱਤੇ ਦੇ ਨਾਂ ਲਾਤੇ ਨੇ। ਮਿੱਠੇ ਦੇ ਅੱਬੂ ਨੇ ਆਪਣੇ ਦੋਸਤਾਂ ਜਿਹਨੂੰ ਆਵਾਜ਼ ਮਾਰੀ, ਇਹ ਉਹਦੇ ਲਾਗੇ ਗਿਆ ਤੇ ਉਹ ਆਪਣੇ ਦੋਸਤਾਂ ਨੂੰ ਕਹਿੰਦੇ ਆ ਵੇਖ ਲੋ ਮੇਰਾ ਹੈ ਵੀ ਨਹੀਂ ਕਿੰਨੀ ਇੱਜ਼ਤ ਕਰਨ ਦਿਆ। ਇਹ ਅਬਾਸ ਦੇ ਪੂਰੇ ਕੁੱਤਾ ਰੱਖਿਆ ਸੀ, ਵਿਚਾਰਾ ਕੁੱਤੇ ਨੂੰ ਡੇਲੀ ਇੰਨਾ ਬੁਲਾਉਂਦਾ ਸੀਗਾ। ਉਹ ਯਾਰਾਂ ਦੋਸਤਾਂ ਦੇ ਕੋਲ ਤੋਂ ਉਹਨੇ ਇਹਨੂੰ ਬੁਲਾਉਣਾ ਸੀ, ਇਹਨੂੰ ਵੀ ਕਹੀ ਟੋਮੀ 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 ਤਾਜੀ ਭੱਜ ਕੇ ਗਿਆ। ਮਿੱਠੇ ਨਹੀਂ ਯਾਰ, ਤਾਜੀ ਨਹੀਂ ਮਿੱਠੇ ਕੋਈ ਗੱਲ ਨਹੀਂ ਯਾਰ, ਕੋਈ ਦੂਸਰ ਨਹੀਂ ਬਣੀ, ਲੇਕਿਨ ਉਹਦੀ ਗੱਲ ਅੱਛੀ ਸੀ। ਚਲੋ ਮਿਹਰਬਾਨੀ ਸਰ। ਲੇਕਿਨ ਉਸਤਾਦ ਜੀ ਕੁੱਤਾ ਜਿਹੜਾ ਤੁਸੀਂ ਰੱਖਿਆ ਸੀ ਨਾ K2 ਓਏ ਵਰਗਾ ਕੁੱਤਾ ਨਹੀਂ ਹੋਣਾ ਉਸਤਾਦ ਜੀ ਕੋਈ। ਓਏ ਕੋਈ ਹੋਏ ਏਡਾ ਯਾਰ ਨਾ ਕੁੱਤੀ ਯਾਦ ਨਸਲ ਦਾ ਕਰਾ। ਸੀ ਕੁੱਤਾ ਉਹ। ਤਾਜੀ ਭਾਈ ਫੈਸਲ ਦੇ ਅੱਬੂ ਤਕਾਫ ਤੋਂ ਉੱਠ ਕੇ ਘਰ ਆਏ ਚਾਂਦ ਰਾਤ ਤੇ ਪਿੱਛੋਂ ਮਕਾਨ ਦਾ ਘੁੱਟ ਭਰਿਆ ਇਹਦੇ ਤਾਜੀ। ਦੱਸ ਯਾਰ ਹਾਰੂ ਰੁਪਏ ਉਹ ਨਾਲ ਦੇ ਵੱਲੋਂ ਚਾਹ ਪੀਂਦੇ ਆ ਬੂਏ। ਯਾਨੀ ਕਿ ਮਕਾਨ ਵੇਚਤਾ ਪਿੱਛੋਂ ਬੱਚਿਆਂ ਨੇ। ਯਾਰ ਇਹ ਕਿਹੜੀ ਬਰਕਤ ਹੋਈ। ਉਸਤਾਦ ਜੀ ਬਾਸ ਉਹਨਾਂ ਨੇ ਕੁੱਤਾ ਰੱਖ ਲਿਆ, ਉਹਨੂੰ ਕੁਝ ਪਾਉਂਦੇ ਨਹੀਂ ਸੀ, ਕਹਿੰਦਾ ਫਿਰ ਮੈਨੂੰ ਤਮਾਸ਼ੇ ਸਿਖਾ ਦਿਓ। ਅਬਾਸ ਉਹਨਾਂ ਨੇ ਵੀ ਕੁੱਤਾ ਰੱਖਿਆ, ਉਹਨੂੰ ਪੌਦਾ ਕੁਝ ਨਹੀਂ ਸੀ, ਤੇ ਉਹਦੀ ਵੀਡੀਓ ਬਣਾ ਕੇ ਮਦਾਰੀ ਨੂੰ ਸੈਂਡ ਕਰਨ ਡਿਆ। ਇਹ ਲੋਗੇ ਚੱਲ ਕੋਈ ਨਹੀਂ ਮਿੱਠੇ, ਕੋਈ ਗੱਲ ਨਹੀਂ, ਥੈਂਕ ਯੂ ਖੈਰ ਆ। ਥੈਂਕ ਯੂ। ਐਪਰੀਸ਼ੀਏਟ ਦਾ। ਮਿੱਠੇ ਕੋਈ ਗੱਲ ਨਹੀਂ। ਅੱਛਾ ਜੀ, ਅੱਲਾ ਖੈਰ ਕਰੇ। ਕੋਈ ਨਹੀਂ। The dog is faithful animal. ਹੈ ਦ ਡੌਗ ਇਜ਼ The dog is faithful animal. वफा की तलाश को निकले थे फराज, बाजार गए और कुत्ता खरीद लाए। ਤਾਜੀ ਭਾਈ ਫੈਸਲ ਵੀ ਆਪਣਾ ਕੁੱਤਾ ਉਹ ਦੌੜ ਦੇ ਵਿੱਚ ਲੈ ਗਿਆ। ਉਹ ਕੁੱਤਿਆਂ ਦੀ ਦੌੜ ਨਹੀਂ ਲੱਗਦੀ, ਤੇ ਬਈ ਫੈਸਲ ਦਾ ਕੁੱਤਾ ਦੌੜਦਾ ਵੀ ਮੱਖੀਆਂ ਖਾਂਦੇ ਆ ਜਾਂਦਾ। ਅਬਾਸ ਨੇ ਕੁੱਤਾ ਰੱਖਿਆ, ਇੰਨਾ ਭੁੱਖਾ ਰਹਿੰਦਾ ਸੀਗਾ ਨਾ, ਇਹਨੂੰ ਪਾਉਂਦੀ ਕੁਝ ਨਹੀਂ ਸੀ। ਉਹਦੀ ਕਿਤੇ ਇਹਨੇ ਦੌੜ ਲਵਾਈਏ ਤੇ ਉਹ ਨਸ ਗਿਆ, ਆਇਆ ਹੀ ਨਹੀਂ ਵਾਪਸ। ਨਹੀਂ ਕਹਿੰਦਾ ਸ਼ੁਕਰ ਆ ਮੇਰੀ ਜਾਨ ਛੁੱਟੀ। ਗੰਦੇ ਲੋਕ ਅਬਾਸ ਨੇ ਕੁੱਤਾ ਰੱਖਿਆ ਆਪਣੇ ਵਰਗਾ ਹੀ।
ਅਬਾਸ ਨੇ ਇੰਜ ਕਰਕੇ 1 2 3 ਦੌੜ ਲੱਗੀ ਤੇ ਇਹਦੇ ਕੁੱਤੇ ਨੇ ਨਾਲ ਦੇ ਕੁੱਤੇ ਤੇ ਛਾਲ ਮਾਰ ਕੇ ਨਾ ਲੱਕ ਤੇ ਉਹਨੂੰ ਫੜ ਲਿਆ, ਕਹਿੰਦਾ ਮੈਨੂੰ ਵੀ ਲਈ ਜਾ ਨਾਲ ਹੀ ਆ। ਅਬਾਸ ਨੇ ਕੁੱਤਾ ਰੱਖਿਆ, ਉਹਨੂੰ ਇੰਨਾ ਭੁੱਖਾ ਰੱਖਿਆ, ਉਹ ਵਿਚਾਰਾ ਕੈਚਅਪ ਨਾਲ ਆਪਣੇ ਗੁੱਟ ਖਾ ਗਿਆ ਜੀ। ਚੱਲ ਮਿੱਠੇ ਕੋਈ ਗੱਲ ਨਹੀਂ ਨਹੀਂ। ਇਧਰੋਂ ਬਰਕਤ ਪਈ ਆ, ਤੁਸੀਂ ਕਿ ਜੱਜ ਪੱਥਰ ਤੇ ਹੋਏ ਆ, ਅੱਲਾ ਹੀ ਖੈਰ ਕਰੇ ਹੈ। ਅਬਾਸ ਨੇ ਐਡਾ ਮਾੜਾ ਇਹ ਤੁਹਾਨੂੰ ਕਿਤੇ ਅੱਜ ਇਹ 25000 ਦੇ ਇੱਥੇ ਲਾਉਣਾ ਵਾ, ਬਾਕੀ ਮਿੱਟੀ ਕਰਨ ਜੋ ਨਹੀਂ, ਕੁਝ ਨਹੀਂ। ਕਹਿੰਦੇ। ਮਿੱਠੇ ਕਿਸ ਟਾਈਮ ਨਹੀਂ ਵੀ ਕੋਈ ਗੱਲ ਬਣਦੀ, ਇਹਦਾ ਕੋਈ ਇਹਦੇ ਚ ਕੋਈ ਐਡੀ ਬਹਾਦਰੀ ਨਹੀਂ ਹੁੰਦੀ ਕੋਈ। ਸਾਜੀ ਅਬਾਸ ਨੇ ਐਡਾ ਮਾੜਾ ਕੁੱਤਾ ਰੱਖਿਆ ਤੇ ਦੌੜ ਦੇ ਵਿੱਚ ਉਹ ਦੌੜੇ ਹੀ ਨਾ। ਅਬਾਸ ਕਹਿੰਦਾ ਯਾਰ ਦੌੜਦਾ ਕਿਉਂ ਨਹੀਂ ਪਿਆ? ਉਹ ਕੁੱਤਾ ਕਹਿੰਦਾ ਯਾਰ ਹਵਾ ਇੱਧਰ ਦੀ ਆ। ਤਾਜੀ ਬਈ ਮੁਦੱਸਰ ਨੇ ਕੁੱਤਾ ਰੱਖਿਆ, ਉਹ ਕਿਤੇ ਹੱਡੀ ਖਾ ਗਿਆ ਤੇ ਗਲੇ 'ਚ ਫਸਾ ਕੇ ਉਹ ਕਰਨ ਤੋਂ ਬੈਠਾ ਇਦਾਂ ਕਰੀ ਜਾਊ। ਇਹ ਹੁੰਦੀ ਦੇਖਿਆ ਮਿੱਠੇ, ਗੱਲ ਹੋਈ, ਮਜ਼ਾ ਆਇਆ ਨਾ। ਨਹੀਂ ਨਹੀਂ, ਤੁਸੀਂ ਜਿਹੜਾ ਕਿ ਰੂਟੀਨ ਆਉਂਦਾ ਇਹ ਵੀ ਜਾਂਦਾ ਰਹਿਣਾ ਹੀ। ਤੁਸੀਂ ਸਾਰੇ ਇਦਾਂ ਦੇ ਕਰਨ ਦੇ, ਤੁਹਾਨੂੰ ਇਹੀ ਮਾਰੇ ਨੇ ਜਿਹੜਾ ਆ ਕੇ ਪੰਜੀ ਲੈ ਕੇ ਚੱਲ ਜਾਂਦਾ, ਲਾਫਟ ਵੀ ਦੇਣਾ ਪੈਂਦਾ। ਉਹ ਪੰਜੀ ਵਾਲਾ ਲਾਫਟ ਵੀ ਦੇਣਾ ਨਾ ਉਸਤਾਦ ਜੀ। ਯਾਰ ਮਿੱਠੇ 1500 ਰੁਪਏ ਕਿਤੇ 5000। ਪਤਾ ਕੀ ਗੱਲ ਆ, ਨਹੀਂ ਕਿਸ ਟਾਈਮ ਹੁੰਦੀ ਯਾਰ ਮਿੱਠੇ, ਇਹਦੇ ਚ ਮਾਨ ਨਹੀਂ ਕਰੀਦਾ, ਇਹ ਦਿਮਾਗ ਦਾ ਕੰਮ ਆ। ਕਿਸ ਟਾਈਮ ਨਹੀਂ, ਉਹ ਤਾਂ ਗੱਲ ਇਹਦਾ ਐਡਾ ਕੋਈ ਰੌਲਾ ਨਹੀਂ ਇਹਦੇ ਚ ਹੈਗਾ। ਮੈਂ ਵੀ ਫਿਰ ਇਹੀ ਆਟਮਾ ਸ਼ੁਰੂ ਕਰਦਾ ਵਾ। ਤਾਜੀ ਮਿੱਠਾ ਖੰਡਾ ਕੁੱਤਾ ਲਿਆ, ਉਹਦੀ ਬਹੂ ਵੀ ਨਹੀਂ ਸਹੀ ਨਿਕਲਦੀ। ਹਾਂਜੀ ਕੋਈ ਪਿਆ ਫਰਕ ਹੈ, ਉਂਗਲ ਲਗਾ ਜਾਓ। ਨਹੀਂ ਦੇਖ ਨਾ, ਸਾਰਿਆਂ ਦਾ ਮੁਸ਼ਤਰਕਾ ਲਾਫਟਰ ਆਇਆ ਨਾ। ਠੀਕ ਆ, ਹੁਣ ਤੇਰਾ ਮੁਦੱਸਰ ਯਾਰ ਆ, ਇਕੱਠੇ ਤੁਸੀਂ ਕੰਮ ਕਰਦੇ ਹੋ, ਤੇਰਾ ਲੰਗਰ ਲੱਗਾ ਉੱਥੇ, ਤੇ ਉਹਨੇ ਲਾਫਟਰ ਦੇਣਾ ਹੀ ਆ। ਤਾਜੀ ਮਿੱਠੇ ਨੇ ਕੁੱਤਾ ਰੱਖਿਆ, ਉਹ ਭਾਈ ਥੁੱਕਦਾ ਜਾਂਦਿਆ ਸੀ। 2-3 ਉਹਨੇ ਲਾਲ ਬੇ ਖਾ ਲਏ, ਕਿਤੇ ਮੂੰਹ ਕੋਰਾ ਹੋ ਗਿਆ। ਭਾਈ ਫੈਸਲ ਨੇ ਕੁੱਤਾ ਰੱਖਿਆ, ਕਿ ਸਾਲ ਬਾਅਦ ਕਿਤੇ ਵਿਚਾਰਾ ਕਿਥੋਂ ਬੋਟੀਆਂ ਨਹੀਂ ਚੁੱਕ ਲਿਆ ਤੇ ਉਹਨੇ ਫੜ ਕੇ ਚਾਲੂ ਪਾ ਲਏ। ਹਾਂਜੀ ਇਹ ਉਸਤਾਦ ਜੀ ਕੀ ਵਜ੍ਹਾ, ਇਹ ਦੁਬਈ ਜਾ ਕੇ ਕੁਝ ਜ਼ਿਆਦਾ ਨਹੀਂ ਤਬੀਅਤ ਖਰਾਬ ਹੋ ਗਈ? ਪਤਾ ਨਹੀਂ ਲੱਗ ਜਾਂਦਾ ਕਿਹਦੀ ਗੱਲ ਲਾਪਰਵਾਹੀ। ਅੱਛਾ ਇੱਕ ਮਿੰਟ ਠਹਿਰ ਜਾ, ਇੱਕ ਮਿੰਟ ਠਹਿਰ ਜਾ। ਤੂੰ ਆਪਣੀ ਇਮਾਨਦਾਰੀ ਦਾ ਸਵਾਏ ਮੁਦੱਸਰ ਤੋਂ ਕਿਸੇ ਨੂੰ ਕੋਈ ਹਲਚਲ ਹੋਈ? ਯਾਰ ਉਸਤਾਦ ਜੀ ਮੈਨੂੰ ਅੱਛਾ ਮੈਂ ਦੱਸਦਾ, ਭਾਈ ਫੈਸਲ ਨੂੰ ਜੁਗਤ ਹੋਈ, ਜਿਹਨੂੰ ਜੁਗਤ ਹੋਈ ਹੋਵੇ ਬੰਦਾ ਹੱਸਦਾ ਨਹੀਂ, ਤੇ ਜਿਹੜਾ ਦੂਜਾ ਪਰੇ ਫੁਗਨਾਉਣ ਬੈਠਾ ਉਹਨੇ ਆਪਣੀ ਗੱਲ ਕਰਨੀ, ਉਹਨੂੰ ਬਾਕੀ ਨਹੀਂ ਪਤਾ ਕੀ ਹੋਣਾ ਕੀ ਨਹੀਂ, ਉਹ ਮਿੱਟੀ ਆ। ਨਹੀਂ ਯਾਰ ਉਹ ਤਾਂ ਲਾਸ਼ ਤੇਰਾ ਆ। ਮੇਰੀ ਗੱਲ ਸੁਣਨਾ, ਤੇਰੀ ਗੱਲ ਤੇ ਸਿਰਫ ਮੁਦੱਸਰ ਹੱਸਦਾ, ਕਿਉਂਕਿ ਮੁਦੱਸਰ ਤੇਰੀ ਵਜ੍ਹਾ ਤੋਂ 1.5-2 ਲੱਖ ਕਮਾਉਂਦਾ, ਤੂੰ ਉਹਦੀ ਵਜ੍ਹਾ ਤੋਂ 14-15 ਹਜ਼ਾਰ ਲੈ ਲੈਣਾ ਮਹੀਨੇ ਦਾ ਉਹਦੇ ਕੋ। ਤੁਸੀਂ ਦੋਵੇਂ ਆਪਸ ਚ ਠੀਕ ਹੋ। ਮਿੱਠੇ ਦਾ ਕੁੱਤਾ ਉਸਤਾਦ ਜੀ ਮਿੱਠੇ ਨੂੰ ਕਹਿੰਦਾ ਮੈਡੀਕਲ ਸਟੋਰ ਤੋਂ ਡਰਾਪ ਲਿਆ ਕੇ ਤੇ ਰਾਤ ਦਾ ਭੌਂਕ ਭੌਂਕ ਕੇ ਗਲਾ ਬੈਠਾ ਵਾ। ਤਾਜੀ ਮਿੱਠੇ ਨੇ ਕੁੱਤਾ ਰੱਖ ਲਿਆ, ਉਹਨੂੰ ਇੰਨਾ ਭੁੱਖਾ ਰੱਖਿਆ ਹੀ ਨਹੀਂ, ਉਹ ਥੋੜਾ ਉੱਡਣ ਵੀ ਲੱਗ ਪਿਆ। ਲਓ ਬਾਜੀ ਹਾਂਜੀ ਹਲਕਾ ਹੋ ਗਿਆ ਓਏ, ਹਲਕਾ ਹੋ ਗਿਆ। ਉਹਨੂੰ ਇੰਨਾ ਭੁੱਖਾ ਰੱਖਿਆ, ਉਹਦਾ ਵਜ਼ਨ ਇੰਨਾ ਹਲਕਾ ਹੋ ਗਿਆ ਕਿ ਉਹ ਉੱਡਣ ਵੀ ਲੱਗ ਪਿਆ। ਬੇਵਕੂਫਾ ਗੱਲ ਸੋਚ। ਸਰਕਾਰ ਸੁਣਨੀ ਵੀ ਆ ਕਿਸੇ ਦੀ, ਹੁਣ ਅਸੀਂ 25000 ਲੈ ਹੋ ਜੀਏ। ਅਬਾਸ ਨੇ ਕੁੱਤਾ ਰੱਖਿਆ ਵਾ, ਕੁੱਤਾ ਇੰਨਾ ਕਮਜ਼ੋਰ ਹੋ ਗਿਆ, ਇੱਕ ਦਿਨ ਕਿਹਾ ਟੋਮੀ ਉਤੋਂ ਕਹਿੰਦਾ ਭਾਈ ਮੇਰਾ ਬਲੱਡ ਬਾਲ ਹੋਇਆ। ਚਾ ਫੰਬਲ ਹੋ ਗਿਆ ਵਿੱਚ। ਦੁਬਾਰਾ ਕਰ ਲੈ। ਦੁਬਾਰਾ ਕਰ ਲੈ ਦੁਬਾਰਾ। ਤਾਜੀ ਮਿੱਠੇ ਨੇ ਕੁੱਤਾ ਰੱਖਿਆ। ਠਹਿਰ ਜਾ ਭਾਈ, ਕੁੱਤੇ ਨੇ ਕਿਤੇ ਪੈਸਾ ਦਿੱਤੇ, ਮੇਰੀਆਂ ਗੱਲਾਂ ਕਰਦੀਆਂ। ਮਿੱਠੇ ਨੇ ਮਿੱਠੇ ਵੇਲਾ ਤੂੰ ਅੜਨ ਲੱਗ ਪਿਆ ਵਿੱਚ, ਅੜਨ ਲੱਗ ਪਿਆ ਨਾ ਵਿੱਚ। ਕੋਈ ਨਹੀਂ, ਫੰਬਲ ਹੋ ਗਿਆ, ਕਹਿ ਰਿਹਾ ਦੁਬਾਰਾ ਕਰ ਲੈ, ਕੋਈ ਨਹੀਂ। ਉਹ ਫੰਬਲ ਕੀ ਹੋਗਾ, ਮੈਂ ਕਹਿੰਦਾ ਇੰਜ ਕਰਨ ਡਿਆ ਫੰਬਲ। ਮਿੱਠੇ ਨੇ ਕੁੱਤਾ ਰੱਖਿਆ। ਬੰਦੇ ਅਦਨਬ ਤੂੰ ਗੱਲ ਕੀਤੀ ਨਾ ਵਿੱਚ, ਥੋੜਾ ਤੂੰ ਪੁੱਛ, ਨਾਜ਼ਰੀਨ ਤੈਨੂੰ ਦੱਸ ਦੇਣਗੇ, ਤੂੰ ਥੋੜਾ ਵਿੱਚ ਅੜ ਗਿਆ ਸੀ। ਕੋਈ ਗੱਲ ਨਹੀਂ, ਹੋ ਜਾਂਦਾ ਮਿੱਠੇ ਯਾਰ। ਜ਼ਰੂਰੀ ਨਹੀਂ ਵੀ ਤੂੰ ਕੋਈ ਲਾਮਾ ਵੀ ਮਸ਼ੀਨ ਆ। ਅੱਜ ਨਹੀਂ ਦੇਣਾ ਹੈਗਾ ਤਾਂ ਕੋਈ ਰੌਲਾ ਨਹੀਂ। ਮਿੱਠੇ ਨੇ ਉਸਤਾਦ ਜੀ ਸੱਚੀ ਮੁੱਚੀ ਮਿੱਠੇ ਨੇ ਕੁੱਤਾ ਰੱਖਿਆ ਤੇ ਉਹ ਕੁੱਤਾ ਬੜਾ ਸਿਆਣਾ ਸੀਗਾ। ਬਹੁਤ ਉਹਨੂੰ ਮਿੱਠਾ ਕਹਿੰਦਾ ਤੂੰ ਭੌਂਕਦਾ ਨਹੀਂ, ਕਹਿੰਦਾ ਜੋ ਗਰਜ ਤੇ ਹੈ ਉਹ ਬਰਸਤੇ ਨਹੀਂ। ਤਾਜੀ ਮਿੱਠੇ ਨੇ ਇੱਕ ਮਿੰਟ ਓਏ ਠਹਿਰ ਜਾ। ਓਏ ਇੱਕ ਮਿੰਟ ਭਾਈ ਫੈਸਲ ਨੇ ਕੁੱਤਾ ਰੱਖਿਆ, ਇੱਕ ਮੁੰਡਾ ਕਹਿੰਦਾ ਤੂੰ ਭੌਂਕਦਾ ਨਹੀਂ, ਕਹਿੰਦਾ ਭੌਂਕ ਕੇ ਬੜਾ ਨੇ ਮੈਨੂੰ ਪੀਜ਼ਾ ਪਾ ਦੇਣਾ। ਆਹੋ ਤਾਜੀ ਮਿੱਠੇ ਨੇ ਵੀ ਕੁੱਤਾ ਰੱਖਿਆ। ਕੀ ਕਹਿ ਰਿਹਾ ਸੀ ਅਬਾਸ ਕੀ ਕਹਿ ਰਿਹਾ ਸੀ ਤੂੰ? ਵੀ ਭੌਂਕ ਕੇ ਬੜਾ ਮੈਨੂੰ ਚੀਤਾ ਪਾ ਦੇਣਾ। ਮਿੱਠੇ ਨੇ ਵੀ ਕੁੱਤਾ ਰੱਖਿਆ, ਕਹਿੰਦਾ ਭੌਂਕਦਾ ਨਹੀਂ। ਅਬਾਸ ਦੀ ਯਾਰ ਮਿੱਠੇ ਠਹਿਰ ਜਾ ਯਾਰ, ਅਬਾਸ ਦੀ ਗੱਲ ਸੁਣਨ ਦੇ। ਅਬਾਸ ਕੀ ਕਹਿ ਰਿਹਾ ਸੀ? ਤਾਜੀ ਮਿੱਠੇ ਨੇ ਕੁੱਤਾ ਰੱਖਿਆ, ਉਹ ਇੰਨੀ ਪੂਛਲ ਲਾਂਦਾ ਸੀ, ਇੰਨੇ ਉਹਦੀ ਪੂਛਲ ਨੂੰ ਗੰਢ ਬੰਨੀ ਪਿੱਛੋਂ। ਲਓ ਬਾਜੀ ਮਿੱਠੇ ਨੇ ਕੁੱਤਾ ਰੱਖਿਆ। ਤਾਜੀ ਮਿੱਠੇ ਨੇ ਕੁੱਤਾ ਰੱਖਿਆ, ਇਹਨੇ ਉਹਨੂੰ ਇੰਨੀ ਗਜਕ ਖਵਾਤੀ, ਉਹਦੀ ਬਹੂ ਆਡੀਓ ਨਿਕਲਦੀ ਸੀ, ਕੱਲਾ ਮੂੰਹ ਹੀ ਹਿਲਦਾ ਸੀ, ਆਵਾਜ਼ ਨਹੀਂ ਸੀ ਨਿਕਲਦੀ। ਮਿੱਠੇ ਨੇ ਕੁੱਤਾ ਰੱਖਿਆ, ਇੰਨੀ ਪੂੰਛ ਹਿਲਾਉਂਦਾ ਸੀ, ਇਹਨੇ ਪੂੰਛ ਨਾ ਪਛੀ ਕੀ ਸੀ। ਹਾਂ ਇਹਨੂੰ ਕਹਿੰਦੇ ਫੰਬਲ ਹੈ। ਫੰਬਲ ਹੋ ਗਿਆ। ਦੁਬਾਰਾ ਕਰ ਲੈ। ਇੱਕ ਮਿੰਟ ਦੁਬਾਰਾ ਕਰ ਲੈਣਾ। ਉਹ ਥੋੜਾ ਜਿਹਾ ਦੱਸੋ
ਉਸਤਾਦ ਜੀ ਮਿੱਠੇ ਦਾ ਕੁੱਤਾ ਰੱਖਿਆ ਓਏ ਇੱਕ ਮਿੰਟ ਇੰਨੀ ਪੂੰਛ ਲਾਉਂਦਾ ਸੀ, ਇਹਨੇ ਪੂੰਛ ਨਾ ਪੱਕੀ ਬੰਨਤੀ ਕਿ ਜਿੱਥੇ ਜਿੱਥੇ ਜਾਊਗਾ ਹਵਾ ਆਊਗੀ। ਭਾਈ ਫੈਸਲ ਨੇ ਕੁੱਤਾ ਰੱਖਿਆ, ਕੁੱਤਾ ਇਹਦੀ ਪੂਛ ਹਲਾਉਂਦਾ ਸੀ ਥੱਲੇ, ਇਹਨੇ ਆਲੂ ਛੋਲੇ ਲਾ ਲਏ। ਹਾਂਜੀ ਮਿੱਠੇ ਨੇ ਕੁੱਤਾ ਰੱਖਿਆ, ਉਹ ਭੌਂਕੇ ਹੀ ਨਾ। ਠੱਜ ਮਾਰ ਕਰ ਪੁੱਛ ਲਈ, ਹੈ ਕੁਛ ਨਸਲ ਦਾ? ਚੱਲ ਉਹ ਤਾਂ ਬਈ ਹਾਦਸਾ ਦੇਖ ਲਿਆ ਸੀ। ਓਏ ਮੇਰੀ ਗੱਲ ਸੁਣੋ, ਓਏ ਮੇਰੀ ਗੱਲ ਸੁਣੋ। ਫੈਸਲ ਰਾਮੇ ਉਸ ਆਰਟਿਸਟ ਦਾ ਨਾਮ ਆ। ਇਹ ਫੰਬਲ ਵੀ ਹੋ ਜਵੇ ਇਹਦਾ ਤਾਂ ਵੀ ਚੱਲਦਾ ਵਾ। ਕਲੈਪ ਕਰ ਦਿਓ ਜਰਾ ਫੈਸਲ ਵਾਸਤੇ। ਮਿੱਠੇ ਵਰਗੇ ਆਰਟਿਸਟਾਂ ਨੂੰ ਮਿਹਨਤ ਕਰਨੀ ਪੈਂਦੀ ਆ। ਫੈਸਲ ਰਾਮੇ ਜੋ ਕਹਿ ਦੇਵੇ। ਜੀ ਮੁਹੱਬਤਾਂ ਨੇ ਤੁਹਾਡੀਆਂ। ਮਿੱਠੇ ਨੇ ਸੱਚੀ ਮੁੱਚੀ ਕੁੱਤਾ ਰੱਖਿਆ। ਮਿੱਠਾ ਕਹਿੰਦਾ ਭੌਂਕਣ ਨਹੀਂ ਡਿਆ, ਕਹਿੰਦਾ ਵੱਢਣੀ ਤੇ ਦੰਦੀ ਹੈ, ਭੌਂਕ ਕੇ ਕਿਹੜਾ ਕੱਪ ਲੱਭ ਜਾਣਾ। ਹਾਂਜੀ ਬਸ ਠੀਕ ਹੈ ਜੀ, ਠੀਕ ਹੈ ਜੀ। ਫੈਸਲ ਮੈਂ ਪਿਛਲੇ 15 ਮਿੰਟ ਤੋਂ ਬਹੁਤ ਮਿਹਨਤ ਕਰ ਰਿਹਾ। ਚਲੋ ਖੈਰ ਉਸਤਾਦ ਜੀ ਪੁਰਾਣੀ ਸੀਗੀ। ਉਸਤਾਦ ਜੀ ਮਿੱਠੇ ਨੇ ਕੁੱਤਾ ਰੱਖਿਆ, ਉਹਨੂੰ ਇੰਨਾ ਸਦਕੇ ਦਾ ਗੋਸ਼ਤ ਖਵਾਤਾ ਇਹਨੇ, ਉਹ ਦੂਜੇ ਕੁੱਤੇ ਦੀਆਂ ਲੱਤਾਂ ਹੀ ਘੁੱਟਦਾ ਰਹਿੰਦਾ। ਉਸਤਾਦ ਜੀ ਬਾਸ ਨੇ ਗੂੰਗਾ ਕੁੱਤਾ ਰੱਖ ਲਿਆ, ਉਹਨੂੰ ਕਹਿੰਦਾ ਤੂੰ ਸਿਰਫ ਐਕਟ ਕਰਨਾ ਵਾ, ਉਹ ਮੈਂ ਕਰ ਦਿਆ ਕਰਾਂ। ਅੱਛਾ ਮੁਦੱਸਰ, ਤੂੰ ਮਿੱਠੇ ਨੂੰ ਕਿਉਂ ਨਹੀਂ ਗੱਲ ਕਰਦਾ? ਵਿਦਾ ਵਜ੍ਹਾ? ਮੇਰੇ ਨਾਲ ਹੁੰਦਾ ਨਾ। ਭਾਈ ਫੈਸਲ ਨੇ ਕੁੱਤਾ ਰੱਖਿਆ, ਕੁੱਤਾ ਗੂੰਗਾ ਸੀ ਤੇ ਪਿੱਛੇ ਵੀ ਕੁੱਤਾ ਡਬਿੰਗ ਕਰਦਾ ਹੁੰਦਾ ਸੀ ਬਹੁ ਦੀ। ਆ ਦੇਖਣਾ ਹੁਣ ਪਤਾ ਕੀ ਗੱਲ ਆ। ਹੁਣ ਜਦੋਂ ਬਣਨਾ ਕੁਛ ਨਹੀਂ ਨਾ, ਉਦੋਂ ਐਵੇਂ ਹੀ। ਅੱਛਾ ਤੁਸੀਂ ਨਾਜ਼ਰੀਨ ਜ਼ਰਾ ਗੌਰ ਕਰਨਾ, ਮਿੱਠਾ ਮੁਦੱਸਰ ਨੂੰ ਗੱਲ ਨਹੀਂ ਕਰੇਗਾ, ਮੁਦੱਸਰ ਮਿੱਠੇ ਨੂੰ ਨਹੀਂ ਕਰੇਗਾ। ਇਹ ਦੇਖਣ ਜ਼ਰਾ। ਉਸਤਾਦ ਜੀ ਸਾਜੀ ਅਸੀਂ ਮੇਨ ਆਰਟਿਸਟ ਹੈਗੇ ਨਾ ਦੋਨੇ। ਮਿੱਠੇ ਨੇ ਸੀਨੀਅਰ ਜੂਨੀਅਰ ਦਾ ਫਰਕ ਹੁੰਦਾ ਜ਼ਰਾ। ਉਸਤਾਦ ਜੀ ਮਿੱਠੇ ਨੇ ਅੰਨਾ ਕੁੱਤਾ ਰੱਖ ਲਿਆ, ਉਹ ਦੁਸ਼ਮਣ ਨੂੰ ਵੀ ਪੈਂਦਾ ਸੀ ਤੇ ਅੱਬੇ ਨੂੰ ਵੀ ਚੱਕ ਵੜ ਦਿੰਦਾ ਸੀਗਾ। ਸਾਜੀ ਭਾਈ ਫੈਸਲ ਨੇ ਕੁੱਤਾ ਰੱਖਿਆ, ਉਹਨੇ ਇੱਕ ਸਾਈਡ ਨੂੰ ਫਾਲੇ ਚ ਇਹਦਾ ਵਾਓ। ਸਾਜੀ ਬਾਸ ਨੇ ਕੁੱਤਾ ਰੱਖ ਲਿਆ, ਇੰਨਾ ਭੁੱਖਾ ਰੱਖਿਆ ਉਹਨੂੰ ਕਹਿੰਦਾ ਦੇਖਿਓ ਚੌਂਕ 'ਚ ਮੈਂ ਛੱਡਾਂਗਾ, ਘਰ ਆਏਗਾ, ਤੇ ਉਹ ਆਇਆ ਹੀ ਨਹੀਂ। ਉਹ ਪਰੇ ਨੂੰ ਨਿਕਲ ਗਿਆ ਕਿਤੇ। ਤਾਜੀ ਮੁਦੱਸਰ ਨੇ ਕੁੱਤਾ ਰੱਖ ਲਿਆ, ਉਹਨੂੰ ਇੰਨਾ ਭੁੱਖਾ ਰੱਖਦਾ ਸੀ, ਉਹ ਬੰਦ ਗੋਸ਼ਤ ਵਾਲੀ ਦੁਕਾਨ ਵੀ ਚੱਟੀ ਜਾਂਦੇ ਆ ਬਾਹਰ ਤੱਕ। ਤਾਜੀ ਬਾਸ ਨੇ ਕੁੱਤਾ ਰੱਖ ਲਿਆ, ਇੰਨਾ ਭੁੱਖਾ ਰੱਖਦਾ ਸੀ, ਉਹ ਸਬਜ਼ੀ ਵਾਲੇ ਦੇ ਫੱਟੇ ਥੱਲੇ ਵੀ ਬਹਿਣ ਲੱਗ ਪਿਆ ਜਾ ਕੇ। ਅੱਛਾ ਯਾਰ ਇੱਕ ਮਿੰਟ, ਮਿੱਠੇ ਦੀ ਵੀ ਸੁਣ ਲਓ ਯਾਰ। ਜੀ ਮਿੱਠਾ ਸਾਹਿਬ, ਮਿੱਠੇ ਨੇ ਕੁੱਤਾ ਬਾਸ ਰੱਖਿਆ। ਨੇ ਕੁੱਤਾ ਭਾਜੀ ਠਹਿਰ ਮੈਂ ਨਾ ਰੱਖਿਆ ਮੱਖੀਆਂ, ਉਹਨੂੰ ਫਿਰ ਕੀੜੇ ਪੈ ਗਏ, ਉਹ ਵੀ ਰੱਖ ਲੈਂਦੇ ਭਾਜੀ। ਚੱਲ ਕਰ ਲੈ ਭਾਈ ਫੈਸਲ ਨੇ ਕੁੱਤਾ ਰੱਖਿਆ ਤੇ ਮੈਂ ਕੁੱਤੇ ਨੂੰ ਫੋਨ ਕੀਤਾ, ਮੈਂ ਕਿਹਾ ਕੁੱਤੇ ਪਾਸੇ ਕਿੱਥੇ? ਕਹਿੰਦਾ ਬਸ ਭਰਾਵਾ ਸਲਾਨੀ ਵਾਲੀ ਲੈਣ 'ਚ ਬੈਠਾ। ਯਾਰ ਮਿੱਠੇ ਮੇਰੀ ਗੱਲ ਸੁਣ। ਮੈਂ ਜ਼ਰੂਰੀ ਕੁੱਤੇ ਕੋ ਕਿੱਥੇ ਫੋਨ ਹੁੰਦਾ ਵਾ? ਕੁੱਤੇ ਕੋ ਨੂੰ ਤੂੰ ਕਿੱਥੇ ਕਾਲ ਕਰ ਲਈ? ਕੁੱਤੇ ਕੋ ਕਿੱਥੇ? ਤੂੰ ਐਵੇਂ ਹੀ ਮੈਂ ਤਾਂ ਹਸਾਉਣ ਵਾਸਤੇ ਤੂੰ ਕੁਝ ਵੀ ਗੱਲ ਕਰ ਦੇਗਾ। ਇੰਜ ਕਹਿਤਾ ਕੁੱਤਾ ਇੰਜ ਕਰਨ ਡਿਆ, ਆ ਕੁੱਤਾ ਕਰਨ ਡਿਆ। ਤਾਜੀ ਮਿੱਠੇ ਨੇ ਕੁੱਤਾ ਰੱਖਿਆ, ਉਹਦੀ ਬਹੂ ਬੰਦ ਹੋ ਗਈ, ਉਹ ਕਿਤੇ ਸਨੋਕਰ ਦੀ ਬਰੌਨ ਪੀਸ ਖਾ ਗਿਆ, ਬੋਟੀ ਸਮਝ ਗਈ। ਕੁੱਤੇ ਨੂੰ ਫੋਨ ਕੀਤਾ, ਫੋਨ ਕਿੱਥੋਂ ਆ ਗਿਆ ਵੀ ਕੁੱਤੇ ਦੇ ਕੋਲ ਹੈ? ਕੁੱਤੇ ਨੂੰ ਬਾਕੀ ਨੇਮ ਤਾਂ ਕੀਤਾ ਪਤਾ, ਇਹਨੇ ਕਿਤੇ ਕੁੱਤੇ ਨੂੰ ਚਾਟ ਬਣਾ ਕੇ ਦਿੱਤੇ ਆ। ਉਹ ਯਾਰ ਸਹੀ ਹੈ ਨਾ, ਕੁੱਤੇ ਨੂੰ ਗੋਸ਼ਤ ਨਹੀਂ ਪਾਉਂਦੇ, ਉਹਨੂੰ ਦੁੱਧ ਪਾ ਦੇ, ਕੋਈ ਸਬਜ਼ੀ ਪਾ ਦੇ ਮਾਰੇ। ਆ ਲੈ ਬਾਜੀ। ਆਹੋ ਯਾਰ, ਮਕਸਦ ਇਹ ਆ ਕਿ ਕੁੱਤੇ ਦੇ ਐਕਸਪ੍ਰੈਸ਼ਨ ਤੋਂ ਬੰਦਾ ਸਮਝ ਜਾਂਦਾ ਕਿ ਯਾਰ ਗੋਸ਼ਤ ਨਹੀਂ ਹੈਗਾ, ਤੇ ਚਲੋ ਉਹਦੇ ਦਿਲ 'ਚ ਵੀ ਕੋਈ ਦਾਲ ਹੀ ਮੈਨੂੰ ਪਾ ਦੇਵੇ। ਫੋਨ ਕਿੱਥੋਂ ਆ ਗਿਆ ਕੁੱਤੇ ਦੇ ਕੋਲ ਵੀ? ਕੁੱਤੇ ਦੇ ਕੋਲ ਜਿਹੜਾ ਮੋਬਾਈਲ ਸੀ, ਉਹਦੀ ਸਿਮ ਕਿਹਦੇ ਨਾਂ ਸੀ? ਐਵੇਂ ਹੀ ਉਹ ਸਕੂਬੀ ਡੂ ਦੇ ਨਾਂ ਸੀਗੀ। ਦੱਸੀ ਯਾਰ ਵੀ ਕੈਸਾ ਕਪਾੜਾ ਜਿਹਾ ਕਰਨੇ ਤੁਸੀਂ ਵੀ ਉਸ ਭਾਈ ਨੇ ਵੀ ਕੁੱਤੇ ਦਾ ਕੋਈ ਜੁਗਤ ਹੀ ਕਰਨੀ ਵੀ ਹੁਣ ਕੁੱਤੇ ਦਾ ਕਹਿੰਦੇ ਤੁਸੀਂ ਤਾਂ ਕੁੱਤਾ ਖੋਲ ਕੇ ਬੈਠਦੇ ਆ। ਓਏ ਮੈਂ ਤੁਹਾਨੂੰ ਦੱਸ ਦਿੰਦਾ ਮਿੱਠਾ ਕਿਉਂ ਇਦਾਂ ਕਰ ਰਿਹਾ ਕਿ ਬਹੁਤ ਐਕਸਟਰਾ, ਕਿ ਮੁਦੱਸਰ ਨੂੰ ਪਤਾ ਲੱਗੇ ਕਿ ਵੀ ਮੈਂ ਇੱਥੇ ਦਾ ਮੇਨ ਆਰਟਿਸਟ ਆ, ਤੇ ਚੱਲ ਕੋਈ 5-7 ਹਜ਼ਾਰ ਰੁਪਇਆ ਮੇਰੀ ਇਸ ਮਹੀਨੇ ਵਧਾ ਦੇਵੇ। ਲੇਕਿਨ ਇਦਾਂ ਦਾ ਕੋਈ ਚੱਕਰ ਨਹੀਂ ਹੋਣਾ। ਸਾਰਾ ਹੀ ਉਹਦਾ ਹੀ ਹੈ, ਮਿੱਠੇ ਦਾ ਹੀ ਹੈ। ਉਹਨੂੰ ਪਤਾ ਵਾ, ਤੁਹਾਨੂੰ ਵੀ ਪਤਾ, ਆਡੀਅנס ਨੂੰ ਪਤਾ। ਮੈਂ ਤੇ ਅੱਜ ਤੱਕ ਕਦੀ ਸੋਚਿਆ ਨਹੀਂ ਕਿ ਮੇਨ ਆਰਟਿਸਟ ਆ ਤੇ ਆ ਕੇ ਤੇ ਰਾਤ 12 ਵਜੇ ਤੱਕ ਪੈ ਰਹੀਦਾ ਆ ਨਾਮਰਾ ਦੋ ਗੱਲਾਂ ਕਰਨੀਆਂ ਪੈਂਦੀਆਂ। ਉਹ ਜਾ ਸਭ ਤੋਂ ਅੱਛਾ ਪਹਿਲੇ ਮੈਂ ਮੁਦੱਸਰ ਨੇ ਕੈਸਾ ਟ੍ਰਿਕ ਫੜਿਆ ਯਾਰ? ਸਾਰਾ ਕੁਝ ਮਿੱਠੇ ਦਾ ਹੀ ਹੈ। ਲੈ ਉਸਤਾਦ ਜੀ ਇਹ ਸਭ ਤੋਂ ਭੈੜੀ ਗੱਲ ਏ। ਅੱਗੇ ਨਾ ਉਸਤਾਦ ਜੀ ਜਿਹੜਾ ਯਾਰ ਸੱਜਣ ਦੋਸਤ ਮੇਰੇ ਮਿੱਠੇ, ਇਹਨੂੰ ਮੈਂ ਹੁਣ ਮੁਦੱਸਰ ਨੂੰ ਕਿਹਾ, ਮੈਂ ਕਿਹਾ ਮੁਦੱਸਰ ਯਾਰ ਆਈਫੋਨ ਮਾਸ਼ਾਅੱਲਾ ਬਹੁਤ ਅੱਛਾ ਹੈ, ਕਿੰਨੇ ਕੁ ਦਾ ਵਾ? ਭਾਵੇਂ ਉਂਝ ਹੀ ਰੱਖ ਲਓ। ਮੈਂ ਕਿਹਾ ਭਾਈ ਫੈਸਲ ਉਂਝ ਹੀ ਰੱਖ ਲਓ। ਤੇ ਮੈਂ ਕਿਹਾ ਇੰਜ ਹੁੰਦਾ ਵਾ? ਇੰਜ ਹੁੰਦਾ ਉਸਤਾਦ ਜੀ? ਕਦੇ ਦੱਸੋ ਇੰਜ ਹੋਇਆ? ਉਂਝ ਹੀ ਰੱਖ ਲਓ। ਇੰਜ ਨਹੀਂ ਹੁੰਦਾ। ਮੈਨੂੰ ਇਹ ਬੜੇ ਮਾੜੇ ਲੱਗਦੇ ਨੇ ਦੋਸਤ ਯਾਰ। ਇੱਕ ਰੇਟ ਪੁੱਛਿਆ, ਤੂੰ 10,000 ਇੰਨੇ ਦਾ ਰੇਟ, ਮੈਂ ਇੰਨੇ ਦਾ ਵੇਚਣਾ। ਮੈਂ ਤੈਨੂੰ ਮੇਰੇ ਕੋਲ ਅਗਰ ਹੈ ਗੁੰਜਾਇਸ਼ ਮੈਂ ਲੈ ਲਾਂਗਾ। ਸੌਰੀ ਤੁਹਾਡੀ ਗੱਲ ਕਰ ਰਿਹਾ, ਇੱਥੇ ਬੈਠੇ ਨੇ ਇੱਕ ਆਈਫੋਨ ਤੇਰੇ ਬੰਦੇ ਭਗਤਾਤੇ ਨਾਲ ਹੀ। ਮੈਂ ਪੁੱਛਿਆ, ਮੈਂ ਕਿਹਾ ਮੁਦੱਸਰ ਫੇਰ ਵੀ ਜੋ ਕਿੰਨੇ ਦਾ ਵੇਚਣਾ? ਕਹਿੰਦਾ ਤੇਰਾ ਹੀ ਆ ਯਾਰ, ਤੂੰ ਰੱਖ ਲਾ। ਸ਼ਰਾਜ ਨੇ ਪੁੱਛਿਆ ਕਿੰਨੇ ਦਾ ਲਿਆ? ਕਹਿੰਦਾ ਯਾਰ ਤੇਰਾ ਹੀ, ਤੂੰ ਰੱਖ ਲੈ। ਤੇਰੇ ਬੰਦੇ ਭਗਤਾਤੇ ਆਈਫੋਨ ਫੇਰ ਇਹਦੇ ਕੋਲ ਆ। ਮੈਂ ਤੁਹਾਨੂੰ ਆਪਣਾ ਜੈਨੂਇਨ ਜ਼ਿੰਦਗੀ ਦਾ ਵਾਕਿਆ ਸੁਣਾਉਣਾ ਕਿ ਇਹੀ ਗੱਲ ਕਿ ਵੀ ਉਹਨੇ ਕਿਹਾ ਵੀ ਆ ਫੋਨ ਬੜਾ ਅੱਛਾ ਲੱਗਾ, ਲੈ ਤੂੰ ਲੈ ਲਾ ਯਾਰ। ਮੇਰੇ ਨਾਲ ਇਦਾਂ ਕਿੱਦਾਂ ਹੋਇਆ? ਫੈਸਲ ਸਾਹਿਬ ਸੋਨੀ ਐਕਸਪੀਰੀਆ
ਐਕਸਪੀਰੀਆ ਸੋਨੀ ਦਾ ਇੱਕ ਫੋਨ ਹੈਗਾ, 18,000 ਰੁਪਏ ਦਾ ਮੈਂ ਲਾਹੌਰੋਂ ਲਿਆ ਲਿੰਕ ਰੋਡ ਤੋਂ। ਉਦੋਂ 18,000 ਰੁਪਏ ਦਾ, ਤੇ ਕਿੱਦਾਂ ਮੈਂ 2-2 3-3 ਹਜ਼ਾਰ ਜੋੜ ਕੇ ਲਿਆ। ਤੇਰੀ ਸੋਚ ਹੋਣੀ ਸਿਰਫ ਕਿ ਯਾਰ ਵੀਡੀਓ ਸ਼ੀਡੀਓ ਬਣਾਇਆ ਕਰਾਂਗੇ, ਜ਼ਰਾ ਮੋਬਾਈਲ ਅੱਛਾ ਹੀ ਹੈ ਉਹ। ਉਦੋਂ ਆਈਫੋਨ ਦਾ ਨਹੀਂ ਸੀ ਇੰਨਾ ਮੈਨੂੰ ਪਤਾ ਹੁੰਦਾ, ਜਾਂ ਮਤਲਬ ਐਂਡਰੋਇਡ ਜ਼ਿਆਦਾ ਸੀ। ਤੇ ਮੈਂ ਐਕਸਪੀਰੀਆ ਬੜਾ ਅੱਛਾ, ਉਹਦਾ ਕੈਮਰਾ ਬੜਾ ਅੱਛਾ ਸੀ, ਐਕਸਪੀਰੀਆ ਜਾਂ ਇਸ ਤਰ੍ਹਾਂ ਦਾ ਕੋਈ ਨਾਮ ਆ ਉਹਦਾ। ਪਿੱਛੋਂ ਖੁੱਲਦਾ ਹੁੰਦਾ ਸੀ ਜਿਹੜਾ ਕੈਮਰਾ। ਨਹੀਂ, ਸਿੱਧਾ ਹੀ ਐਂਡਰੋਇਡ ਫੋਨ ਆ ਸੋਨੀ ਦਾ। ਅੱਛਾ, ਉਹ ਲੈ ਕੇ ਨਾ ਤੇ ਮੈਂ ਚਲਾ ਗਿਆ ਇੱਕ ਆਪਣੀ ਭਾਂਜੀ ਦੇ, ਯਾਨੀ ਮੇਰੀ ਇੱਕ ਭੈਣ ਬਣੀ ਸੀ, ਤੇ ਉਹਦੀ ਬੇਟੀ ਦਾ ਕਿਤੇ ਵਿਆਹ ਹੋ ਗਿਆ ਲਾਹੌਰ, ਤੇ ਮੈਂ ਉਹਨੂੰ ਮਿਲਣ ਚਲਾ ਗਿਆ ਉਹ ਫੋਨ ਲੈ ਕੇ ਪਹਿਲੀ ਵਾਰੀ। ਤੇ ਉਹਨਾਂ ਨੇ ਮੈਨੂੰ ਮਤਲਬ ਉਹ ਧੌਰ ਟੈਪ ਸਮਝਿਆ ਸੀ ਕਰੈਕਟਰ ਕੇ ਵੀ ਇਹਦੇ ਕੋਲ ਫੋਟੋ। ਤੇ ਮੈਂ ਉਹਦੇ ਘਰ ਬੈਠਾ, ਤੇ ਉਹਦਾ ਜਿੱਦਣਾ ਵਿਆਹੀ ਆ ਉਹ ਵੀ ਬੈਠਾ, ਸਾਰੇ ਬੈਠੇ। ਤੇ ਮੈਨੂੰ ਕਹਿੰਦੀ ਮਾਮੂ ਫੋਨ ਇਤਨਾ ਅੱਛਾ ਹੈ। ਮੈਂ ਕਿਹਾ ਬੇਟਾ ਅੱਛਾ ਹੈ ਤੇ ਤੂੰ ਲੈ ਲਾ ਇੱਦਾਂ ਹੀ। ਕਹਿੰਦੀ ਦੇ ਦੇ। ਮੈਂ ਕਿਹਾ ਲੈ ਲਾ। ਤੇ ਕਰੈਕਟਰ ਨੇ ਆਪਣੀ ਸਿਮ ਕੱਟ ਕੇ ਕਹਿੰਦੀ ਇਹ ਡਾਲ ਦੇ। ਅੱਛਾ ਜੀ। ਓਏ ਹੋਏ, ਅੱਲਾ ਪਾਕ ਦੀ ਕਸਮ ਹੈ, ਮੈਂ ਉਹਦੇ ਘਰ ਮਹਿਮਾਨ ਗਿਆ ਤੇ ਸਿਮ ਉਹਦੀ ਪਾ ਕੇ ਫੋਨ ਨੂੰ ਦੇ ਕੇ ਤੇ ਬਾਹਰ ਆ ਗਿਆ। ਤਾਜੀ ਮੈਂ ਕੁੱਤੇ ਤੇ ਹੀ ਆ। ਉਹ ਤੂੰ ਐ ਹੀ ਤਾਜੀ ਮਿੱਠੇ ਨੇ ਕੁੱਤਾ ਰੱਖ ਲਿਆ, ਉਹਨੂੰ ਇੰਨਾ ਭੁੱਖਾ ਰੱਖਦਾ ਸੀ, ਉਹ ਆਪ ਹੀ ਆਪਣੇ ਦੰਦ ਤੋੜਨ ਦਿਆ। ਕਹਿੰਦਾ ਇਹਨੇ ਕਿਹੜਾ ਕੁਝ ਪਾਉਣਾ ਹੈ। ਖਿੜ ਕੇ ਸਾਰੀ ਖਿੜ ਕੇ 25,000 ਦੀ ਗੱਲ ਆ। ਖਿੜ ਕੇ ਸਟੂਡੈਂਟ ਦੌਰ ਦੀ ਗੱਲ ਕਰ ਰਿਹਾ। ਮੇਰਾ ਇੱਕ ਦੋਸਤ, ਉਹਨੇ ਸਾਈਕਲ ਵੇਚਣਾ ਸੀ, ਤੇ ਮੈਂ ਕਿਹਾ ਯਾਰ ਸਾਈਕਲ ਕਿੰਨੇ ਦਾ? ਕਹਿੰਦਾ 1400 ਰੁਪਏ ਦਾ। ਮੈਂ ਕਿਹਾ ਯਾਰ 1000 ਲੈ ਲੈ। ਤੇ ਮੈਨੂੰ ਕਹਿੰਦਾ ਨਹੀਂ ਫੈਸਲ ਸਾਹਿਬ ਤੁਸੀਂ ਉਂਝ ਹੀ ਲੈ ਜਾਓ। ਤੇ ਮੈਂ ਉਸਤਾਦ ਜੀ ਉਂਝ ਹੀ ਲੈ ਆਇਆ। ਤੇ ਸ਼ਾਮ ਨੂੰ ਉਹਦਾ ਵੱਡਾ ਭਰਾ ਆਇਆ, ਕਹਿੰਦਾ ਯਾਰ ਉਹ ਸਾਈਕਲ ਲੈ ਆਇਆ ਯਾਰ, ਸਾਈਕਲ ਤੋਂ ਦੇ ਯਾਰ। ਕਹਿੰਦਾ ਭਾਈ ਜਿੱਦਾਂ ਪਿੱਛੋਂ ਉਹ ਆ ਗਿਆ। ਆਹੋ, ਜਿਹੜਾ ਬੰਦਾ ਕਹੇ ਨਾ ਯਾਰ ਤੂੰ ਉਂਝ ਹੀ ਰੱਖ ਲਾ, ਬੰਦਾ ਪਹਿਲੇ ਦੇ ਦੇ ਯਾਰ। ਆਓ ਤਾਂ ਜੀ ਇਹ ਬੜਾ ਮੈਨੂੰ ਨਾ ਮਾੜਾ ਦੇ। ਇੱਕ ਮੈਨੂੰ ਹੋਰ ਵੀ ਬੜੇ ਮਾੜੇ ਲੱਗਦੇ ਨੇ ਯਾਰ। ਮੈਂ ਤੇਰੇ ਨਾਲ ਇੱਕ ਗੱਲ ਕਰਨੀ ਯਾਰ, ਅੱਗੇ ਕਿਸੇ ਨਾਲ ਨਾ ਕਰੇ। ਚੱਲ ਦਫਾ ਕਰ, ਮੌਕਾ ਆਏਗਾ ਤੇ ਕਰਾਂਗੇ। ਆਹੋ ਯਾਰ ਆ ਜਿਹੜੀ ਗੱਲ ਹੈ ਵੀ ਤੂੰ ਕਰ ਨਾ ਜੀ, ਮੈਨੂੰ ਬੜਾ ਦੁੱਖ ਹੁੰਦਾ ਤੇ ਗੁੱਸਾ ਚੜਦਾ ਯਾਰ। ਤੂੰ ਗੱਲ ਕੀ ਛੇੜੀ ਤੇ ਕਰ ਦੇ। ਕਰਦੇ ਤੂੰ ਕਿਉਂ ਇੰਜ ਕਹਿਣ ਡਿਆ ਯਾਰ? ਨਹੀਂ ਫੈਸਲਾ ਵਕਤ ਆਏਗਾ ਤੇ ਕਰਾਂਗੇ। ਦੇ ਤੇਰੇ ਮੇਰੇ ਚ ਰਵੇਗਾ। ਨਹੀਂ ਇਹ ਅਕਸਰ ਨਾ ਇਹ ਬਿਮਾਰੀ ਹੁੰਦੀ ਹੈ ਅੱਜ ਕੱਲ ਮੈਸੇਜ ਦੇ ਵਿੱਚ ਵੀ, ਕਿ ਲੂਰੀ ਮਤਲਬ ਐਂ ਕਰਕੇ ਸੈਟਿੰਗ ਆ ਨਾ, ਮਤਲਬ ਪਿਆਰ ਮੁਹੱਬਤ ਚੱਲ ਰਿਹਾ, ਤੇ ਹੁਣ ਲੂਰੀ ਮੈਸੇਜ ਕੁੜੀਆਂ ਜ਼ਿਆਦਾ ਕਰਦੀਆਂ ਨੇ ਇੱਦਾਂ ਦੇ ਕੰਮ, ਕਿ ਆਪਸੇ ਇੱਕ ਬਾਤ ਕਹਿਣੀ ਥੀ। ਤੂੰ कहना जी कहें। कुछ नहीं। ले बताओ ना। नहीं कुछ नहीं। अरे क्या बात करनी बताओ ना। नहीं बस छोड़े ले। एक और भी गल होती उस्ताद जी, लूरी अक्सर गल करती कुड़ी, मैंने आपको एक बहुत इंपॉर्टेंट बात करनी है। तो वो कहता है कि कर नहीं, मैं शाम को लोड करवा के ना फिर बात करूंगी, पैकेज करवा के। ਆਹੋ इशारा ये था मैंने कहना शाम को पैकेज करा के तो लाजमी करांगे। ਇੰਨੇ ਦਿਨ ਹੋ ਗਏ, ਸਵੇਰ ਦੀ ਤੇਰੀ ਕਾਲ ਨਹੀਂ ਆਈ। ਉਹ ਮੇਰਾ ਪੈਕੇਜ ਨਹੀਂ ਸੀ ਆਇਆ, ਨਾਲ ਹੀ ਬੰਦਾ ਨੱਥੀ ਹੋ ਜਾਂਦਾ। ਲੋ ਜੀ ਪੈਕਿੰਗ ਫਟੀਕ। ਇਹ ਜਿਹੜੇ ਬੰਦੇ ਬਗਾਰਤੀ ਕਰਦੇ ਉਸਤਾਦ ਜੀ, ਮੈਂ ਅੱਗੇ ਗੱਲ ਕਰਨ ਡਿਆ ਸੀ ਨਾ, ਮੁਦੱਸਰ ਸਾਹਿਬ, ਕੁੜੀ ਨਾਲ ਗੱਲਾਂ ਕਰ ਰਹੇ ਤੇ ਉਹਨੂੰ ਕਹਿਣ ਡਿਆ ਕਿ ਮੈਂ ਘਰ ਸਿਰਫ ਸੌਣ ਹੀ ਜਾਣਾ ਵਾ, ਬਸ ਬੱਚਿਆਂ ਤੇ ਮੈਂ ਦੂਧ ਰੱਖਿਆ ਹੋਇਆ ਯਾਰ। ਆਹੋ ਗੱਲ ਤੂੰ ਸਹੀ ਹੈ। ਮੱਚ ਗੱਲ ਯਾਰ, ਕੀ ਕਰਦੇ ਹੁੰਦੇ ਤੁਸੀਂ? ਨਹੀਂ ਮੁਦੱਸਰ ਐਸਾ ਕੋਈ ਮੁਦੱਸਰ ਨਹੀਂ। ਉਹ ਚੱਲ ਬਗਾਰਤੀ ਕਰ ਰਹੇ। ਮੁਦੱਸਰ ਐਸੀ ਕੋਈ ਹਰਕਤ ਨਹੀਂ ਕਰਦਾ। ਮੁਦੱਸਰ ਨਿਊਟਰਲ ਹੈਗਾ ਵਾ। ਉਸਤਾਦ ਨੂੰ ਪਤਾ ਮੇਰਾ। ਮੁਦੱਸਰ ਦਾ ਕੋਈ ਚੱਕਰ ਚੁੱਕਰ ਨਹੀਂ, ਲੂਰੀਆਂ ਨਾਲ ਮੁਦੱਸਰ ਨਹੀਂ। ਬਿਲਕੁਲ ਮੈਂ ਰਹਿਣਾ ਦੇਣਾ ਸਾਰੀ ਦਿਹਾੜੀ ਇਦਾਂ ਦਾ ਹੈ ਨਹੀਂਗਾ। ਉਸਤਾਦ ਜੀ ਮਿੱਠੇ ਦਾ ਵੀ ਬਿਲਕੁਲ ਕੋਈ ਚੱਕਰ ਨਹੀਂ ਹੈਗਾ। ਲੋਰੀਬਾਜ਼ੀ ਦਾ ਕੋਈ ਨਿਦਾਨ ਚਲੋ ਨਹੀਂ ਉਸਤਾਦ। ਦੂਰ ਤੱਕ। ਤੇ ਉਸਤਾਦ ਮੈਂ ਜੀ ਦਾ ਕਹਿੰਦਾ ਵੀ ਤੁਸੀਂ ਹੈ ਇਕੱਠੇ ਬਵੋ, ਤੁਸੀਂ ਲਹਿਦਾ ਸਕਰੀਨ 'ਚ ਕਿਉਂ ਬੈਠੇ ਜੇ? ਤੁਸੀਂ ਇਕੱਠੇ ਇੱਕੋ ਸਕਰੀਨ 'ਚ ਪਵੋ। ਨਹੀਂ ਤਾਂ ਪਤਾ ਕੀ ਕਰੋ, ਇੱਕ ਜਣਾ ਦੁਪੱਟਾ ਲਵੇ ਤੇ ਕਿਤੇ ਬਾਹਰ ਖੇਤਾਂ 'ਚ ਜਾ ਕੇ ਨਾ ਸਨਾਸਨ ਹੋ ਰਹੀ ਥੀ ਖੇਤ ਮੇ ਵਾਲਾ ਗਾਣਾ ਕਰੋ ਦੋਵੇਂ। ਸਹੀ ਗੱਲ। ਸਮਝ ਆਈ ਆ? ਤੁਸੀਂ ਦੋਵੇਂ ਆਪਸ ਦੇ ਵਿੱਚ ਲਹਿਦਾ ਹੀ ਰਾਮ ਲਖਨ ਬਣੇ ਏਡੇ, ਤੁਸੀਂ ਅਰਨ ਕਰਜਨ ਰਾਮ ਲਖ ਜਿੱਤੇ ਮੂੰਹ ਤੁਹਾਡਾ। ਉਹ ਉਹਨੂੰ ਕਹੀ ਜਾਂਦਾ, ਉਹਨੂੰ ਕਹੀ ਜਾਂਦਾ, ਉਹ ਮਿੱਠੇ 13,600 ਰੁਪਏ ਦੀ ਖਾਤਰ ਫਿੱਟੇ ਮੂੰਹ ਮੁਨਾਫਕ ਹੋ ਗਿਆ। ਉਸਤਾਦ ਜੀ ਤੁਸੀਂ ਦੁਬਈ ਹਿਸਾਬ ਕਰ ਲਗੇ ਯਾਰ ਕਿਸ ਤਰ੍ਹਾਂ? ਮੈਂ ਬੇਟੇ ਮੁਦੱਸਰ ਸ਼ੋਖੀ ਨਾ ਕਰ, ਮੈਂ ਤੈਨੂੰ ਇਹਨੂੰ ਅਸਲ ਰਕਮ ਇਹ ਦੱਸ ਦਿੱਤੀ ਨਾ, ਤੇ ਇਹਨੇ ਤੂੰ ਇਹਨੂੰ ਫੋਨ ਕਰਨਾ ਨਾ ਸਵੇਰੇ ਆ ਜਾ ਸ਼ੋਅ ਤੇ ਇਹਨੇ ਤੈਨੂੰ ਅੱਗੋਂ ਫੇਰ ਇਹੀ ਕਹਿਣਾ ਕਿ ਮੁਦੱਸਰ ਸਾਹਿਬ ਹੁਣ ਨਾ ਪਤਾ ਕੀ ਸਰਦਾ ਨਹੀਂ ਹੈਗਾ, ਕਮ ਸੇ ਕਮ 50% ਤੇ ਕਰੋ ਹੁਣ। ਉਸਤਾਦ ਜੀ ਇਦਾਂ ਦੇ ਕਰੈਕਟਰ ਵੀ ਹੈਗੇ ਜਿਹੜੇ ਇੱਕ ਸ਼ੋਅ ਤੋਂ ਬਾਅਦ ਕਹਿੰਦੇ ਭਾਈ ਹੁਣ ਨਹੀਂ ਸਰਦਾ। ਨਹੀਂ ਉਸਤਾਦ ਜੀ ਕਿੰਨੀ ਕੁ ਹੈਗੀ ਅਸਲ ਅਮਾਉਂਟ ਕਿੰਨੀ ਕੁ ਹੈ ਜੀ? ਇਹਦੀ ਕੋਈ ਹੈਗੀ ਆ ਤਕਰੀਬਨ ਉਸਤਾਦ ਜੀ ਜਾਣ ਦੋ,
ਉਹ ਮੇਰੇ ਰਿਸ਼ਤੇਦਾਰ, ਮੇਰੇ ਯਾਰ ਦੋਸਤ ਮੇਰਾ ਬਹੁਤ ਹਿਸਾਬ ਲਾਉਂਦੇ ਆ। ਨਹੀਂ, ਜਾਨ ਕੋਈ ਦੋ ਨਹੀਂ। ਉਸਤਾਦ ਜੀ, ਮਾਫੀ ਦੇ ਦਿਓ। ਲੇਕਿਨ ਉਸਤਾਦ ਜੀ ਜੋ ਵੀ ਹੈ, ਅੱਲਾ ਦਾ ਸ਼ੁਕਰ ਹੈ। ਹਾਂਜੀ, ਅੱਲਾ ਦਾ ਸ਼ੁਕਰ ਹੈ ਜੀ। ਮੁਦੱਸਰ ਤੂੰ ਕਦੀ ਸੋਚਿਆ ਸੀ ਜਦੋਂ ਕਿ ਵੀ ਇਦਾਂ ਮੈਂ ਚੈਨਲ ਮੇਰਾ ਬਣੇਗਾ ਤੇ ਇਦਾਂ ਅਰਨਿੰਗ ਹੋਏਗੀ? ਮੇਰੇ ਜ਼ਿਹਨ 'ਚ ਮੈਨੂੰ ਤੁਹਾਨੂੰ ਮੈਂ ਦੱਸਾਂ, ਮੈਂ ਨਾਜ਼ਰੀਨ ਮੈਨੂੰ ਜੀਮੇਲ ਨਹੀਂ ਬਣਾਉਣਾ ਆਉਂਦਾ, ਹਲੇ ਤੱਕ ਨਹੀਂ ਬਣਾਉਣਾ ਆਉਂਦਾ। ਉਹ ਜਾ ਕੰਮ ਕਰ, ਤੁਸੀਂ ਆਏ ਹੀ ਐਸ ਮਾਰਦੇ ਸੀਗੇ ਕਿ ਮਾੜੀ ਜੀ ਸੇਵਾ ਕਰਨੀ ਉਸਤਾਦ ਨੇ ਆਪਣੇ ਨਹੀਂ, ਚੈਨਲ ਦਾ ਨਹੀਂ। ਕਹਿ ਦੇਣਾ। ਉਸਤਾਦ ਤੁਸੀਂ ਜੀ- ਤਾਂ ਜ਼ੇਨ ਹੀ ਕਰੋ ਇਹੀ ਬਣਾ ਕੇ ਆਏ ਹੋ। ਉਹ ਯਾਰ ਬਸ ਸਰ, ਉਸਤਾਦ ਜੀ ਮੈਨੂੰ ਇੱਕ ਮੈਸੇਜ ਦਿਖਾ ਦੇਣ ਉਸਤਾਦ ਜੀ, ਕਿਹੜਾ? ਕਿ ਮੈਂ ਕਦੀ ਉਸਤਾਦ ਜੀ ਨੂੰ ਕਿਹਾ ਮੇਰਾ ਚੈਨਲ ਬਣਾ ਕੇ ਨਹੀਂ ਤਾਂ ਦਿਓ। ਤੂੰ ਬੇਲੋਸ ਆਇਆ, ਤੂੰ ਬੇਲੋਸ ਆਇਆ ਸੀਗਾ, ਬੇਲੋਸ ਆਇਆ। ਉਸਤਾਦ ਜੀ ਮੈਂ ਤੁਹਾਨੂੰ ਕਦੀ ਕਿਹਾ ਕਿ ਮੇਰਾ ਚੈਨਲ ਬਣਾ ਕੇ ਉਹ ਦਿਓ? ਯਾਰ ਬਸ ਕਰਿਆ ਕਰ, ਨਹੀਂ। ਇਸ਼ਾਰੇ ਤੇ ਕਰਦਾ ਨਾ, ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੁੰਦਾ। ਤੂੰ ਇਸ਼ਾਰੇ ਹੀ ਇੰਜ ਤੇ ਕੀਤੇ ਉਸਤਾਦ ਨੂੰ ਕਿ ਉਸਤਾਦ ਜੀ ਨੇ ਬਣਾ। ਉਸਤਾਦ ਜੀ ਇਸ਼ਾਰੇ ਨੇ ਜੀ। ਉਸਤਾਦ ਜੀ ਨੂੰ ਪਤਾ ਵਾ ਬੰਦੇ ਦਾ, ਉਸਤਾਦ ਜੀ ਨੂੰ ਪਤਾ ਵਾ ਕਿ ਕਿਹਦਾ ਕੀ ਬਣਦਾ, ਉਹਨੂੰ ਮੇਰਾ- ਹਰ ਬੰਦੇ ਨੂੰ ਮਿਲਦਾ। ਹੁਣ ਅਗਲਾ ਬੰਦਾ ਕਿਹੜਾ ਕਰਾਈ ਜਾਵੇ, ਜੋ ਮਰਜ਼ੀ ਕਰੇ। ਮੈਂ ਹੁਣ ਬੇਲੋਸ ਹਾਂ ਨਾ। ਹਾਂਜੀ, ਮੇਰਾ ਉਸਤਾਦ ਜੀ ਜਦੋਂ ਦਿਲ ਕਰੇਗਾ ਉਸਤਾਦ ਜੀ ਆਪ ਚੈਨਲ ਬਣਾ ਕੇ ਦੇਣਗੇ ਮੈਨੂੰ। ਬਾਜੀ ਤੇ ਉਹ ਨਹੀਂ, ਮੈਂ ਉਸਤਾਦ- ਜਦੋਂ- ਉਹਦਾ ਵੀ ਆਪ ਹੀ ਬਣਾਇਆ ਉਸਤਾਦ ਜੀ ਨਾ ਨੇ। ਨਾ 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 ਨਾ, ਮੈਂ ਕਦੇ, ਮੈਨੂੰ ਲਾਲਚ ਨਹੀਂ ਹੈ। ਬਾਹਰੋਂ ਭਾਈ ਫੈਸਲਾ ਤੁਸੀਂ ਉਹਦੇ ਤੋਮਤ ਲਾਉਂਦੇ, ਜੈਨੂਨ ਗੱਲ ਮੈਂ ਨਹੀਂ ਅਜੇ ਤੱਕ ਦੇਖਿਆ ਵੀ ਮੁਦੱਸਰ ਨੇ ਕਦੀ ਕਿਹਾ ਹੋਵੇ, ਲਾਲਚ ਕੀਤੀ ਹੋਵੇ, ਕਹਿੰਦਾ ਜੋ ਵੀ ਹੈ ਉਸਤਾਦ ਜੀ ਦਾ ਹੀ ਆ। ਸਹੀ ਗੱਲ। ਤੇ ਉਸਤਾਦ ਜੀ ਯਕੀਨ ਕਰੋ, ਮਿੱਠੇ ਨੇ ਵੀ ਕਦੀ ਖਾਣ ਗਏ ਆ, ਮਿੱਠੇ ਨੂੰ ਪੁੱਛੀਦਾ ਯਾਰ ਸ਼ੋਅ ਕਰ ਮਿੱਠੇ ਆ ਖਾ ਲਾ, ਉਹ ਨਹੀਂ ਕਹਿੰਦਾ ਨਹੀਂ ਭਾਈ ਘਰ ਜਾ, ਤਾਰੀਫ ਹੈ ਜੀ ਮੂੰਹ ਤੇ। 10 ਵਜੇ ਦਾ ਟਾਈਮ ਦਿੱਤਾ ਨਾ ਇਹਨੂੰ, 9 9:30 ਵਜੇ ਨੇ ਪਹੁੰਚ ਜਾਣਾ ਵਾ। ਬਸ ਯਾਰ ਉਹ ਯਾਰ ਤੇਰਾ ਖਾਮਦਾ, ਤੂੰ ਇੰਨੀ ਯਾਰ ਬੜੀ ਗੱਲ ਕਰਨੇ ਆ ਯਾਰ। ਉਸਤਾਦ ਜੀ ਓਏ ਓਏ ਓਏ, ਦੋ ਜਿਸਮ ਇੱਕ ਜਾਨ, ਠਹਿਰੋ। ਫਿੱਟੇ ਮੂੰਹ ਆਪਸ ਦੇ ਵਿੱਚ ਹੀ ਦੋਵੇਂ ਇੱਕੋ ਜਿਹੇ ਹੋਏ ਆ, ਉਹਨੂੰ ਕਹੀ ਜਾਂਦਾ, ਉਹਨੂੰ ਕਹੀ ਜਾਂਦਾ। ਨਹੀਂ 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 ਮੈਂ ਉਸਤਾਦ ਤੇ- ਜੀ ਉਹ ਮੈਂ ਚਲੋ ਮੁਦੱਸਰ ਦਾ ਤੇ ਮੇਰੀ ਸਮਝ ਚ ਆਉਂਦਾ ਵਾ ਕਿ ਮੁਦੱਸਰ ਮਤਲਬ 2-3 ਲੱਖ ਰੁਪਏ ਮਹੀਨੇ ਦਾ ਕਮਾ ਰਿਹਾ। ਜਾਣਦੇ ਹੋ ਓਏ ਉਸਤਾਦ ਇਹ- ਜੀ, ਓਏ ਇਹ ਸਾਲਾ 9600 ਰੁਪਏ ਦੇ ਵਿੱਚ ਹੀ ਝੂਠ ਬੋਲੀ ਜਾਂਦਾ। ਨਹੀਂ ਉਸਤਾਦ ਜੀ, ਨਹੀਂ, ਉਹ ਤੁਸੀਂ ਆਏ ਹੀ ਇਸ ਤੋਂ। ਨਹੀਂ ਨਹੀਂ ਮੇਰਾ ਉਸਤਾਦ ਮੇਰਾ ਆਪ ਚੈਨਲ ਆਪ ਬਣਾਏਗਾ ਕਿ ਪੁੱਤਰ ਇਹ ਤੇਰਾ ਚੈਨਲ ਹੀ, ਇਹ ਕੈਮਰਾ ਹੀ, ਇਹ ਮਾਈਕ ਹੀ, ਇਹ ਐਡੀਟਰ ਹੀ, ਸਾਰਾ ਕੁਝ ਇਹ ਫੈਸਲ ਰਾਮੇ ਮੁਖਲਸ। ਨਹੀਂ ਨਹੀਂ ਯਾਰ ਜਦੋਂ ਮੇਰੀ ਤੱਕ ਗੱਲ ਸੁਣੋ, ਮੇਰੀ ਗੱਲ ਸੁਣੋ ਭਾਈਜਾਨ, ਗੱਲ ਇਹ ਹੈ ਕਿ ਫੈਸਲ ਦਾ ਚੈਨਲ ਹੈ ਜਿੱਥੇ ਫੈਸਲ ਬੈਠਾ, ਬਸ। ਹਾਂਜੀ, ਸਹੀ ਗੱਲ ਆ। ਤੇ ਮੈਂ ਵੀ ਤੁਹਾਨੂੰ ਉਸਤਾਦ ਜੀ ਇਹੀ ਕਹਿੰਦਾ ਸੀ ਕਿ ਸਜਾਦ ਜਾਨੀ ਹਾਂ। ਆਫੀਸ਼ੀਅਲ ਮੇਰਾ ਵਾ। ਨਹੀਂ ਨਹੀਂ, ਮੁਦੱਸਰ ਦਾ ਮੁਦੱਸਰ ਹੋ ਗਿਆ, ਫੈਸਲ ਹੋ ਗਿਆ, ਜਾਂ ਮਤਲਬ ਇਹ ਉਹ ਟਾਈਮ ਆ, ਮੈਂ ਤੁਹਾਨੂੰ ਹੁਣ ਸਹੀ ਦੱਸਾਂ, ਇਹ ਉਹ ਟਾਈਮ ਆ ਜਿਸ ਟਾਈਮ 'ਚ ਮਤਲਬ ਮੇਰੇ ਅੱਗੇ ਬਹੁਤ ਚੀਜ਼ਾਂ ਕਲੀਅਰ ਹੋਈਆਂ ਨੇ, ਬਹੁਤ, ਯਾਨੀ ਬਹੁਤ ਸਾਰੇ ਲੋਕ ਐ ਖੁੱਲ੍ਹ ਕੇ ਸਾਹਮਣੇ ਆਏ ਨੇ। ਮੈਨੂੰ ਸਮਝ ਆ ਗਈ ਕਿ ਯਾਰ ਦੇਖੋ ਫੈਸਲ ਸਾਹਿਬ, ਮੇਰੀ ਗੱਲ ਸੁਣੋ, ਉਹ ਲੋਕ ਕਿੱਥੇ ਨੇ ਜਿਹੜੇ ਜਿਨ੍ਹਾਂ ਦੀਆਂ ਗੱਲਾਂ ਬਣੀਆਂ ਜੀ ਮੇਰਾ ਬਾਪ ਮਰ ਗਿਆ ਸੀ ਤੇ ਮੈਂ ਫਿਰ ਵੀ ਥੀਏਟਰ ਤੇ ਲੋਕਾਂ ਨੂੰ ਹਸਾ ਰਿਹਾ ਸੀ, ਹਾਂਜੀ ਹੈ ਭਾਈਜਾਨ। ਗੱਲ ਇਹ ਹੈ ਕਿ ਦੇਖੋ ਮੈਂ ਵੀ ਸਾਰਾ ਹਰ ਚੀਜ਼ ਛੱਡ ਛਡਾ ਕੇ ਗੱਲਬਾਤ ਕਰਕੇ ਕਿ ਯਾਰ ਨਹੀਂ ਸ਼ੋਅ ਪਹਿਲੇ। ਤੇ ਸਰ ਗੱਲ ਇਹ ਹੈ ਮੁਦੱਸਰ ਸਾਹਿਬ, ਜੀ, ਅਗਰ ਤੁਸੀਂ ਅੰਨ ਪਾਣੀ ਕਰਦੇ ਹੋ ਨਾ, ਜ਼ਿੰਦਾ ਹੋ, ਅੰਨ ਪਾਣੀ, ਤੁਹਾਨੂੰ ਕੋਈ ਵੀ ਟੈਨਸ਼ਨ ਆ, ਕੋਈ ਪਰੇਸ਼ਾਨੀ ਦੁਨੀਆ ਦੀ, ਤੁਹਾਡੇ ਅੰਦਰ ਲੰਗਰ ਜਾ ਰਿਹਾ ਨਾ ਕਿਤੋਂ, ਤੇ ਅਗਰ ਲੰਗਰ ਅੰਦਰ ਜਾ ਰਿਹਾ ਨਾ ਤੇ ਤੁਸੀਂ ਉੱਥੇ ਕੰਮ ਕਰਨਾ। ਹਾਂਜੀ, ਅਗਰ ਤੁਹਾਡਾ ਲੰਗਰ ਰੱਬ ਨੇ ਬੰਦ ਕਰ ਦਿੱਤਾ, ਵੀ ਨਥੀ ਕਰਤਾ, ਵੀ ਤੁਸੀਂ ਖਤਮ ਹੋ ਗਏ ਹੋ, ਤੁਹਾਡੇ ਅੰਦਰ ਲੰਗਰ ਨਹੀਂ ਜਾ ਰਿਹਾ, ਤੇ ਫਿਰ ਤੁਸੀਂ ਕਹਿ ਦਿਓ ਕਿ ਭਾਈ ਮੈਂ ਹੁਣ ਉੱਥੇ ਨਹੀਂ ਆਉਣਾ। ਅਦਰਵਾਈਜ਼ ਜਿੰਨੀ ਦੇਰ ਲੰਗਰ ਅੰਦਰ ਜਾ ਰਿਹਾ ਨਾ, ਭਾਵੇਂ ਤੁਹਾਨੂੰ 1 ਘੰਟੇ ਵਾਸਤੇ ਆਉਣਾ ਪਵੇ ਕਿ ਨਹੀਂ ਯਾਰ ਉਹ ਮੇਰਾ ਕੰਮ ਆ, ਬਿਲਕੁਲ ਠੀਕ ਹੈ ਨਾ। ਹਾਂਜੀ, ਹਾਂਜੀ, ਤੇ ਮਤਲਬ- ਗੱਲ ਇਹ ਹੈ ਕਿ ਬਸ ਛੱਡ ਦਿਓ ਤੁਸੀਂ, ਪਰ ਲੈ ਜਿਹੜਾ ਟਾਈਮ ਹੈ ਨਾ, ਕੋਈ ਗੱਲ ਨਹੀਂ, ਇਨਸ਼ਾਅੱਲਾ ਤਾਲਾ ਲੰਘ ਜਾਣਾ। ਹਰ ਬੜੇ ਬੜੇ ਟਾਈਮ ਆਏ, ਸਾਰੇ ਪਤਾ ਲੱਗ ਜਾਣਾ ਹਿਸਾਬ ਕਿਤਾਬ। ਤੁਹਾਨੂੰ ਹਾਲਾਂਕਿ ਪਤਾ- ਫੈਸਲ ਦੇ ਮਾਮੂ ਫੌਤ ਹੋ ਗਏ ਸੀ, ਹਾਂਜੀ ਅੱਲਾ ਜਨਤਾ ਹੀ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਔਰ ਇਹਨੇ ਮੈਨੂੰ ਦੱਸਿਆ ਗੱਲ, ਉਹਦੇ ਵਿੱਚ ਮੇਨ ਇਹੀ ਗੱਲ ਸੀ ਕਿ ਯਾਰ ਪਾਕਿਸਤਾਨ ਦੇ ਹਾਲਾਤ ਜਿਹੜੇ ਨੇ, ਇਹਨਾਂ ਦਾ ਬਹੁਤ ਵੱਡਾ ਹੱਥ ਸੀ। ਜੋ ਪਾਕਿਸਤਾਨ ਦੀ ਸੂਰਤ ਹਾਲ ਆ, ਜੋ ਮਾੜੇ ਬੰਦੇ ਦਾ ਸਿਸਟਮ ਆ, ਉਹ ਬਹੁਤ ਜ਼ਿਆਦਾ ਉਹਦਾ ਉਸ ਡੈਥ ਦੇ ਵਿੱਚ ਉਹਦਾ ਹੱਥ ਸੀ। ਤੇ ਪਤਾ ਨਹੀਂ ਹੋਰ ਕਿੰਨੇ ਲੋਕ ਨੇ ਇਸ ਟਾਈਮ ਵਿਚਾਰੇ ਯਾਰ, ਜਿਹੜੇ ਵਿਚਾਰੇ ਪਤਾ ਨਹੀਂ ਕਿਸ ਹਾਲਾਤ ਦੇ ਵਿੱਚ ਗੁਜ਼ਰਦੇ ਪਏ ਨੇ। ਇਦਾਂ ਹੀ ਉਸਤਾਦ ਜੀ, ਇਸ ਗੱਲੋਂ ਮੁਦੱਸਰ ਉਸਤਾਦ ਜੀ ਉਹ ਸ਼ੁਕਰੀਆ ਅਦਾ ਕਰਦਾ ਹਰ ਟਾਈਮ, ਕਹਿੰਦਾ ਯਾਰ ਨਹੀਂ ਅੱਲਾ ਦਾ ਸ਼ੁਕਰ ਆ, ਜਿੱਦਾਂ ਦੇ ਵੀ ਹਾਲਾਤ ਹੋਣ ਉਸਤਾਦ ਜੀ- ਹਰ ਹਾਲਾਤ ਸ਼ੁਕਰੀਆ ਅਦਾ ਕੀਤਾ ਵਾ। ਉਸਤਾਦ ਜੀ ਮੈਂ ਕਿਹਾ ਮਿੱਠਾ ਨਾਲ ਚੱਲਣ ਵਾਲਾ ਵਾ, ਮੁਸ਼ਕਿਲ ਟਾਈਮ 'ਚ ਖੜਨ ਵਾਲਾ ਵਾ ਨਾਲ। ਕੋਈ ਵੀ ਮਸਲਾ ਮਸਾਇਲ ਹੋਵੇ, ਰਾਤ ਨੂੰ 2 ਵਜੇ ਫੋਨ ਕੀਤਾ ਵਾ, ਮਿੱਠਾ ਹੀ ਆ ਮਸਲਾ ਵਾ, ਇਹਨੇ ਕਿਹਾ ਯਾਰ ਹਾਂਜੀ ਹਾਂਜੀ, ਵੀ ਜਿੰਨੇ ਵੀ ਦਿਓ ਰੱਖ ਲੈਂਦਾ ਚੁੱਪ ਕਰਕੇ। ਉਤੋਂ ਤਾਜੀ ਦੱਸੋ 9600 ਦੇ ਕੇ ਉਹਨੂੰ ਕਹਿੰਦਾ ਯਾਰ ਇੱਧਰ ਮਿਹਨਤ ਘੱਟ ਨਹੀਂ ਹੋਈ। ਨਹੀਂ ਜਿੰਨੇ ਮੇਰਾ ਰੱਖ ਲੈਂਦਾ ਚੁੱਪ ਕਰ।
ਬੜਾ ਪਿਆਰ ਮੁਹੱਬਤ ਕਰੀਦਾ ਨਹੀਂ ਨਹੀਂ ਸਹੀ ਗੱਲ ਆ ਵਿੱਚ ਵਿੱਚ ਇਹ ਵੀ ਕਹਿ ਦਿੰਦਾ ਵਾ ਕਿ ਯਾਰ ਮਿੱਠੇ ਜਿੱਦਾਂ ਤੂੰ ਉੱਥੇ ਬੋਲਦਾ ਨਾ ਉਦਾਂ ਤੂੰ ਇੱਥੇ ਨਹੀਂ ਬੋਲਦਾ ਹੁੰਦਾ। ਮਿੱਠੇ ਚਾਹ ਦੱਸ ਤੂੰ ਕੈਸੀ ਸੀ ਯਾਰ ਘਰ? ਨਹੀਂ ਉਸਤਾਦ ਜੀ ਮੁਦੱਸਰ ਦੇ ਘਰ ਦੀ ਚਾਹ ਤੁਹਾਨੂੰ ਮੈਂ ਕਿਸੇ ਨੂੰ ਪਿਲਾਉਣੀ ਹਦਾਇਤ ਵਾਲੀ ਉਹ ਹੋ। ਨਹੀਂ ਉਸਤਾਦ ਓਏ ਜੀ, ਲੱਖ ਤੂੰ ਲਾਨਤ ਤੇਰੇ ਦੱਸ। ਤੇ ਓਏ 30 ਰੁਪਏ ਦੀ ਚਾਹ ਦੀ ਖਾਤਰ ਉਹ ਤੇਰੇ ਕੋਲ 10-10 ਹਜ਼ਾਰ ਰੁਪਏ ਦਾ ਕੰਮ ਕਰੇ 2 ਫਿਟੇ ਮੂੰਹ ਤੇਰਾ। ਤਾਜੀ ਮਿੱਠਾ ਉਹਦੇ ਕੋਲ 96 ਤੋਂ ਲੈ ਕੇ ਨਾ ਉਹਨੂੰ ਇਹ ਵੀ ਕਹਿੰਦਾ ਵਾ ਟੈਨਸ਼ਨ ਨਾ ਲੈ, ਸਾਰੇ ਚਿਹਰੇ ਇੱਥੇ ਵੀ ਆਣਗੇ, ਟੈਨਸ਼ਨ ਨਾ ਲੈ। ਨਹੀਂ ਉਸਤਾਦ ਜੀ ਨਹੀਂ। ਪੈਸੇ ਟੈਨਸ਼ਨ ਨਹੀਂ, ਜਦੋਂ ਬੰਦਾ ਯਾਰ ਦੋਸਤ ਇੱਜ਼ਤ ਦਾ ਭਾਈਵਾਲ ਬਣ ਗਿਆ ਉਹ ਇੱਜ਼ਤਾਂ ਸਾਂਝੀਆਂ ਵਾ। ਅਲਹਮਦੁਲਿਲਾ ਮੇਰੀ ਬੇਗਮ ਨੂੰ ਭੈਣ ਕਹਿੰਦਾ, ਮੈਂ ਉਹਦੀ ਬੇਗਮ ਨੂੰ ਭੈਣ ਕਹਿੰਦਾ। ਇੱਜ਼ਤ ਸਾਰੀ ਮੈਨੂੰ ਇੱਜ਼ਤ ਚਾਹੀਦੀ ਸੀ, ਹੋਰ ਕੋਈ ਇੱਜ਼ਤ ਨਹੀਂ। ਤਾਜੀ 96 ਤੋਂ ਜੀ ਭੈਣ ਕਹੀ ਆ। ਯਾਰ ਮੈਂ ਤੇ ਕਹਿੰਦਾ ਮੇਰੀ ਗੱਲ ਸੁਣੋ, ਦੋਵੇਂ ਜਣੇ ਸਵੇਰੇ ਜਾ ਕੇ ਨਾ ਕੋਰਟ ਮੈਰਿਜ ਕਰ ਲਓ ਮੇਰਾ ਪੁੱਤ। ਨਹੀਂ ਐਸੇ ਨਹੀਂ ਹੁੰਦਾ। ਦਸਰ ਵਾਕਈ ਤੂੰ ਭਾਈਆਂ ਚੋਂ ਭਾਈ ਹੋਇਆ ਵਾ, ਜਨਮ ਗੱਲ ਆ। ਕੀ ਬਾਤ ਹੈ ਬੇਟੇ। ਸਾਰੇ ਤੁਸੀਂ ਭਾਈ ਹੋ, ਭਾਈ ਫੈਸਲ ਤੁਸੀਂ ਵੀ, ਬਾਸ ਵੀ, ਉਸਤਾਦ ਜੀ ਮੋਹਸਨ ਵੀ ਨੇ, ਬਾਪ ਦੀ ਜਗ੍ਹਾ ਵੀ ਨੇ, ਲੇਕਿਨ ਉਸਤਾਦ ਜੀ ਜੋ ਤੁਸੀਂ ਜਦੋਂ ਦਾ ਕਹਿ ਰਹਾ ਮੁਦੱਸਰ ਨਾਲ ਟੁਰ, ਔਰ ਜੈਨੂਨ ਗੱਲ ਆ ਉਸਤਾਦ ਜੀ ਮੁਦੱਸਰ ਸਹੀ ਟੁਰਿਆ, ਔਰ ਮੈਂ ਵੀ ਅਲਹਮਦੁਲਿਲਾ ਸਹੀ ਟੁਰਿਆ। ਕਿਉਂ ਮੁਦੱਸਰ ਭਾਈ? ਹਾਂ ਜੀ, ਤੁਸੀਂ ਆਪ ਦੱਸੋ ਕਿ 2 ਸਾਲ ਹੋ ਚਲੇ ਮੇਰੇ ਚੈਨਲ ਨੂੰ, ਕਦੀ ਤੁਹਾਨੂੰ ਕੋਈ ਕੰਪਲੇਨ ਆਈ ਹੋਵੇ ਜੀ ਮੁਦੱਸਰ ਨੇ ਇਦਾਂ ਕੀਤਾ, ਮੈਂ ਆ ਕੇ ਤੁਹਾਨੂੰ ਕਰੰਡੀ ਰੋਣਾ ਪਾਇਆ ਹੋਵੇ ਇੱਥੇ ਜੀ ਮਿੱਠਾ ਇਦਾਂ ਨਹੀਂ ਕਰ ਰਿਹਾ, ਇਦਾਂ ਨਹੀਂ ਕਰ ਰਿਹਾ, ਇਹ ਉਹ ਤਾਜੀ ਬਾਕੀ- ਆਪਣਾ ਚੁੱਪ ਕਰਕੇ ਇੱਕ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਆ ਤਾਜੀ ਟੀਮ ਬਾਕੀ ਵਰਕ ਦੇ ਨਾਲ। ਮਿੱਠੇ ਨੂੰ ਮੈਂ ਮੰਨ ਗਿਆ ਤਾਜੀ 96 ਸੋਚ ਇੰਨੇ ਸ਼ੋਅ ਐਡਵਾਂਸ ਕਰ ਦਿੰਦਾ ਉਹ ਐਡੀਟਰ ਭੱਜ ਜਾਂਦਾ ਹੈ। ਨਹੀਂ ਗੱਲ ਪਤਾ ਕੀ ਆ, ਵਾਸਤਵ ਗੱਲ 9600 ਦੀ ਨਹੀਂ ਹੈਗੀ ਗੱਲ, 9600 ਦੀ ਨਹੀਂ ਹੈਗੀ ਗੱਲ। ਉਹਦੇ ਇੱਜ਼ਤ ਦੀ, ਅਖਲਾਕ ਦੀ, ਪਿਆਰ ਦੀ ਆ। ਰਾਤ ਨੂੰ 4 ਵਜੇ ਪਹੁੰਚਦਾ ਅਗਲਾ, ਹਰ ਦੁੱਖ ਸੁੱਖ ਪੁੱਛਦਾ ਵਾ। ਉਹ ਮਿੱਠੇ- ਲੇਕਿਨ ਅਸੀਂ ਤਾਂ ਉਸਤਾਦ ਜੀ ਦੀ ਗੱਲ ਲਿਆਉਂਦੇ, ਉਸਤਾਦ ਜੀ ਦੀ ਗੱਲ ਵੀ ਇਹਦੇ ਨਾਲ ਟੁਰਨਾ ਹੀ ਟੁਰਨ ਡਏ। ਅੱਲਾ ਉਹ ਜਾਣਦਾ ਭਾਈ ਮੈਂ ਤੁਸੀਂ ਤੇ- ਦੋਵੇਂ ਜਣੇ ਆਪਣੇ ਚੈਨਲ ਤੇ ਚਲੇ ਜਿਓ ਨਾ, ਉੱਥੇ ਕਰ ਲੈਣਾ ਸ਼ੋਅ ਜਿਹੜਾ ਆ ਖੁਦਾ ਦਾ ਵਾਸਤਾ। ਤੂੰ ਉੱਥੇ ਮਿੱਠਾ- ਮੁਦੱਸਰ ਦੇ ਚੈਨਲ ਤੇ ਬਹਿ ਕੇ ਨਾ ਇੱਕ ਨਵਾਂ ਸ਼ੋਅ ਸ਼ੁਰੂ ਕਰ ਲਓ, ਤੁਹਾਡੀ ਮਿਹਰਬਾਨੀ ਆ। ਉਹਦਾ ਨਾਂ ਰੱਖ ਲਓ ਜਨਮ ਜਨਮ ਕਾ ਸਾਥ। ਉਹ 9600 ਉਸਤਾਦ ਜੀ ਦੇਣੇ, ਉਹਨੂੰ ਤਾਂ 3000 ਦੇਈ ਜਾ, ਉਹਨੇ ਬੋਲੀ ਜਾਣਾ। ਉਹਦੀ ਤੇ ਆਪ ਤੇ ਭੌਂਕਾ ਹੈ ਜੇ ਹੁਣ ਕਹਿੰਦੇ ਉਸਤਾਦ ਜੀ ਉਤੋਂ ਟਾਈਮ ਦਾ ਅੱਲਾ ਜਾਣਦਾ। ਉਸਤਾਦ ਜੀ ਇਹ ਤੇ ਸੋਚਦਾ ਹੁੰਦਾ ਕਿ ਯਾਰ ਰਾਤ ਕਿਉਂ ਬਣੀ ਹੈ, ਕਾਸ਼ ਰਾਤ ਨੂੰ ਵੀ ਕੰਮ ਕਰਦੇ। ਇੰਨਾ ਪਾਬੰਦ ਤੁਸੀਂ 8 ਵਜੇ ਦਾ ਟਾਈਮ ਦਿੱਤਾ, 7:30 ਵਜੇ ਦਾ। ਮੈਂ ਅੱਗੇ ਕਿਹਾ, ਮੈਂ ਕਿਹਾ ਪਤਾ ਨਹੀਂ ਇਹਦੇ ਘਰ ਮੰਜੀ ਨਹੀਂ ਹੈ, ਸੌਂਦਾ ਹੀ ਨਹੀਂ। ਇਹ ਤੇ ਕਹਿੰਦਾ ਯਾਰ ਆਓ ਅਸੀਂ ਸ਼ੂਟ ਕਰੀਏ, ਬਸ ਸ਼ੂਟ ਕਰੀਏ। ਤਾਜੀ ਉਹ ਜਿਹੜਾ ਕੁੱਕਰ ਅਜ਼ਾਨ ਦਿੰਦਾ ਨਾ, ਉਹ ਜਿੱਦਣ ਮਿੱਠੇ ਨੂੰ ਨਾ ਦੇਖੇ ਬੋਲਦਾ ਹੀ ਨਹੀਂ, ਉੱਤੇ ਮਿੱਠਾ। ਉਹ ਤਾਂ ਘੜੀ ਇਹਦੇ ਨਾਲ ਵੇਖ ਕੇ ਬਣੀ ਹੈ ਕਿ ਯਾਰ ਟਾਈਮ ਹੈ ਵਾ, ਇਸ ਟਾਈਮ ਆਣਾ, ਇਸ ਟਾਈਮ ਜਾਣਾ। ਤੂੰ ਮੂੰਹ ਚੁੱਕ ਕੇ ਆ ਜਾਂਦਾ, ਤੂੰ ਮੂੰਹ ਚੁੱਕ ਕੇ ਚਲੇ ਜਾਂਦਾ ਯਾਰ। ਉਹ ਭਰਾਵਾ ਮੇਰੀ ਸੁਣੋ ਉਹ ਗੱਲ, ਕਿਆ? ਵਕਤ ਦੀ ਪਾਬੰਦੀ, ਜਿਸ ਬੰਦੇ ਨੇ ਵਕਤ ਦੀ ਕਦਰ ਨਹੀਂ ਨਾ ਕੀਤੀ, ਵਕਤ ਨੇ ਉਹਦੀ ਕਦਰ ਨਹੀਂ ਕੀਤੀ, ਤੇਰਾ ਤਾੜੀ ਠੋਕ ਦਿਓ ਕੁੜੀ ਦਾ। ਉਸਤਾਦ ਜੀ ਕੰਮ ਨਾਲ ਮਿੱਠਾ ਮੁਖਲਸ ਆ, ਕਿਹੜਾ? ਆਪਣੇ ਕੰਮ ਨਾਲ ਬਹੁਤ ਇਮਾਨਦਾਰੀ ਨਾਲ ਕੰਮ ਨਿਭਾਉਂਦਾ। ਤੁਸੀਂ ਫੇਰ ਉਸਤਾਦ ਜੀ ਮੈਨੂੰ ਬੋਲਣਾ ਜੇ, ਮੇਰਾ ਮੂੰਹ ਖੁੱਲ ਜਾਣਾ ਜੇ, ਬਸ ਛੱਡ ਦਿਓ। ਇਹ ਜਿੱਦਣ ਮਿੱਠੇ ਨੇ ਕਹਿਤਾ ਨਾ ਕਿ ਮੁਦੱਸਰ ਸਾਹਿਬ ਹੁਣ ਮੇਰੇ ਨਾਲ ਇੰਨੇ ਦਾ ਨਹੀਂ ਸਰਦਾ, ਉਸ ਤੋਂ ਬਾਅਦ ਵੇਖੀ ਤੂੰ ਕੀ ਹੁੰਦਾ। ਉਸਤਾਦ ਜੀ ਪਤਾ ਕੀ ਗੱਲ ਆ, ਇਹ ਮੈਂ ਸਾਰਾ ਕੁਝ ਹੀ ਇਹਦਾ ਵਾ, ਮੈਂ ਤੁਹਾਨੂੰ ਦੱਸਦਾ ਸਾਰਾ ਵਾ ਕੁਝ ਹੀ ਇਹਦਾ ਵਾ, ਕਹਿ ਦੇ ਸਾਰਾ ਕੁਝ ਹੀ ਇਹਦਾ ਵਾ। ਹੈ ਹੀ ਇਹਦਾ ਵਾ, ਇਹ 'ਚ ਕੋਈ ਉਹਲੇ ਵਾਲੀ ਗੱਲ ਹੀ ਨਹੀਂ ਹੈਗੀ। ਸਹੀ ਗੱਲ, ਸਹੀ ਗੱਲ। ਅਸੀਂ ਤਾਂ ਡਿਊਟੀ ਦੇਣ ਨਹੀਂ ਆ, ਤੁਹਾਡੀ ਜ਼ਿੰਮੇਵਾਰੀ ਤੁਸੀਂ। ਉਸਤਾਦ ਜੀ ਉਸਤਾਦ ਜੀ, ਨਵਾਂ ਨਵਾਂ ਵਿਆਹ ਹੋਵੇ ਮਹੀਨਾ ਕੈਂਜੀ ਹੁੰਦਾ ਹੈ। ਹਾਂ ਮੈਨੂੰ ਪਤਾ ਉਸਤਾਦ ਜੀ, ਸਵਾਏ ਕਾੜੂ ਤੋਂ ਹਰ ਬੰਦੇ ਨੂੰ ਮੇਰੇ ਚੈਨਲ ਦੀ ਟੈਨਸ਼ਨ ਹੈ ਇੱਥੇ, ਠੀਕ ਆ। ਕਾੜੂ ਮੇਰਾ ਭਰਾ ਵਾ, ਮੈਨੂੰ ਉਸਤਾਦ ਪਤਾ ਜੀ ਵਾ ਸਾਰਿਆਂ ਤਾਜੀ ਨੂੰ। ਮਿੱਠਾ 9600 ਲੈ ਕੇ ਕਹੀ ਜਾਂਦਿਆਂ ਨੂੰ ਯਾਰ ਮੁਦੱਸਰ ਐਗਰੀਮੈਂਟ ਨਾ ਕਰ ਲਈਏ ਯਾਰ। ਬਾਹਰ ਵਾਲਾ ਉਸਤਾਦ ਜੀ। ਅੱਛਾ ਮੈਨੂੰ ਹੁਣ ਕਈ ਬੰਦੇ ਨੇ ਪੁੱਛਿਆ ਮਿੱਠਾ ਜੀ ਤੁਸੀਂ ਵੱਡੇ ਚੈਨਲ ਤੇ ਇਹ, ਮੈਂ ਕਿਹਾ ਯਾਰ 2 ਹੀ ਏਮ ਆ, ਜਾਂ ਕਪਲ ਸ਼ਰਮਾ ਸਾਹਿਬ ਦਾ ਸ਼ੋਅ ਜਾਂ ਪੰਜਾਬੀ ਮੂਵੀਆਂ। ਇੱਥੇ ਮੈਂ ਕਹਿੰਦਾ ਯਾਰ ਮੈਨੂੰ ਉਸਤਾਦ ਜੀ ਤੋਂ ਟਾਈਮ ਨਹੀਂ ਮਿਲਦਾ, ਮੁਦੱਸਰ ਤੋਂ ਟਾਈਮ ਨਹੀਂ ਮਿਲਦਾ, ਮੈਂ ਤਾਂ ਸੌ ਨਹੀਂ ਪਾਇਆ ਸਹੀ ਤਰ੍ਹਾਂ। ਇਹ ਦੇਖੋ ਅੱਖਾਂ ਸਾਰੀਆਂ ਕਾਲੀਆਂ ਹੋ ਗਈਆਂ, ਥੱਲੋਂ ਹਲਕੇ ਪੈ ਗਏ, ਵੇਖੋ ਦਾਦਾ ਜੀ। ਉਸਤਾਦ ਜੀ ਮੈਂ ਇਹਨੂੰ ਮਿੱਠੇ ਨੂੰ ਇੱਕ ਦਿਨ ਪੁੱਛਿਆ ਜੈਨੂਅਨ, ਮੈਂ ਕਿਹਾ ਯਾਰ ਤੂੰ ਕੱਲ ਕਪਲ ਸ਼ਰਮਾ ਸ਼ੋਅ 'ਚ ਚਲੇ ਗਿਆ, ਫਿਰ ਤੂੰ ਰੋਡ ਸਟੂਡੀਓ ਤੇ ਕੰਮ ਕਰੇਗਾ? ਕਹਿੰਦਾ ਮੈਂ ਇਸ ਤੋਂ ਉੱਤੇ ਵੀ ਕਿਤੇ ਚਲੇ ਗਿਆ ਤੇ ਫਿਰ ਵੀ ਮੈਂ ਕੰਮ ਰੋਡ ਸਟੂਡੀਓ ਨਹੀਂ ਮੈਂ ਛੱਡਣਾ, ਇਹ ਮੇਰੀ ਪਹਿਚਾਣ। ਉਹ ਤੈਨੂੰ ਫੈਸਲਾ ਪਰ ਮੂੰਹ ਕੌਣ ਲਾਂਦਾ ਵਾ? ਕਹਿੰਦਾ ਮੇਰੀ ਪਹਿਚਾਨ। ਨਹੀਂ ਤੈਨੂੰ ਮੂੰਹ ਕੌਣ ਲਾਂਦਾ ਵਾ? ਜਾਂ ਤੂੰ ਲਾਣਾ ਜਾਂ ਉਸਤਾਦ ਬੁਲਾ ਲੈਂਦਾ ਬਸ। ਹਾਏ ਹਾਏ ਆਹੋ। ਪਤਾ ਕੀ ਗੱਲ ਆ, ਇੱਧਰ ਮੇਰੀ ਸੁਣੋ ਗੱਲ। ਓਏ ਕੋਈ ਇਮੋਸ਼ਨਲ ਜੀ ਗੱਲ ਨਾ ਕਰੀ ਓਏ। ਦਿਹਾੜੀ 'ਚ 20 ਮੈਸੇਜ ਉਹਨੇ ਮੈਨੂੰ ਦਿਖਾਏ ਆ। ਇਹਨਾਂ ਦੇ ਇਹ ਵੀ ਕਹਿ ਦਿੰਦੇ ਨੇ ਮੈਨੂੰ ਕੁੱਤਾ ਵੀ ਬਣਨਾ ਪਿਆ, ਮੈਂ ਉਹ ਵੀ ਬਣ ਜਾਵਾਂਗਾ। ਨਹੀਂ, ਨਹੀਂ। ਆਵਾਮ ਨੂੰ ਸਾਲ ਵਾਸਤੇ ਮੈਂ ਜੋ ਵੀ ਕਰਨਾ ਪਿਆ, ਭਾਈ ਮੈਨੂੰ ਆਪਣਾ ਖੂਨ ਤੱਕ ਦੇਣਾ ਪਿਆ, ਮੈਂ ਆਵਾਮ ਨੂੰ ਸਾਵਾਂਗਾ। ਮੈਂ ਪਬਲਿਕ ਵਾਸਤੇ ਆ, ਪਬਲਿਕਾਂ ਦੀ ਜਾਨ ਹਾਜ਼ਰ ਆ। ਯਾਰ ਚਲੋ ਮੈਨੂੰ ਜੀ। ਬਾਦਸ਼ਾਹ ਮਾਫੀ ਦੇ ਦਿਓ। ਉਹ ਜਨਮਨ ਕਹਿੰਦੇ ਮਿੱਠੇ, ਇਹ ਮੁਹੱਬਤ ਆ, ਇਸ਼ਕ ਆ, ਸੱਚੀ ਮੁੱਚੀ ਯਾਰ ਇਸ਼ਕ ਆ। ਮੇਰਾ ਉਸਤਾਦ ਅੱਜ ਮੈਨੂੰ ਕਹੇ ਕਿ ਪੁੱਤਰ ਜਾ, ਉਹ ਛਾਲ ਮਾਰ ਗਿਆ, ਮੈਂ ਨਾ ਮਾਰਾ ਫਿਰ ਕਹੀਂਗਾ। ਬਸ ਚਲੋ ਜੀ 1 ਮਿੰਟ ਠਹਿਰ ਜਾਓ, 1 ਮਿੰਟ ਠਹਿਰ ਜਾਓ। ਆਹੋ। ਫੈਸਲ ਸਾਹਿਬ ਓਏ ਇੱਕ ਜਾਓ, ਮਿੰਟ ਅੱਜ- ਉਸਤਾਦ ਜੀ ਐਵੇਂ ਹੀ ਆਟਮਾ ਕਰਦਾ ਜੀ। ਮੈਂ ਕਹਿੰਦਾ ਅੱਜ ਸਾਬਤ
ਅੱਜ ਸਾਬਤ ਕਰਦੇ, ਮੈਂ ਤੈਨੂੰ ਹੁਣੇ ਕਹਿਣਾ, ਮੈਂ ਤੇਰਾ ਉਸਤਾਦ ਆ ਫੈਸਲ, ਹੁਣੇ ਉੱਠ ਜਾ ਕੇ ਝਾਲ ਵਾਲੀ ਨਹਿਰ 'ਚ ਛਾਲ ਮਾਰ ਜਾ। ਵਾਹ ਵਾਹ ਵਾਹ, ਬੜੀ ਗੱਲ ਹੈ ਉਸਤਾਦ ਜੀ, ਬੜੀ ਗੱਲ ਹੈ। ਕੀ ਬਾਤ ਹੈ ਉਸਤਾਦ ਜੀ ਦਾ। ਉਹਦੇ ਆਟੇ ਵਿੱਚ ਇੱਛਾ ਵਾਲਾ ਹੈ ਉਸਤਾਦ ਜੀ। ਉਹ ਮੁਗਲ ਕਿੱਧਰ ਗਿਆ ਤੇਰਾ? ਉਹ ਮੁਗਲ ਇੱਥੇ ਹੀ ਬੈਠਾ ਵਾ। ਅੱਛਾ। ਇਸ਼ਕ ਦੱਸ ਕੇ ਨਹੀਂ ਕੀਤਾ ਜਾਂਦਾ। ਉਸਤਾਦ ਜੀ ਦਿਲ ਕੋ ਆਪਣੇ ਦਿਲ ਕੋ ਪੁੱਛੋ ਕਿੰਨੀ ਮੁਹੱਬਤ ਕਰਦਾ ਮੈਂ। ਨਾਜ਼ਰੀਨ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ, ਬਸ। ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਅੱਛਾ, ਇੱਕ ਗੱਲ ਮੈਂ ਕਰਨੀ ਆ ਕਿ ਇਹ ਜਿਹੜਾ ਅਸੀਂ ਆਨਲਾਈਨ ਕਰਦੇ ਆ ਨਾ, ਫੈਸਲ ਸਾਹਿਬ ਅੱਜ ਦੀ ਇਹ ਵੀ ਗੱਲ ਲਿਖ ਲਓ ਮੇਰੀ, ਜਾਓ ਇੰਨੀ ਆ ਤੁਸੀਂ ਲਿਖੀ ਹੈ ਨਾ, ਮੇਰੇ ਅੱਲਾ ਦੀ ਰਹਿਮਤ ਦੇ ਨਾਲ ਇੱਕ ਟਾਈਮ ਆਏਗਾ ਲੋਕੀ ਕਹਿਣਗੇ ਅਸੀਂ ਜਿਹੜਾ ਆਨਲਾਈਨ ਹੁੰਦਾ ਸੀ ਨਾ ਉਹਨੂੰ ਵੀ ਮਿਸ ਕਰਨ ਲੱਗ ਪਏ। ਇਨਸ਼ਾਅੱਲਾ ਇਨਸ਼ਾਅੱਲਾ ਇਨਸ਼ਾਅੱਲਾ। ਯਾਨੀ ਹੁਣ ਲੋਕਾਂ ਨੂੰ ਲੱਗਦਾ ਹੋਏਗਾ ਨਾ ਕਿਦਾਂ, ਲੇਕਿਨ ਆ ਮੇਰੀ ਗੱਲ ਲਿਖ ਲਾ ਕਿ ਇਹ 5-7 ਇਦਾਂ ਦੇ ਸ਼ੋਅ ਹੋ ਗਏ ਨਾ ਤੇ ਲੋਕੀ ਕਹਿਣਗੇ ਯਾਰ ਆਨਲਾਈਨ ਵੀ ਕਰੋ, ਆਨਲਾਈਨ ਤੋਂ ਬਗੈਰ ਵੀ ਨਹੀਂ ਮਜ਼ਾ ਆਉਂਦਾ, ਆਨਲਾਈਨ ਵੀ ਕਰਿਆ ਕਰੋ, ਉਹਦਾ ਵੀ ਮਜ਼ਾ ਆਪਣਾ ਹੀ ਹੈ। ਠੀਕ ਹੈ ਨਾ? ਤੇ ਇਨਸ਼ਾਅੱਲਾ ਤਾਲਾ ਇਹ ਠੀਕ ਹੋ ਜਾਏਗਾ ਕੰਮ। ਤੇ ਦੁਬਈ ਦਾ ਕਿਹਦਾ ਵੀਜ਼ਾ ਹੁਣ ਮੈਂ ਲਵਾ ਦਿਆਂ, ਮੈਨੂੰ ਦੱਸ ਦਿਓ ਤਾਂ ਕਿ ਮੈਂ ਫਿਰ ਉਹ ਪ੍ਰੋਸੈਸਿੰਗ ਸ਼ੁਰੂ ਕਰਾ ਦਿਆਂ। ਕਾਲੂ ਦਾ ਮੈਨੂੰ ਪੁੱਛ ਕੇ ਦੱਸ ਦਿਓ ਕਿ ਕਾਲੂ ਦਾ ਕੀ ਕਰਨਾ ਵਾ। ਕਾਲੂ ਨੂੰ ਨੱਥੀ ਕਰਾਓ, ਉਧਰ ਮੈਨੂੰ ਕਰੋ ਤਾਜੀ। ਅੱਛਾ ਇੱਕ ਮਿੰਟ ਉਸਤਾਦ ਜੀ, ਆਈ ਵਾਂਟ ਟੂ ਸੇ ਦੈਟ ਫॉर ਸਮ ਇਨਫੋਰਮੇਸ਼ਨ। ਹੈ ਉਸਤਾਦ ਜੀ ਮੇਰਾ ਨਾ ਤੁਸੀਂ ਵੀਜ਼ਾ ਉਹ ਲਵਾਓ ਤੁਸੀਂ, ਓਕੇ, ਲੇਕਿਨ ਦੈਟਸ 골ਡਨ ਵੀਜ਼ਾ। ਉਸਤਾਦ ਜੀ ਯੂਕੇ ਦਾ ਕੋਈ ਆਇਆ ਤਾਂ ਮੈਨੂੰ ਦੱਸਿਓ, ਆਪਾਂ ਜਾਣਾ ਯੂਕੇ। ਓਏ ਅੱਛਾ ਤੇਰਾ ਉਸਤਾਦ ਜੀ। ਸਿਰਫ ਇੱਥੋਂ ਵਾਪਸ ਮੈਡੀਕਲ ਸਟੋਰ ਤੇ ਜਾਣ ਵਾਲਾ ਬਸ। ਨਹੀਂ ਅੱਛਾ ਉਸਤਾਦ ਜੀ, ਮਾਦਰਤ ਨਾਲ ਉਹ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਕੀਤੀ ਸੀ ਨਾ, ਉਹ ਪ੍ਰੈਕਟੀਕਲ ਹੋ ਰਹੀ ਜੇ। ਤੁਸੀਂ ਇਹ ਹੁਣ ਇਨਸ਼ਾਅੱਲਾ ਤਾਲਾ ਤੁਸੀਂ ਜਾਣਾ ਮੇਰੇ ਨਾਲ ਇਸਲਾਮਾਬਾਦ, ਤੁਸੀਂ ਮੈਂ ਮਿੱਠਾਪੁਰੀਆ, ਇਨਸ਼ਾਅੱਲਾ 3 ਕਰੈਕਟਰ, ਤੇ ਅਸੀਂ ਐਮਬੈਸੀ 'ਚ ਜਾਣਾ, ਉਧਰੋਂ ਲੈਟਰ ਆ ਜਾਏਗਾ, ਸਾਰਾ ਕੁਝ ਓਕੇ, ਤੇ ਸਾਡਾ ਵੀਜ਼ਾ ਇੰਡੀਆ ਦਾ ਲੱਗ ਜਾਏਗਾ ਉਸਤਾਦ ਜੀ। ਉਸਤਾਦ ਜੀ ਇੱਕ ਮਿੰਟ ਜ਼ਰਾ। ਉਸਤਾਦ ਜੀ ਤੁਸੀਂ, ਮੈਂ ਤੁਹਾਨੂੰ ਕਹਿਣਾ ਮੈਂ ਯੂਕੇ ਜਾਣਾ, ਤੁਸੀਂ ਕਹਿਣਾ ਯਾਰ ਤੂੰ ਹਾਮੀ ਭਾਰਤ, ਤੈਨੂੰ ਤੇ ਮੈਂ ਦੁਬਈ ਵੀ ਵਾਰੀ ਬੁਲਾਇਆ, ਯੂਕੇ ਕੀ ਜਿੱਥੇ ਤੂੰ ਕਹੇਗਾ ਤੂੰ ਆ ਵੀ ਨਹੀਂ ਟਾਈਮ ਕੱਢਦਾ। ਇਹਨੇ ਦਿਹਾੜੀ ਦੀ ਨਹੀਂ ਲਾਣੀ ਜੇ ਕਿਤੋਂ ਇਹਨੇ ਕਹੇ। ਕਿਤੇ ਰਿਸ਼ਤੇਦਾਰ ਨਾਲ ਗੱਲ ਕਰ ਲਈ ਕੋਈ ਆਹੋ। ਕਿਤੇ ਤਾਂ ਪੈਸੇ ਕੀ ਉਸਤਾਦ ਜੀ, ਚਲੋ ਜੀ, ਉਸਤਾਦ ਜੀ ਕੋਈ ਯੂਕੇ ਦਾ ਹਿਸਾਬ ਲਾਓ, ਯੂਕੇ ਚਲੀਏ ਆਪਾਂ। ਲਓ ਜੀ, ਖੁਦਾ ਦੀ ਕਸਮ ਹੈ, ਮੈਨੂੰ ਮੁਦੱਸਰ ਨੇ ਹੁਣੇ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਦੇਖਿਆ ਤਾਂ ਕਹੂੰਗਾ ਤੁਸੀਂ ਮੈਂ ਵੀ ਕਿਹਾ ਯਾਰ ਉਸਤਾਦ ਯਾਰ ਅੱਲਾ ਦੀ ਕਸਮ ਹੈ, ਮੈਂ ਤੈਨੂੰ ਪਿੱਛੇ ਕਰਕੇ ਦਿਖਾਉਣਾ, ਇਹਨੇ ਮੈਨੂੰ ਕਿਹਾ ਵਾ। ਉਸਤਾਦ ਜੀ ਦੇ ਨਹੀਂ ਕਿਹਾ ਕਿਉਂ? ਉਸਤਾਦ ਜੀ, ਨਹੀਂ ਉਸਤਾਦ ਕਿਹਾ ਜੀ, ਕਿਉਂ? ਉਹਦੀ ਵਜ੍ਹਾ ਦੱਸ ਕੀ ਆ? ਉਸਤਾਦ ਜੀ ਵਜ੍ਹਾ ਉਹਦੀ ਇਹੀ ਹੈ ਨਾ, ਮੇਰੀ ਗੱਲ ਸੁਣ, ਵਜ੍ਹਾ ਉਹਦੀ ਇਹੀ ਹੈ ਨਾ ਕਿ ਵੀ ਮਤਲਬ ਕਿ ਕੁਝ ਲੋਕ ਐਸੇ ਨੇ ਜਾਂ ਕੁਝ, ਇਹ ਕਹਿਣ ਦੀ ਖੁਦਾ ਦੀ ਕਸਮ ਹੈ ਲੋੜ ਹੀ ਨਹੀਂ, ਇਹ ਫੇਕ ਗੱਲ ਕਰਨ ਦੀ ਲੋੜ ਹੀ ਨਹੀਂ, ਅੱਲਾ ਪਾਕ ਦੀ ਕਸਮ ਹੈ। ਬਸ ਤੂੰ ਮੈਨੂੰ ਹੁਣ ਕਹਿ ਜੈਨਵਨ ਕਿ ਸਾਜੀ ਮੈਂ ਦੁਬਈ ਆਉਣਾ ਤੇ ਅੱਧੇ ਘੰਟੇ ਦੇ ਵਿੱਚ ਮੈਂ ਤੇਰਾ ਵੀਜ਼ਾ ਅਪਲਾਈ ਨਾ ਕਰਾਂ ਤੇ ਤੂੰ ਕਿ ਸਾਜੀ ਆਪਣੇ ਪਿਓ ਦੇ ਨਹੀਂ ਤੁਸੀਂ ਗੱਲ ਕਰ, ਇਹ ਤੈਨੂੰ ਕਾਹਦੀ ਲੋੜ ਹੈ ਇਹ ਗੱਲ ਕਰਨ ਦੀ? ਉਸਤਾਦ ਜੀ ਇੱਕ ਹੋਰ ਇਹ 'ਚ ਕਿਹੜੀ ਗੱਲ, ਮੁਦੱਸਰ ਭਾਈ ਨੇ ਨਾ ਉਹ ਉੱਥੇ ਸੀ ਕਬਾਬਾ ਜੀ ਦੇ ਥੱਲੇ ਬੈਠੇ ਸੀਗੇ, ਛੋਟਾ ਗੋਸ਼ਤ ਖਵਾਇਆ ਸੀ ਉਸਤਾਦ ਜੀ, ਇਹਨੂੰ ਕਹੋ ਛੋਟਾ ਗੋਸ਼ਤ ਬਣਾ ਕੇ ਲਿਆ ਆਵੇ। ਉਹ ਜਦੋਂ ਕਿਵੇਂ ਉਹ ਤੇ ਨਹੀਂ ਮਸਲਾ ਹੀ ਨਹੀਂ ਉਸਤਾਦ ਨੇ ਉਸਤਾਦ ਦੇ ਕਹਿਣ ਦੇ ਆਣਾ ਜਾਂ ਮਿੱਠੇ ਦੇ ਕਹਿਣ ਦੇ ਆਣਾ, ਮੇਰੇ ਕਹਿਣ ਦੇ ਆਇਆ ਤੇ ਤੂੰ ਮੈਂ ਲਾਇਆ। ਤੇ ਡੇਵਿਡ- ਮਿੱਠਾ ਕਹਿ ਦੇ ਇੱਕ ਵਾਰੀ। ਤਾਜੀ ਕਹਿੰਦੇ ਤਾਰ ਦੇ ਕਹਿੰਦੇ ਆ ਨਾ ਜਾਂ ਮਿੱਠੇ ਤੇ ਕਹਿੰਦੇ। ਉਹ ਮੈਂ ਖਾਣਾ ਹੀ ਰਹਿਣਾ। ਉਸਤਾਦ ਜੀ ਤੁਸੀਂ ਨਾ ਦੱਸੋ ਕਿਸੇ ਨੂੰ ਕਹਿਣਾ ਕਿ ਭਾਬੀ ਦੇ ਹੱਥ ਦੀ ਬਿਰਿਆਨੀ ਲੈ ਕੇ ਆਓ, ਉਸਤਾਦ ਜੀ ਭੁੱਲ ਜਾਓਗੇ ਸਾਰੀਆਂ ਬਿਰਿਆਨੀਆਂ। ਓਏ ਹੋਏ ਹੋਏ ਨਹੀਂ ਉਸਤਾਦ ਜੀ, ਛੋਟਾ ਗੋਸ਼ਤ ਜਿਹੜਾ ਬਣਾ ਕੇ ਲਿਆਇਆ ਸੀ ਨਾ ਮੁਦੱਸਰ ਬਈ, ਕਮਾਲ, ਜਾਂ ਮਜ਼ਕ, ਇਹਨੂੰ ਕੋ ਮਜ਼ਕ ਬਣਾ ਕੇ ਲਿਆਵੇ ਉਸਤਾਦ ਜੀ, ਮਗਦ ਲੈ ਇਹਨੂੰ ਮੇਰੀ ਕੋ ਗੱਲ ਕੱਲ੍ਹ ਹੀ ਲੈ ਸੁਣੋ। ਕੇ ਆਵੇ। ਯਾਰ ਮੈਂ ਜਦੋਂ ਆਉਣਾ ਨਾ ਮਿੱਠੇ, ਤੂੰ ਮੈਨੂੰ ਉਹ ਪਾਲਕ ਤੇ ਪੋਟੇ ਕਲੇਜੀਆਂ ਖਵਾ ਦੇਣੀ। ਆ ਜਾਓ ਉਸਤਾਦ ਜੀ, ਵੈਰੀ ਗੁੱਡ ਹੋ ਗਿਆ ਉਸਤਾਦ ਤੁਸੀਂ ਜੀ। ਆਉਣਾ ਪਾਉਂਦੇ ਕਦੋਂ ਆਉਣਾ? ਉਸਤਾਦ ਜੀ ਤੁਸੀਂ ਆਓ, ਮੈਂ ਮਸਰ ਚੌਲ ਤੇ ਪਾਲਕ ਗੋਸ਼ਤ ਸਾਰਾ ਕੁਝ ਆ ਜਾਏਗਾ। ਡਨ ਹੋ ਗਿਆ। ਓਕੇ ਸਰ। ਇੱਕ ਦਿਨ ਪਾਲਕ ਤੇ ਪੋਟੇ ਕਲੇਜੀਆਂ ਦਾ ਮਿੱਠਾ ਅੱਗੇ ਇੱਕ ਦਿਨ ਲੈ ਕੇ ਆਇਆ ਸੀ, ਜੀ ਠੀਕ ਹੈ ਇੱਕ ਦਿਨ ਮਸਰ ਚੌਲ ਤੇ ਨਾਲ ਪਿਆਜ਼ ਫੈਸਲ ਸਾਹਿਬ ਤੇ ਨਾਲ ਉਹ ਪਿਆਜ਼ ਸਾਰਾ ਕੱਟ ਕੇ, ਤੇ ਮੈਂ ਤੇ ਇੱਕ ਦਿਨ ਮੁਦੱਸਰ ਜਿਹੜਾ ਨਾ ਉਹ ਕੀ ਕਹਿ ਰਿਹਾ ਸੀ ਉਹਨੇ ਮੁਦੱਸਰ, ਮਟਨ ਕਿ ਬਿਰਿਆਨੀ? ਛੋਟਾ ਨਹੀਂ, ਗੋਸ਼ਤ ਮੁਦੱਸਰ ਉਸਤਾਦ ਜੀ, ਛੋਟਾ ਗੋਸ਼ਤ। ਛੋਟਾ ਗੋਸ਼ਤ ਹੋ ਗਿਆ ਓਏ ਜੀ। ਕਮਾਲ ਬਣਾਇਆ ਸੀ ਯਾਰ, ਮੈਨੂੰ ਉਹ ਵੱਡੀ ਤੇ ਲਾਗੇ ਨਾ ਲੈ ਆਈਏ ਕਿਤੇ। ਨਹੀਂ ਨਾਲੇ ਯਾਰ ਮੁਦੱਸਰ ਥੋੜਾ ਟਾਈਮ ਕੱਢ, ਮੈਂ ਉਹਨਾਂ ਨਾਲ 2-3 ਦਿਨ ਲਈ ਕਿਤੇ ਚੱਲਦੇ ਗੱਡੀ ਦੇ ਠੀਕ show ਹੋ ਕਰਕੇ ਗਿਆ ਉਸਤਾਦ ਜੀ, ਫਿਰ ਗਿਆ ਨੇ ਨਾਰਾਇਣ ਖਾਨ ਇੱਧਰ ਉੱਧਰ ਕਿਤੇ ਵਾਧਾ ਕਰ। ਨਹੀਂ ਕਿਤੇ ਹੋਰ ਚੱਲਦੇ, ਕਸ਼ਮੀਰ ਵਾਲੀ ਸਾਈਡ ਤੇ ਚੱਲਦੇ ਆ। ਉਹ ਬਾਰਡਰ ਚੱਲਦੇ ਆ ਉੱਥੇ, ਚਾਈਨਾ ਬਾਰਡਰ। ਚਲੋ ਯਾਰ, ਤੂੰ ਆਪਣਾ ਕੋਈ ਹਿਸਾਬ ਕਿਤਾਬ ਲਾ ਲਾ ਟਾਈਮ ਦਾ। ਠੀਕ ਹੋ ਗਿਆ ਜੀ। ਕੈਮਰੇ ਬੰਦ ਹੋਣੇ, 2 ਹੋ ਗਏ ਬੰਦ। ਚਲੋ ਜੀ ਓਕੇ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਓਕੇ। ਲਵ ਯੂ।